ਹੋਵੇ। ਪਹਿਲੋਂ ਆਈ ਥਿੰਕ ਬਾਈਡਨ ਪ੍ਰਸ਼ਾਸਨ ਨੇ ਕਿਹਾ ਸੀਗਾ ਵੀ ਅਸੀਂ ਸੇਮ ਕੈਪ ਹੀ ਰੱਖਣਾ ਆ ਜਿਹੜਾ ਟਰੰਪ ਪ੍ਰਸ਼ਾਸਨ ਦੇ ਦੌਰਾਨ ਸੀ, ਫਿਰ ਕਾਫੀ ਉਹਨਾਂ ਨੂੰ ਪੁਸ਼ ਬੈਕ ਦੇਖਣਾ ਪਿਆ ਸੀਗਾ। ਸੋ ਉਸ ਦੇ ਬਾਰੇ ਕੀ ਰਿਫਿਊਜੀ ਕੈਪ ਦੇ ਬਾਰੇ ਅਪਡੇਟ ਆ, ਜੇ ਤੁਹਾਡੇ ਕੋਲ ਯਾਦ? ਮੈਨੂੰ ਜੇ ਇਸ ਬਾਰੇ ਪਤਾ ਨਹੀਂ, ਨੰਬਰਸ ਮੈਨੂੰ ਯਾਦ ਨਹੀਂ ਅਜੇ। ਠੀਕ ਹੈ, ਮੈਂ ਅਗਲੀ ਵਾਰੀ ਕਵਰ ਕਰੂੰਗਾ। ਠੀਕ ਹੈ ਜੀ, ਓਕੇ। ਅਤੇ ਆਓ ਆਪਾਂ ਜਿਹੜਾ ਹੁਣ E2 ਵੀਜ਼ੇ ਬਾਰੇ ਕਰਦੇ ਜਾਈਏ। ਸੋ ਇਹ ਇਨਵੈਸਟਮੈਂਟ ਵੀਜ਼ਾ ਜਿਹੜਾ ਹੁੰਦਾ ਜੀ, ਸਭ ਤੋਂ ਪਹਿਲਾਂ ਤੁਸੀਂ ਜੇ ਮੁੱਢਲੀ ਜੀ ਜਾਣਕਾਰੀ ਇਸ ਦੇ ਬਾਰੇ ਦੱਸਿਓ ਵੀ E2 ਵੀਜ਼ਾ ਕੀ ਆ। ਜੀ, ਜਿੱਦਾਂ ਨਾ US ਦੇ ਵਿੱਚ ਹਰੇਕ ਚੀਜ਼ ਦੇ ਵੀਜ਼ੇ ਬਣੇ, ਫੈਮਿਲੀ ਬੇਸਡ ਹੋ ਗਿਆ, ਇੰਪਲੋਇਮੈਂਟ ਬੇਸਡ ਹੋ ਗਿਆ, ਅਸਾਈਲਮ, ਵਾਵਾ, ਯੂ ਵੀਜ਼ਾ, ਇਹ ਵਾਲੇ ਵੀਜ਼ੇ ਹੋ ਗਏ। ਅਤੇ ਇੱਦਾਂ ਇਹਨਾਂ ਨੇ ਇੱਕ ਇਨਵੈਸਟਮੈਂਟ ਦੀ ਕੈਟਾਗਰੀ ਬਣਾਈ ਹੈ। ਇਨਵੈਸਟਮੈਂਟ ਦੀ ਕੈਟਾਗਰੀ 'ਚ ਸਾਡੇ ਮੋਟੇ ਤੌਰ 'ਤੇ ਦੋ ਵੀਜ਼ੇ ਆ ਜਾਂਦੇ ਨੇ। ਇੱਕ ਹੈਗਾ ਡਾਇਰੈਕਟ ਗ੍ਰੀਨ ਕਾਰਡ, ਜਿਹੜਾ EB-5, ਜਿਹਦੇ ਵਿੱਚ 9 ਲੱਖ ਜਾਂ 1.8 ਮਿਲੀਅਨ ਦੀ ਇਨਵੈਸਟਮੈਂਟ ਨਾਲ ਤੁਹਾਨੂੰ ਡਾਇਰੈਕਟ ਗ੍ਰੀਨ ਕਾਰਡ ਮਿਲਦਾ ਹੈ। ਅਤੇ ਜਿਹੜਾ E2 ਵੀਜ਼ਾ ਹੈ, ਉਹਨਾਂ ਨੂੰ ਇਨਵੈਸਟਮੈਂਟ ਕਰਨੀ ਪੈਂਦੀ ਹੈ, ਅਤੇ US 'ਚ ਆ ਕੇ ਜੇ ਆਪਣਾ ਕੰਮਕਾਰ ਖੋਲ੍ਹਦੇ ਨੇ, ਜੋਬਸ ਵਗੈਰਾ ਕ੍ਰੀਏਟ ਕਰਦੇ ਨੇ, ਅਤੇ ਤੋ ਇੱਥੇ ਆ ਕੇ ਉਹ ਬਿਜ਼ਨਸ ਕਰ ਸਕਦੇ ਨੇ। 2-2 ਸਾਲ ਦੀ ਮੋਹਲਤ ਮਿਲਦੀ ਹੈ ਇਹਦੀ, ਅਤੇ ਜਿੰਨਾ ਚਿਰ ਮਰਜ਼ੀ ਉਹ ਇਹਨੂੰ ਐਕਸਟੈਂਡ ਕਰਾ ਸਕਦੇ ਨੇ। ਸੋ ਇਹ ਇਨਵੈਸਟਮੈਂਟ ਬੇਸਡ ਇੱਕ ਵਰਕ ਵੀਜ਼ਾ, ਜਿਹਦੇ ਵਿੱਚ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ US ਦੇ ਵਿੱਚ। ਠੀਕ ਹੈ। ਸੋ ਇਹਦੇ ਜਿੱਦਾਂ ਤੁਸੀਂ ਕਿਹਾ ਵੀ ਕੋਈ ਨੰਬਰਸ ਦੇ ਉੱਤੇ ਲਿਮਿਟ ਨਹੀਂ ਹੈਗੀ ਜਿਹੜੇ ਸਾਲ ਦੇ ਵਿੱਚ ਉਹ ਇਸ ਨੂੰ ਅਪਲਾਈ ਕਰ ਸਕਦੇ ਆ, ਕਿਉਂਕਿ ਜੀ ਬੇਸਿਕਲੀ ਬਿਲਕੁਲ। ਅਮਰੀਕਾ ਨੂੰ ਇਸ ਦੇ ਜ਼ਰੀਏ ਇਨਕਮ ਅਤੇ ਇੰਪਲੋਇਮੈਂਟ ਜਿਹੜੀ ਉਹ ਮਿਲ ਰਹੀ ਹੈਗੀ ਆ। ਇਹਨਾਂ ਨੇ ਜਿਹੜੀ ਕੰਟਰੀ ਨਾਲ ਟਰੀਟੀ ਕੀਤੀ ਹੈ, ਸੇਮ ਜਿੱਦਾਂ ਨਾ ਅਮੈਰੀਕਨਸ ਵੀ ਉੱਥੇ ਜਾ ਕੇ ਕੰਮ ਕਰ ਸਕਦੇ ਨੇ, ਉਹ ਵੀ ਫਿਰ ਇੱਥੇ ਆ ਕੇ ਕੰਮ ਕਰ ਸਕਦੇ ਨੇ। ਰੈਸੀਪ੍ਰੋਸਿਟੀ ਹੈ। ਜੀ ਜੀ ਜੀ। ਅਤੇ ਅਗਲੀ ਜੇ ਆਪਾਂ ਇਸ ਦੇ ਵਿੱਚ ਜਿਹੜੀਆਂ ਕੰਟਰੀਜ਼ ਤੁਸੀਂ ਦੱਸ ਦਿਓ ਵੀ ਕਿਹੜੀਆਂ ਕਿਹੜੀਆਂ ਇਸ ਦੇ ਵਿੱਚ ਕਵਰਡ ਨੇ। ਜੀ, ਕਾਫੀ ਸਾਰੀਆਂ ਸਾਰੀ ਲਿਸਟ ਤਾਂ ਬਹੁਤ ਲੰਬੀ ਹੋ ਜਾਣੀ ਹੈ, ਪਰ ਜਿਹੜੇ ਸਾਨੂੰ ਪੰਜਾਬੀਆਂ ਨੂੰ ਮੈਟਰ ਕਰਦੀਆਂ ਉਹ ਹੈਗੀਆਂ ਆਸਟ੍ਰੇਲੀਆ, ਆਸਟਰੀਆ, ਬੈਲਜੀਅਮ, ਕੈਨੇਡਾ, ਫਰਾਂਸ, ਜਰਮਨੀ, ਆਇਰਲੈਂਡ, ਨਿਊਜ਼ੀਲੈਂਡ, ਫਿਲੀਪੀਨਸ, UK, ਈਵਨ ਕਾਫੀ ਇੰਡੀਆ ਦੇ ਲਾਗੇ ਛਾਗੇ ਛੋਟੀਆਂ ਮੋਟੀਆਂ ਕੰਟਰੀਜ਼ ਜਿੱਦਾਂ ਪਾਕਿਸਤਾਨ ਵਗੈਰਾ, ਉਹ ਵੀ ਕਵਰਡ ਨੇ। ਸੋ ਬੇਸਿਕਲੀ ਇਹ ਕੰਟਰੀ 'ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਨੇ US ਨੂੰ ਆਪਣੀ ਕੰਟਰੀ 'ਚ ਆਉਣ ਦੇਣਾ, ਆ ਕੇ ਕੰਮ ਕਰਨ ਦੇਣਾ, ਅਤੇ ਫਿਰ ਉਹਨਾਂ ਨੂੰ E2 ਵੀਜ਼ਾ ਮਿਲ ਜਾਂਦਾ ਹੈ। ਇੰਡੀਆ ਦੇ ਨਾਲ ਕੋਈ ਐਸੀ ਟਰੀਟੀ ਨਹੀਂ ਹੈਗੀ ਉਹਨਾਂ ਦੀ, ਸੋ ਇੰਡੀਆ ਵਾਲੇ E2 ਨਹੀਂ ਕਰ ਸਕਦੇ। ਅਤੇ ਇਟਲੀ ਬਾਰੇ ਜ਼ਰੂਰ ਦੱਸਿਓ ਆਪਾਂ ਨੂੰ। ਇਟਲੀ ਤੋਂ ਗ੍ਰੀਸ ਤੋਂ ਉੱਥੋਂ ਵੀ ਬੜੇ ਸਵਾਲ ਆਉਂਦੇ, ਕੀ ਉਹ ਦੋਨੋਂ ਕੰਟਰੀਜ਼ ਵੀ ਇਨਵੋਲਵਡ ਹੈਗੀਆਂ ਨੇ ਇਸ ਚੀਜ਼ ਦੇ ਵਿੱਚ? ਜੀ, ਇਟਲੀ ਬਿਲਕੁਲ ਹੈਗੀ ਆ। ਗ੍ਰੀਸ ਦਾ ਇਲਾਕਿਆਂ 'ਚ, ਕਿਉਂਕਿ ਇਟਲੀ ਤੋਂ ਆਪਾਂ ਨੂੰ ਬਹੁਤ ਸਾਰੀਆਂ ਕਾਲਸ ਅਕਸਰ ਆਉਂਦੀਆਂ ਰਹਿੰਦੀਆਂ ਵੀ ਉਹਨਾਂ ਦੇ ਉੱਥੇ ਲੋਕ ਹੈਗੇ ਨੇ, ਸੋ ਇਹ ਕਰ ਸਕਦੇ ਆ। ਸੋ ਯੂਰਪ ਦੀਆਂ ਤਕਰੀਬਨ ਕੰਟਰੀਜ਼ ਕਵਰਡ ਹੈਗੀਆਂ E2 ਨਾਲ, ਅਤੇ ਗ੍ਰੀਸ ਦਾ ਮੈਂ ਦੱਸ ਦਿੰਦਾ ਤੁਹਾਨੂੰ ਕੀ ਹੈ। ਠੀਕ ਹੈ ਜੀ ਜੀ। ਸੋ ਬੇਸਿਕਲੀ ਇਹਨਾਂ ਨੇ ਇਹ ਕਰਨਾ ਹੈ ਵੀ ਆ ਕੇ ਇੱਥੇ ਇਨਵੈਸਟਮੈਂਟ ਕਰਨੀ ਹੈ, ਇੰਪਲੋਇਮੈਂਟ ਜਨਰੇਟ ਕਰਨੀ ਹੈ, ਅਤੇ ਫਿਰ ਉਹ ਤੁਹਾਨੂੰ ਲਗਾਤਾਰ 2-2 ਸਾਲ ਦੀ ਐਕਸਟੈਂਸ਼ਨ ਇਸ ਵੀਜ਼ੇ ਦੀ ਜਿਹੜੀ ਉਹ ਦਿੰਦੇ ਜਾਂਦੇ ਆ, ਅਤੇ ਬਾਅਦ ਦੇ ਵਿੱਚ EB-5 ਦੇ ਵਿੱਚ ਉਹਨਾਂ ਨੂੰ ਮੌਕਾ ਮਿਲ ਜਾਂਦਾ ਇੱਕ ਹਿਸਾਬ ਦੇ ਨਾਲ ਗ੍ਰੀਨ ਕਾਰਡ ਦੇ ਲਈ। ਤੁਹਾਨੂੰ ਇਹ ਸ਼ੋਅ ਕਰਨਾ ਪੈਂਦਾ ਕਿ ਤੁਸੀਂ ਇੱਥੇ ਟੈਂਪਰੇਰੀ ਰਹਿਣਾ ਹੈ, ਅਤੇ ਤੁਸੀਂ ਬਿਜ਼ਨਸ ਜਦੋਂ ਤੁਹਾਡਾ ਖਤਮ ਹੋ ਗਿਆ ਤੁਸੀਂ ਵਾਪਸ ਚਲ ਜਾਣਾ। ਇਹ ਇਮੀਗ੍ਰੈਂਟ ਵੀਜ਼ਾ ਨਹੀਂ ਹੈਗਾ, ਸੋ ਤੁਹਾਨੂੰ ਟੈਂਪਰੇਰੀ ਇੰਟੈਂਟ ਹਰ ਵੇਲੇ ਸ਼ੋਅ ਕਰਨਾ ਪੈਂਦਾ ਹੈ। ਪਰ ਹਾਂਜੀ, ਜਦੋਂ ਤੁਹਾਡੇ ਕੋਲ ਪੈਸੇ ਇਕੱਠੇ ਹੋ ਗਏ ਲੌਂਗ ਰਨ ਦੇ ਵਿੱਚ, ਅਤੇ ਤੁਸੀਂ ਜ਼ਰੂਰ ਟਰਾਈ ਕਰ ਸਕਦੇ ਹੋ EB-5। ਜੀ। ਅਤੇ ਇਸ ਮਾਮਲੇ ਦੇ ਵਿੱਚ ਜਿਹੜੇ ਡਿਪੈਂਡੈਂਟ ਹੁੰਦੇ ਆ ਜਿਹਨੇ ਮੇਨ E2 ਕੀਤਾ ਆ, ਕਿ ਉਹਨਾਂ ਨੂੰ ਵੀ ਨਾਲ ਆਉਣ ਦੀ ਇਜਾਜ਼ਤ ਰਹਿੰਦੀ ਆ ਜਾਂ ਉਹ ਉਹਨਾਂ ਨੂੰ ਪਿੱਛੇ ਹੀ ਰਹਿਣਾ ਪੈਂਦਾ ਆ? ਜੀ, ਉਹ ਵੀ ਨਾਲ ਆ ਸਕਦੇ ਨੇ, ਸਪਾਊਸ ਆ ਸਕਦਾ ਹੈ, ਅਤੇ ਜਿਹੜੇ ਬੱਚੇ ਹੈ 21 ਸਾਲ ਤੋਂ ਛੋਟੇ ਉਹ ਆ ਸਕਦੇ ਨੇ ਨਾਲ। ਠੀਕ ਹੈ। ਅਤੇ ਹੁਣ ਆਪਾਂ ਜੇ ਕੈਨੇਡੀਅਨ ਟਰੱਕਰਸ ਦੇ ਨਾਲ ਇਸ ਨੂੰ ਜਿਹੜਾ ਜੋੜ ਕੇ ਦੇਖੀਏ, ਜਿਹੜੇ ਕੈਨੇਡੀਅਨ ਸਿਟੀਜ਼ਨ ਆ, ਜਿਹੜੇ ਟਰੱਕ ਡਰਾਈਵਰਸ ਆ, ਜਾਂ ਵੈਸੇ ਵੀ ਕੋਈ ਕੈਨੇਡੀਅਨ ਇੱਧਰਲੇ ਪਾਸੇ ਨੂੰ ਆਉਣ ਦਾ ਇੱਛੁਕ ਹੈਗਾ ਵੀ ਉਹਨਾਂ ਦਾ ਪਰਿਵਾਰ ਇੱਥੇ ਆ, ਜਾਂ ਉਹ ਚਾਹੁੰਦੇ ਆ ਵੀ ਉਹ ਅਮਰੀਕਾ ਦੇ ਵਿੱਚ ਜਿਹੜੇ ਉਹ ਸੈਟਲ ਹੋਣ, ਉਹਨਾਂ ਦੇ ਲਈ ਕੀ ਪ੍ਰੋਸੈਸ ਹੈਗਾ, ਕੀ ਪ੍ਰੋਸੀਜਰ ਆ? ਜੀ, ਪ੍ਰੋਸੈਸ ਉਹਨਾਂ ਦੇ ਲਈ ਵੀ ਸਾਰਿਆਂ ਵਰਗਾ ਹੀ ਆ ਕੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕੰਪਨੀ ਖੋਲ੍ਹਣੀ ਪਏਗੀ ਇੱਕ। ਕੰਪਨੀ ਦੇ ਵਿੱਚ ਤੁਹਾਨੂੰ ਇਨਵੈਸਟਮੈਂਟ ਦਿਖਾਉਣੀ ਪਏਗੀ। ਖਾਸ ਕਰਕੇ ਜੇ ਟਰੱਕਰਸ ਦੀ ਗੱਲ ਕਰੀਏ ਤਾਂ ਜਿਹੜੇ ਸਾਡੇ ਕਲਾਇੰਟ ਨੇ ਉਹ $1.5 ਤੋਂ $3 ਲੱਖ ਜਿਹੜੇ US ਹੈ ਉਹ ਇਨਵੈਸਟ ਕਰਦੇ ਨੇ। ਠੀਕ ਹੈ ਅਤੇ ਜੀ। ਉਹਨਾਂ ਨੂੰ ਆਪਣਾ ਪਲਾਨ ਦੱਸਣਾ ਪੈਂਦਾ ਕਿ ਪਲਾਨ ਕੀ ਹੈ, ਕਿ ਟਰੱਕਿੰਗ ਕੰਪਨੀ ਖੋਲ੍ਹਣੀ ਹੈ, ਹਾਇਰਿੰਗ ਕਿੱਦਾਂ ਕਰਨੀ ਹੈ, ਕਿ ਰਿਸੈਪਸ਼ਨ ਲਈ ਕੋਈ ਰੱਖਣਾ ਹੈ, ਡਿਸਪੈਚ ਲਈ ਕੋਈ ਰੱਖਣਾ ਹੈ, ਅਕਾਊਂਟਿੰਗ ਲਈ ਕੋਈ ਰੱਖਣਾ ਹੈ। ਅਤੇ ਤੁਸੀਂ ਉਹਨਾਂ ਨੂੰ ਇਹ ਸ਼ੋਅ ਕਰਨਾ ਹੈ ਕਿ 5 ਤੋਂ 7 ਤੁਸੀਂ ਜੋਬਸ ਕ੍ਰੀਏਟ ਕਰਨੀਆਂ। ਇਹ ਨਹੀਂ ਕਿ ਤੁਸੀਂ ਇੱਥੇ ਆ ਕੇ ਆਪ ਟਰੱਕ ਚਲਾਉਣਾ ਹੈ, ਤੁਸੀਂ ਕੰਪਨੀ ਰਨ ਕਰਨੀ ਹੈ। ਜੇ ਤੁਹਾਡਾ ਇੱਦਾਂ ਦਾ ਪਲਾਨ ਹੈਗਾ, ਤੁਸੀਂ ਇੱਕ ਕੰਪਨੀ ਰਨ ਕਰ ਸਕਦੇ ਹੋ, ਥੱਲੇ ਡਰਾਈਵਰ ਵਗੈਰਾ ਰੱਖ ਸਕਦੇ ਹੋ, ਅਤੇ ਤੁਸੀਂ $1.5 ਤੋਂ $3 ਲੱਖ ਇਨਵੈਸਟ ਕਰ ਸਕਦੇ ਹੋ, ਜਾਂ ਹੋਰ ਇਕਵਿਪਮੈਂਟ ਟਰੱਕ ਦੇ ਥਰੂ ਕੰਟਰੀਬਿਊਟ ਕਰ ਸਕਦੇ ਹੋ, ਅਤੇ ਫਿਰ ਤੁਸੀਂ ਆ ਕੇ ਆਪਣੀ ਕੰਪਨੀ ਖੋਲ੍ਹ ਸਕਦੇ ਹੋ। ਇਸ ਕੰਪਨੀ ਦਾ ਤੁਹਾਨੂੰ 52% ਜਾਂ ਤਾਂ ਉੱਦਾਂ ਉਹਨਾਂ ਨੇ 50% ਕਿਹਾ, ਪਰ ਜਿਹੜਾ ਐਕਚੁਅਲ 'ਚ ਮੰਨਦੇ ਨੇ ਉਹ 51% ਮੰਨਦੇ ਨੇ। ਤੁਹਾਨੂੰ ਘੱਟੋ ਘੱਟ 51% ਓਨਰ ਹੋਣਾ ਪੈਣਾ ਹੈ। ਨਾਲ ਤੁਹਾਨੂੰ ਕੈਨੇਡਾ ਦੀ ਜਾਂ ਜਿਹੜੀ ਵੀ E2 ਕੰਟਰੀ ਤੁਸੀਂ ਹੈਗੇ ਹੋ ਉੱਥੇ ਦੇ ਤੁਸੀਂ ਸਿਟੀਜ਼ਨ ਹੋਣੇ ਚਾਹੀਦੇ ਹੋ। ਤਾਂ ਸਾਰੇ ਕੈਨੇਡੀਅਨਸ ਲਈ ਨਹੀਂ ਹੈ, ਸਿਰਫ ਸਿਟੀਜ਼ਨਸ ਦੇ ਲਈ ਹੈ। ਜਿਹੜੇ ਕੈਨੇਡੀਅਨ ਸਿਟੀਜ਼ਨ ਆ ਉਹਨਾਂ ਦੇ ਲਈ ਜਿਹੜਾ ਉਹ ਹੈਗਾ ਆ। ਜੀ ਅਤੇ ਇਹਦੇ ਵਿੱਚ ਟਿਕੀ ਨਾ ਜੀ, ਇਹ ਵੀ ਚੀਜ਼ ਹੈਗੀ ਆ ਵੀ ਕੀ ਮਿਨੀਮਮ ਰਿਕੁਆਇਰਮੈਂਟ ਆ ਵੀ ਕਿੰਨੀ ਇੰਪਲੋਇਮੈਂਟ ਜਨਰੇਟ ਕਰਨੀ ਆ, ਵੀ ਕਿੰਨੇ ਨੰਬਰਸ ਆਫ ਇੰਪਲੋਈ ਜਿਹੜੇ ਉਹ ਹਾਇਰ ਕਰਨੇ ਪੈਣੇ ਆ?
ਐਸ ਸੱਚ ਉਹਨਾਂ ਨੇ ਕੋਈ ਮਿਨੀਮਮ ਦੱਸਿਆ ਨਹੀਂ, ਪਰ ਆਪਾਂ ਜਦੋਂ ਦੇਖਦੇ ਹਾਂ ਕਿ ਜਿਹੜੇ 7 ਕੁ ਜੌਬਸ ਕ੍ਰੀਏਟ ਕਰਦੇ ਨੇ ਉਹਨਾਂ ਨੂੰ ਫਿਰ ਵੀਜ਼ਾ ਰਿਨਿਊਅਲ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ। ਓਕੇ, ਠੀਕ ਹੈ ਜੀ। ਸੋ 7 ਕੁ ਜਿਹੜੇ ਆ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਤੁਸੀਂ ਦੇਖਿਆ ਵੀ ਇੱਕ ਇੰਨਾ ਕੁ ਬੈਂਚਮਾਰਕ ਬੈਟਰ ਰਹਿੰਦਾ ਆ। ਜੀ ਸੋ ਫਾਈਲਿੰਗ ਇਹਦੀ ਕਿੱਥੇ ਜਿਹੜੀ ਉਹ ਹੋਣੀ ਆ ਵੀ ਉਹਨਾਂ ਨੂੰ ਫਾਈਲ ਇਹ ਕੇਸ ਜਿਹੜਾ ਇੱਥੇ ਕਰਨਾ ਪੈਣਾ ਆ ਜਾਂ ਉੱਥੋਂ ਬੈਠਿਆਂ ਕਰ ਸਕਦੇ ਆ, ਕਿੱਦਾਂ ਜਿਹੜਾ ਇਸ ਚੀਜ਼ ਦੇ ਵਿੱਚ ਹੈਗਾ ਆ? ਜੀ, ਇਹਦੇ ਦੋ ਤਰੀਕੇ ਆ। ਇੱਕ ਤਾਂ ਜਿਹੜੇ ਵੀਜ਼ੇ ਦੇ ਇੱਥੇ ਆਏ ਆ, ਵੀਜ਼ਾ ਵੇਵਰ ਤੇ ਨਹੀਂ, ਜਿਹੜੇ ਜਿੱਦਾਂ ਫੋਰ ਐਗਜ਼ਾਮਪਲ ਕੋਈ B1 B2 ਤੇ ਜੇ ਕਿਸੇ ਨੂੰ ਐਂਟਰੀ ਮਿਲੀ ਹੈ ਉਹ ਤਾਂ ਇੱਥੇ ਹੀ ਆ ਕੇ ਚੇਂਜ ਕਰ ਸਕਦਾ ਹੈ, US ਦੇ ਵਿੱਚ ਹੀ ਚੇਂਜ ਆਫ ਸਟੇਟਸ ਅਪਲਾਈ ਕਰ ਸਕਦਾ ਹੈ, ਪ੍ਰੀਮੀਅਮ ਪ੍ਰੋਸੈਸਿੰਗ ਨਾਲ ਫਾਈਲ ਕਰ ਸਕਦਾ ਹੈ, 15 ਦਿਨ 'ਚ ਫੈਸਲਾ ਮਿਲ ਜਾਂਦਾ। ਜਿਹੜਾ ਬੰਦਾ ਹੁਣ ਬਾਹਰ ਹੈ, ਓਵਰਸੀਜ਼ ਹੈ, ਜਿਹਦੇ ਕੋਲ ਵੀਜ਼ਾ ਨਹੀਂ ਆ ਜਾਂ ਨਹੀਂ ਆ ਸਕਿਆ ਜਾਂ ਵੀਜ਼ਾ ਵੇਵਰ ਤੇ ਸੀਗਾ, ਉਹਨੂੰ ਬਾਹਰ ਜਾ ਕੇ ਕਰਨਾ ਪੈਂਦਾ ਅਤੇ ਉਹ ਕੌਂਸਲੇਟ ਜਾ ਕੇ ਉਹਨਾਂ ਨੂੰ ਬਾਕੀ ਵੀਜ਼ਾ ਵਾਂਗ ਉਹਨਾਂ ਨੂੰ ਵੀ ਐਪਲੀਕੇਸ਼ਨ ਦੇਣੀ ਪੈਂਦੀ ਹੈ, ਨਾਲ E2 ਦਾ ਪੈਕੇਟ ਸਬਮਿਟ ਕਰਨਾ ਪੈਂਦਾ ਸਾਰਾ, ਅਤੇ ਫਿਰ ਉਹ ਕਈ ਸਾਰੀਆਂ ਚੀਜ਼ਾਂ ਉਹਦੇ ਵਿੱਚ ਚੈੱਕ ਕਰਦੇ ਨੇ ਅਤੇ ਜੇ ਅਪਰੂਵ ਕਰ ਦੇਣ ਤਾਂ ਫਿਰ E2 ਵੀਜ਼ਾ ਲੱਗ ਕੇ ਉਹ ਅੰਦਰ ਆ ਸਕਦੇ ਨੇ। ਅਤੇ ਉਹਨੂੰ ਥੋੜ੍ਹਾ ਜਿਹਾ ਓਬਵੀਅਸਲੀ ਜ਼ਿਆਦਾ ਟਾਈਮ ਲੱਗ ਜਾਂਦਾ, 2-3 ਮਹੀਨੇ ਦਾ ਟਾਈਮ ਲੱਗ ਜਾਂਦਾ ਉਹਨੂੰ। ਠੀਕ ਹੈ। ਅਤੇ ਨਾਲ ਟੇਕ ਕਹਿਣਾ ਜੀ ਵੀ ਜ਼ਰੂਰ ਤੁਸੀਂ ਦੱਸ ਦਿਓ ਵੀ ਜਦੋਂ ਇਹ ਅਪਲਾਈ ਕਰਦੇ ਆ ਕਿਹੜਾ ਫੋਰਮ ਬੇਸਿਕਲੀ ਇਸ ਦੇ ਵਿੱਚ ਮੇਨ ਜਿਹੜਾ ਹੁੰਦਾ ਵੀ ਉਹ ਫਾਈਲ ਕਰਨਾ ਹੁੰਦਾ ਹੈ? ਫਾਰਮਸ ਤਾਂ ਭਾਜੀ ਕਾਫੀ ਸਾਰੇ ਵਿੱਚ ਆ ਜਾਂਦੇ ਨੇ, Okay. ਕਵਰ ਕਰਨੇ ਮੁਸ਼ਕਿਲ ਹੈਗੇ ਆ। ਹਾਂਜੀ ਠੀਕ ਹੈ, ਠੀਕ ਹੈ। ਸੋ ਕਈ ਇਹਨਾਂ ਨਾ ਹੁਣ ਵੀ ਇਹ ਸੋਚਦੇ ਹੋਣ ਵੀ ਮੈਂ ਖੁਦ ਆਪਣੇ ਤੌਰ ਦੇ ਉੱਤੇ ਜਿਹੜਾ ਹੈ ਉਹ ਕਰ ਲਵਾਂ। ਆਈ ਥਿੰਕ ਬੈਟਰ ਹੋਊਗਾ ਵੀ ਤੁਸੀਂ ਕਿਸੇ ਵਕੀਲ ਦੇ ਨਾਲ ਮਿਲ ਕੇ ਹੀ ਜਿਹੜੀ ਆ ਇਸ ਨੂੰ ਜਿਹੜਾ ਉਹ ਸਲਾਹ ਲੈ ਕੇ ਜਿਹੜਾ ਉਹ ਕੀਤਾ ਜਾਵੇ। ਸੋ ਇਹ ਟਰੀਟੀ ਇਨਵੈਸਟਰ ਇਸ ਦੇ ਬਾਰੇ ਵੀ ਦੱਸੋ ਵੀ ਇਹ ਕੀ ਚੀਜ਼ ਹੈਗੀ ਹੈ ਅਤੇ ਕੌਣ ਕੁਆਲੀਫਾਈ ਕਰਦਾ ਹੈ ਜਿਹੜਾ ਟਰੀਟੀ ਇਨਵੈਸਟਰ ਦੇ ਲਈ? ਜੀ, E2 ਦੇ ਵਿੱਚ ਨਾ ਇੱਕ ਆ ਜਾਂਦਾ ਟਰੀਟੀ ਟਰੇਡਰ। ਟਰੀਟੀ ਟਰੇਡਰ ਉਹ ਹੈ ਕਿ ਜਿਹੜੇ ਕਈ ਕੰਟਰੀਜ਼ ਦੇ ਨਾਲ ਇਹਨਾਂ ਦੀ, ਜੇ ਤੁਸੀਂ ਇਹ ਦੱਸੋ ਕਿ ਸਾਡਾ ਬਾਹਰ ਬਿਜ਼ਨਸ ਸੀਗਾ ਅਤੇ ਵੋਲਿਊਮ ਬੜੀ ਜ਼ਿਆਦਾ ਹੈਗੀ, US ਨਾਲ ਆਲਰੇਡੀ ਟਰੇਡ ਕਰ ਰਿਹਾ, ਮੰਨ ਲਓ ਕੋਈ ਇਟਲੀ 'ਚ ਹੈਗਾ, ਉਹ ਵਾਈਨ ਐਕਸਪੋਰਟਰ ਹੈਗਾ, ਜਾਂ ਕੋਈ ਹੋਰ ਫਾਰਮ ਵਰਕਰ ਹੈਗਾ ਯੂਰਪ 'ਚ, ਜਿਹੜੀ ਆਲਰੇਡੀ ਉਹਨਾਂ ਦੀ ਕੰਪਨੀ ਕਾਫੀ ਜ਼ਿਆਦਾ ਬਿਜ਼ਨਸ ਕਰਦੀ ਹੈ US ਦੇ ਨਾਲ, ਉਹ ਤਾਂ ਆ ਜਾਂਦੇ ਨੇ ਟਰੀਟੀ ਟਰੇਡਰ ਦੇ ਨਾਲ। ਉਹ ਸਾਡੇ ਜਿਹੜੇ ਪੰਜਾਬੀ ਬੰਦੇ ਉਹਦੇ ਵਿੱਚ ਸ਼ਾਇਦ ਨਾ ਆ ਸਕਣ। ਸਾਡੇ ਜਿਹੜੇ ਪੰਜਾਬੀ ਬੰਦੇ ਆ ਉਹ ਜ਼ਿਆਦਾਤਰ ਆਊਗੇ ਟਰੀਟੀ ਇਨਵੈਸਟਰ ਦੇ ਵਿੱਚ। ਓਕੇ, ਇਨਵੈਸਟਰ ਦਾ ਹੀ ਬੇਸਿਕਲੀ ਮਤਲਬ ਤੁਹਾਨੂੰ ਜਾਂ ਤਾਂ ਤੁਸੀਂ ਟਰੀਟੀ ਟਰੇਡਰ ਹੋਣੇ ਚਾਹੀਦੇ ਹੋ, ਜਾਂ ਟਰੀਟੀ ਇਨਵੈਸਟਰ ਹੋਣੇ ਚਾਹੀਦੇ ਹੋ, ਜਾਂ ਤੁਸੀਂ E2 ਕੰਪਨੀ ਦੇ EMPLOYEE ਵੀ ਆ ਸਕਦੇ ਨੇ। ਸੋ 3 ਤਰ੍ਹਾਂ ਦੇ ਲੋਕ ਇਹਦੇ ਅੰਦਰ ਆ ਸਕਦੇ ਨੇ। ਟਰੀਟੀ ਇਨਵੈਸਟਰ ਦੀ ਜੇ ਗੱਲ ਕਰੀਏ, ਸਭ ਤੋਂ ਪਹਿਲੀ ਰਿਕੁਆਇਰਮੈਂਟ ਉਹਦੀ ਦੱਸੀ ਸੀਗੀ ਕਿ ਤੁਸੀਂ ਸਿਟੀਜ਼ਨ ਹੋਣੇ ਚਾਹੀਦੇ ਹੋ E2 ਕੰਟਰੀ ਦੇ, ਜਿਹਦੇ ਨਾਲ ਕਿ US ਨੇ ਇੱਕ ਟਰੀਟੀ ਸਾਈਨ ਕੀਤੀ ਹੋਈ ਹੈ ਕਮਰਸ ਤੇ ਨੈਵੀਗੇਸ਼ਨ ਵਾਲੀ। ਉਸ ਤੋਂ ਬਾਅਦ ਦੂਜੀ ਰਿਕੁਆਇਰਮੈਂਟ ਇਹਨਾਂ ਦੀ ਇਹ ਹੈ ਕਿ ਜਾਂ ਤਾਂ ਤੁਸੀਂ US ਦੇ ਵਿੱਚ ਆਲਰੇਡੀ ਇਨਵੈਸਟ ਕਰ ਦਿੱਤਾ ਹੋਣਾ ਚਾਹੀਦਾ ਹੈ, ਜਾਂ ਤੁਸੀਂ ਆਲਰੇਡੀ ਇਨ ਪ੍ਰੋਸੈਸ ਆਫ ਇਨਵੈਸਟਿੰਗ ਹੋ ਐਕਟਿਵਲੀ ਇਨ ਪ੍ਰੋਸੈਸ ਆਫ ਇਨਵੈਸਟਿੰਗ। ਇੱਦਾਂ ਜੇ ਕਿਸੇ ਨੇ ਟਰੱਕਿੰਗ ਕੰਪਨੀ ਖੋਲ੍ਹਣੀ ਹੈ, ਉਹ ਕਹੇ ਕਿ ਮੈਂ ਦੇਖੋ ਪੈਸੇ ਮੂਵ ਕਰਤੇ, ਮੈਂ ਕੰਪਨੀ ਖੋਲ੍ਹ ਲਈ ਇੱਥੇ, ਮੈਂ ਆਲਰੇਡੀ ਆਫਿਸ ਲੀਜ਼ 'ਤੇ ਲੈ ਲਿਆ, ਮਤਲਬ ਤੁਹਾਨੂੰ ਥੋੜ੍ਹਾ ਬਹੁਤ $10-15,000 ਖਰਚਣੇ ਪੈਂਦੇ ਨੇ ਪਹਿਲੇ ਆਉਣ ਤੋਂ। ਤੁਸੀਂ ਕੁਛ ਨਾ ਕੁਛ ਦੱਸਣਾ ਕਿ ਆਪਾਂ ਹੁਣ ਕਾਫੀ ਸਾਰੀ ਇਨਵੈਸਟਮੈਂਟ ਕਰਤੀ ਹੈ ਅਤੇ ਬਾਕੀ ਦੀ ਵੀ ਆਪਾਂ ਕਰ ਦੇਵਾਂਗੇ। ਸੋ ਅਤੇ ਤੀਸਰੀ ਇਹਦੀ ਰਿਕੁਆਇਰਮੈਂਟ ਜਿਹੜੀ ਮੇਨ ਉਹ ਇਹ ਹੈ ਕਿ ਜਿਹੜਾ ਤੁਸੀਂ US ਦੇ ਵਿੱਚ ਆਉਣਾ ਹੈ, ਉਹ ਤੁਹਾਡਾ ਜਿਹੜਾ ਆਉਣ ਦਾ ਇਰਾਦਾ ਹੋਣਾ ਚਾਹੀਦਾ ਹੈ, ਉਹ ਇਹ ਹੋਣਾ ਚਾਹੀਦਾ ਹੈ ਕਿ ਤੁਸੀਂ ਇੱਥੇ ਆ ਕੇ ਆਪਣਾ ਬਿਜ਼ਨਸ ਡਿਵੈਲਪ ਕਰਨਾ ਅਤੇ ਜਿਹੜੀ ਇਨਵੈਸਟਮੈਂਟ ਹੈ ਉਹਨੂੰ ਡਾਇਰੈਕਟ ਕਰਨਾ ਹੈ। ਘੱਟੋ ਘੱਟ ਤੁਹਾਡੀ 51% ਓਨਰਸ਼ਿਪ ਹੋਣੀ ਚਾਹੀਦੀ ਹੈ ਅਤੇ ਤੁਹਾਡੇ ਕੋਲ ਇੱਕ ਮੈਨੇਜਰੀਅਲ ਟਾਈਪ ਦਾ ਕੰਟਰੋਲ ਹੋਣਾ ਚਾਹੀਦਾ ਹੈ, ਓਪਰੇਸ਼ਨਲ ਕੰਟਰੋਲ ਹੋਣਾ ਚਾਹੀਦਾ। ਸੋ ਬੇਸਿਕਲੀ ਤੁਸੀਂ ਇਹ ਨਹੀਂ ਕਿ ਆ ਕੇ ਇੱਥੇ ਮੈਂ ਆਪ ਹੀ ਸਟੋਰ ਦੇ ਵਿੱਚ ਕੰਮ ਕਰੀ ਜਾਵਾਂ, ਆਪ ਹੀ ਟਰੱਕ ਚਲਾਈ ਜਾਵਾਂ। ਜੇ ਉਹਨਾਂ ਨੂੰ ਇਹ ਪਤਾ ਲੱਗ ਜਾਵੇ ਤਾਂ ਫਿਰ ਉਹਨਾਂ ਨੇ ਵੀਜ਼ਾ ਨਹੀਂ ਦੇਣਾ। ਮੰਨ ਲਓ ਇੱਕ ਵਾਰੀ ਦੇਤਾ ਅਤੇ ਫਿਰ ਉਹਨਾਂ ਨੂੰ ਪਤਾ ਲੱਗਿਆ, ਫਿਰ ਐਕਸਟੈਂਸ਼ਨ ਨਹੀਂ ਹੋਣੀ। ਫਿਰ ਇਹਦਾ ਮਤਲਬ ਇਹ ਜਿਹੜੀ ਹੈ ਗੱਲ ਹੈਗੀ ਅਤੇ ਇਹਦੇ ਵਿੱਚ ਦੂਸਰੀ ਚੀਜ਼ ਇਹ ਹੈ ਕਿ ਜਿਹੜੀ ਤੁਹਾਡੀ ਕੈਪੀਟਲ ਹੈ, ਤੁਸੀਂ ਜਿਹੜੀ ਇਨਵੈਸਟ ਕਰਨੀ ਹੈ, ਉਹ ਤੁਹਾਡੀ ਜਿਹੜੀ ਕੈਪੀਟਲ ਹੈ ਉਹਨੂੰ ਇਹ ਕਹਿੰਦੇ ਕਿ ਤੁਸੀਂ ਐਟ ਰਿਸਕ 'ਤੇ ਪਲੇਸ ਕਰਨੀ ਹੈ। ਮਤਲਬ ਕਿ ਤੁਹਾਡੀ ਕੈਪੀਟਲ ਹੈ, ਇਹ ਨਹੀਂ ਕਿ ਤੁਸੀਂ ਕਹ ਲਓ ਕਿ ਮੈਂ ਰੀਅਲ ਇਸਟੇਟ ਲੈ ਲਈ, ਹੁਣ ਮੇਰੇ ਪੈਸੇ ਵਧੀ ਜਾਣੇ ਆ। ਤੁਸੀਂ ਇੱਦਾਂ ਦਾ ਬਿਜ਼ਨਸ ਕਰਨਾ ਜਿਸ 'ਚ ਤੁਹਾਡੀ ਜਿਹੜੀ ਕੈਪੀਟਲ ਹੈ ਉਹ ਜ਼ੀਰੋ ਹੋ ਸਕੇ, ਅਤੇ ਤੁਸੀਂ ਇਸ ਇਰਾਦੇ ਨਾਲ ਇਨਵੈਸਟ ਕਰਨੀ ਹੈ ਕਿ ਤੁਹਾਨੂੰ ਇੱਕ ਪ੍ਰੋਫਿਟ ਉਹਦੇ ਵਿੱਚੋਂ ਜਨਰੇਟ ਹੋਵੇ। ਅਤੇ ਤੁਹਾਨੂੰ ਇਹ ਸ਼ੋਅ ਕਰਨਾ ਪੈਂਦਾ ਕਿ ਤੁਹਾਡੀ ਜਿਹੜਾ ਬਿਜ਼ਨਸ ਹੈ ਰਿਸਕੀ ਬਿਜ਼ਨਸ ਹੈ, ਜਿੱਦਾਂ ਬਾਕੀ ਬਿਜ਼ਨਸ 'ਚ ਨਫਾ ਨੁਕਸਾਨ ਹੋ ਸਕਦਾ ਹੈ। ਅਤੇ ਫਾਈਨਲੀ ਤੁਹਾਨੂੰ ਇਹ ਵੀ ਸ਼ੋਅ ਕਰਨਾ ਪੈਂਦਾ ਕਿ ਜਿਹੜੇ ਤੁਹਾਡੇ ਪੈਸੇ ਆ ਉਹ ਕਿਸੇ ਕ੍ਰਿਮੀਨਲ ਐਕਟੀਵਿਟੀ 'ਚ 2 ਨੰਬਰ ਦੇ ਪੈਸੇ ਨਹੀਂ ਹੈਗੇ। ਉਹ ਜਾਂ ਤੁਹਾਡੇ ਆਪਣੇ ਪੈਸੇ ਆ ਟੈਕਸ ਦੇ ਕੇ ਤੁਸੀਂ ਆਪਣੇ ਦੇਸ਼ 'ਚ ਅਰਨ ਕੀਤੇ ਸੀਗੇ, ਜਾਂ US ਦੇ ਵਿੱਚ ਜੇ ਤੁਹਾਡਾ ਕੋਈ ਆਲਰੇਡੀ ਭਰਾ ਭੈਣ ਟਰੱਕਿੰਗ ਕੰਪਨੀ ਚਲਾ ਰਿਹਾ ਜਾਂ ਕੋਈ ਵੀ ਬਿਜ਼ਨਸ ਕਰ ਰਿਹਾ, ਤੁਸੀਂ ਉੱਥੋਂ ਵੀ ਲੋਨ ਲੈ ਸਕਦੇ ਹੋ, ਪ੍ਰੋਮਿਸਰੀ ਨੋਟ ਆਪਣਾ ਉੱਥੇ ਕੈਨੇਡੀਅਨ ਪ੍ਰੋਪਰਟੀ ਵਗੈਰਾ ਕੋਲੈਟਰਲ ਰਖਾ ਕੇ। ਸੋ ਕਾਫੀ ਆਪਸ਼ਨਸ ਆ ਜਾਂਦੀਆਂ, ਪਰ ਬੋਟਮ ਲਾਈਨ ਇਹ ਹੈ ਕਿ ਫਾਈਨੈਂਸਿੰਗ ਜਿਹੜੀ ਤੁਹਾਡੀ ਹੈ ਉਹ ਲੀਗਲ ਤਰੀਕੇ ਨਾਲ ਹੋਣੀ ਚਾਹੀਦੀ ਹੈ, ਕਲੀਨ ਹੋਣੀ ਚਾਹੀਦੀ ਹੈ ਬੇਸਿਕਲੀ। ਉਹਦੇ ਵਿੱਚ ਕੋਈ ਸਵਾਲ ਜਵਾਬ ਜਿਹੜਾ ਉਹ ਨਾ ਹੋਵੇ। ਆਪਾਂ ਅਕਸਰ ਦੇਖਦੇ ਹਾਂ ਜਦੋਂ ਇੱਦਾਂ ਕਰਨਾ ਹੁੰਦਾ ਹੈ, ਇੱਧਰੋਂ ਉੱਧਰੋਂ ਫੜ ਕੇ ਬੰਦਾ ਇਕੱਠੇ ਕਰ ਲੈਂਦੇ ਆ। ਉਹ ਕਿੰਨੇ ਕੁ ਚਿਰ ਦਾ ਪਿੱਛੇ ਜਿਹੜਾ ਉਹ ਤੁਹਾਡਾ ਚੈੱਕ ਕਰਦੇ ਆ ਵੀ ਜਿਹੜੇ ਫਾਈਨੈਂਸਿਸ ਹੈਗੇ ਆ ਜਦੋਂ ਕੋਈ ਬੰਦਾ ਇੱਦਾਂ ਅਪਲਾਈ ਕਰਦਾ? ਮਤਲਬ ਇਹ ਹੈ ਕਿ ਤੁਸੀਂ ਜਿੱਦਾਂ ਪਹਿਲਾਂ ਦੱਸਿਆ ਕਿ ਇਹਦੇ ਵਿੱਚ ਉਹ ਨਹੀਂ ਕਿ ਜਿੱਦਾਂ ਇੰਡੀਆ 'ਚ ਏਜੰਟ ਕਹਿੰਦਾ ਕਿ ਪੈਸੇ ਪਵਾ ਲਓ ਰਿਸ਼ਤੇਦਾਰਾਂ ਕੋਲੋਂ, ਇੱਦਾਂ ਦਾ ਕੋਈ ਕੰਮ ਨਹੀਂ ਕਰਨਾ ਪੈਂਦਾ। ਜੇ ਤੁਸੀਂ ਕਿਸੇ ਤੋਂ ਪੈਸੇ ਫੜਨੇ ਆ ਅਤੇ ਤੁਸੀਂ
ਉਹਨੂੰ ਉੱਥੇ ਪੈਸੇ ਰਹਿਣ ਦਿਓ ਤੇ ਤੁਸੀਂ ਪ੍ਰੋਮਿਸਰੀ ਨੋਟ ਲੈ ਕੇ ਨਾ ਤੁਹਾਨੂੰ ਟ੍ਰਾਂਜੈਕਸ਼ਨ ਤੁਸੀਂ ਸਾਰੇ ਸ਼ੋਅ ਕਰੋਗੇ ਉਹ ਬੰਦੇ ਨੇ ਪੈਸੇ ਕਿੱਦਾਂ ਅਰਨ ਕੀਤੇ ਸੀ। ਠੀਕ ਤੁਹਾਨੂੰ ਹੈ। ਆਪਣੇ ਅਕਾਊਂਟ 'ਚ ਮੂਵ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਤੇ ਓਕੇ। ਜੇ ਹਾਂਜੀ, ਸੋ ਇਦਾਂ ਦਾ ਕੁਝ ਨਹੀਂ ਇਹਦੇ ਵਿੱਚ ਹੈਗਾ। ਬੇਸਿਕਲੀ ਇਹ ਹੈ ਕਿ ਜਿੱਥੋਂ ਵੀ ਤੁਸੀਂ ਪੈਸੇ ਫੜ ਰਹੇ ਹੋ ਤੁਹਾਨੂੰ ਇਹ ਸ਼ੋਅ ਕਰਨਾ ਪੈਂਦਾ ਹੈ ਕਿ ਉਹ ਲੀਗਲ ਸੋਰਸਿਸ ਨਾਲ ਆਏ ਸੀਗੇ। ਇੱਕ ਚੀਜ਼ ਇਹਦੇ ਵਿੱਚ ਹੋਰ ਹੈ ਕਿ ਜਿਹੜਾ ਤੁਹਾਡਾ E2 ਵਾਲਾ ਬਿਜ਼ਨਸ ਜਿਹੜਾ ਹੈਗਾ ਤੁਸੀਂ ਰੱਖ ਸਕਦੇ ਹੋ। ਮਤਲਬ ਓਕੇ। ਤੁਸੀਂ ਇਹ ਨਹੀਂ ਕਿ ਯੂਐਸ ਬੈਂਕ ਤੋਂ ਲੋਨ ਲੈ ਲਿਆ ਉਹੀ ਬਿਜ਼ਨਸ ਨੂੰ ਟਰੱਕਾਂ ਨੂੰ ਕੋਲੈਟਰਲ ਰੱਖ ਕੇ। ਤੁਹਾਡੇ ਇੰਡੀਪੈਂਡੈਂਟ ਸੋਰਸਿਸ ਤੋਂ ਪੈਸੇ ਆਉਣੇ ਚਾਹੀਦੇ, ਜਾਂ ਤਾਂ ਕੰਟਰੀ ਕੈਨੇਡਾ ਤੋਂ ਆਵੇ, E2 ਕੰਟਰੀ ਤੋਂ ਆਵੇ, ਜਾਂ ਤੁਸੀਂ ਇੱਥੋਂ ਯੂਐਸ ਚੋਂ ਜਾਂ ਬਾਹਰੋਂ ਕਿਤੋਂ ਕਿਸੇ ਬੰਦੇ ਕੋਲ ਲੋਨ ਫੜੋ ਜਾਂ ਤੁਹਾਨੂੰ ਗਿਫਟ ਦੇਵੇ। ਓਕੇ, ਠੀਕ ਹੈ। ਸੋ ਕਿੰਨੀ ਕੁ ਮਨੀ ਜਿਹੜੀ ਜਿਹੜੀ ਇਸ ਦੇ ਵਿੱਚ ਇਨਵੈਸਟਮੈਂਟ ਜਿਹੜੀ ਜਿੱਦਾਂ ਤੁਸੀਂ ਦੱਸਿਆ ਵੀ 1.5 ਤੋਂ 3 ਲੱਖ ਦੇ ਵਿੱਚ ਜਿਹੜਾ ਉਹ ਹੈਗਾ ਆ, ਸੋ ਜੇ ਇਸ ਦੇ ਵਿੱਚ ਤੁਸੀਂ ਹੋਰ ਥੋੜ੍ਹਾ ਦੱਸ ਸਕੋ। ਜੀ ਬਿਲਕੁਲ। ਇਹਨਾਂ ਨੇ ਕੋਈ ਐਸਾ ਲਿਮਿਟ ਨਹੀਂ ਦੱਸੀ ਕਿ ਕਿੰਨੇ ਪੈਸੇ ਲਗਾਉਣੇ ਨੇ। ਜਿੱਦਾਂ ਪਹਿਲਾਂ ਹੀ ਦੱਸਿਆ ਸੀਗਾ, ਇਹਨਾਂ ਨੇ ਵਰਡ ਯੂਜ਼ ਕੀਤਾ ਹੈ ਕਿ ਇਨਵੈਸਟਮੈਂਟ ਜਿਹੜੀ ਹੈਗੀ ਆ ਉਹ ਸਬਸਟੈਂਸ਼ੀਅਲ ਅਮਾਊਂਟ ਆਫ ਇਨਵੈਸਟਮੈਂਟ ਹੋਣੀ ਚਾਹੀਦੀ ਹੈ। ਸਬਸਟੈਂਸ਼ੀਅਲ ਤੋਂ ਇਹਨਾਂ ਦਾ ਭਾਵ ਇਹ ਹੈ ਕਿ ਜੇ ਤੁਸੀਂ ਹੁਣ 7-Eleven ਖਰੀਦਣਾ ਹੈ ਸੈਨ ਹੋਜ਼ੇ ਦੇ ਵਿੱਚ, ਹੈ ਨਾ, ਜੇ 7-Eleven ਦੀ ਕਾਸਟ ਔਨ ਐਵਰੇਜ $1 ਮਿਲੀਅਨ ਹੈ ਤੇ ਤੁਹਾਨੂੰ $1 ਮਿਲੀਅਨ ਇਨਵੈਸਟ ਕਰਨਾ ਪਊਗਾ। ਤੁਸੀਂ ਇਹ ਨਹੀਂ ਕਿ ਮੈਂ $1.5 ਲੱਖ ਨਾਲ 7-Eleven ਖਰੀਦ ਲੈਣਾ, ਕਿਉਂਕਿ ਜਿਹੜਾ ਤੁਸੀਂ E2 ਵੀਜ਼ਾ ਜਦੋਂ ਤੁਸੀਂ ਇਸਟੈਬਲਿਸ਼ ਕਰਨਾ ਤੁਸੀਂ ਇੱਕ ਆਪਣੇ ਆਪ ਨੂੰ ਵੀ ਤੁਹਾਨੂੰ ਸੈਲਰੀ ਦੇਣੀ ਪੈਣੀ ਹੈ 70-75 ਹਜ਼ਾਰ ਦੀ। ਫਿਰ ਤੁਸੀਂ 5 EMPLOYEE ਰੱਖਣੇ ਨੇ, ਇਕਵਿਪਮੈਂਟ, ਇਨਵੈਂਟਰੀ, ਕਈ ਕੁਛ ਹੀ ਹੈਗਾ, ਹੈ ਨਾ। ਸੋ ਸਬਸਟੈਂਸ਼ੀਅਲ ਤੋਂ ਮਤਲਬ ਇਹਨਾਂ ਦਾ ਇਹ ਹੈਗਾ ਕਿ ਜਿਹੜਾ ਵੀ ਤੁਸੀਂ ਬਿਜ਼ਨਸ ਕਰਦੇ ਹੋ ਤੁਹਾਡੀ ਉਹਦੇ ਪ੍ਰਪੋਰਸ਼ਨੇਟ ਇਨਵੈਸਟਮੈਂਟ ਚਾਹੀਦੀ ਹੈ। ਹੁਣ ਜੇ ਕੋਈ ਬੰਦਾ IT ਕੰਪਨੀ ਖੋਲ ਰਿਹਾ ਹੈ ਜਾਂ ਲਾਅ ਫਰਮ ਕੋਈ ਖੋਲ ਰਿਹਾ, ਉਹ ਕਹਿੰਦਾ ਕਿ ਮੇਰਾ ਤਾਂ ਇੰਟੈਲੈਕਚੁਅਲ ਪ੍ਰਾਪਰਟੀ, ਮੇਰਾ ਤਾਂ ਸਾਰਾ ਦਿਮਾਗ 'ਚ ਪਿਆ, ਮੈਂ ਜਾ ਕੇ ਕੁਛ ਮੈਨੂੰ ਹਾਰਡ ਐਸੈਟਸ ਖਰੀਦਣ ਦੀ ਲੋੜ ਨਹੀਂ ਹੈਗੀ, ਉਹਦੀ ਇਨਵੈਸਟਮੈਂਟ 1.5 ਲੱਖ 'ਚ ਵੀ ਚੱਲ ਸਕਦੀ ਹੈ। ਹੁਣ ਜਿਹੜਾ ਬੰਦਾ ਪਲਾਨ ਦਿੰਦਾ ਕਿ ਮੈਂ 5 ਟਰੱਕ ਪਾਣੇ ਸੀਗੇ, ਉਹ ਕੋਲ 5 ਟਰੱਕ ਖਰੀਦਣ ਦੇ ਹਿਸਾਬ ਨਾਲ ਪੈਸੇ ਹੋਣੇ ਚਾਹੀਦੇ ਆ, ਹੈ ਨਾ। ਤੇ ਜੇ ਕੋਈ ਕਹਿੰਦਾ ਮੈਂ ਰੈਸਟੋਰੈਂਟ ਪਾਣਾ, ਉਹਦੇ ਕੋਲ ਜਿੰਨੇ ਵੀ ਉੱਥੇ ਦਾ ਰੈਸਟੋਰੈਂਟ ਖੁੱਲਦਾ ਉਹਦੇ ਹਿਸਾਬ ਨਾਲ ਪੈਸੇ ਹੋਣੇ ਚਾਹੀਦੇ ਨੇ। ਸੋ ਬੇਸਿਕਲੀ ਉਹਨਾਂ ਨੇ ਇਹੀ ਦੇਖਣਾ ਹੈ ਕਿ ਜਿਹੜੀ ਇਨਵੈਸਟਮੈਂਟ ਹੈ ਉਹ ਇੰਨੀ ਕੁ ਹੈਗੀ ਹੈ ਕਿ ਤੁਸੀਂ ਆਪਣੇ ਆਪਰੇਸ਼ਨ ਸਕਸੈਸਫੁਲੀ ਕਰ ਸਕੋ, ਕਿ ਤੁਸੀਂ ਹਾਇਰਿੰਗ ਕਰ ਸਕੋ। ਫਿਰ ਉਹਨਾਂ ਨੇ ਇਹ ਦੇਖਣਾ ਕਿ ਉਹ ਇਸ ਮੈਗਨੀਟਿਊਡ ਦੀ ਤੁਹਾਡੀ ਇਨਵੈਸਟਮੈਂਟ ਹੈਗੀ ਆ ਕਿ ਨਹੀਂ ਹੈਗੀ ਹੈ ਕਿ ਤੁਸੀਂ ਬਿਜ਼ਨਸ ਨੂੰ ਸਕਸੈਸਫੁਲੀ ਚਲਾ ਸਕੋ। ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਦੇਖਣਾ ਕਿ ਜਿਹੜਾ ਤੁਹਾਡਾ E2 ਦਾ ਬਿਜ਼ਨਸ ਹੈ ਉਹ ਇੱਕ ਜੈਨੂਇਨ ਬਿਜ਼ਨਸ ਹੈਗਾ, ਰੀਅਲ ਹੈ, ਐਕਟਿਵ ਹੈ ਤੇ ਆਪਰੇਟ ਕਰ ਰਿਹਾ ਹੈ। ਹੁਣ ਲੋਕੀ ਕਈ ਵਾਰੀ ਕੀ ਹੈ ਕਿ ਇਹ ਨਹੀਂ ਕਿ ਕਾਗਜ਼ਾਂ 'ਚ ਰਿਸ਼ਤੇਦਾਰ ਦਾ ਬਿਜ਼ਨਸ ਹੀ ਦਿਖਾਤਾ, ਤੇ ਉਹਨਾਂ ਨੇ ਪੂਰਾ ਦੇਖਣਾ ਹੈ ਕਿ ਪੈਸੇ ਖਰਚ ਹੋ ਰਹੇ ਨੇ, ਪੈਸੇ ਬਣ ਰਹੇ ਨੇ। ਤੇ ਇਸ ਚੀਜ਼ ਦੇ ਵਿੱਚ ਇੱਕ ਕਈ ਵਾਰੀ ਕੀ ਹੈ ਕਿ ਹੁਣ ਪੰਜਾਬੀਆਂ ਨੂੰ ਕੋਈ ਗੱਲ ਪਤਾ ਲੱਗ ਗਈ, ਉਹ ਕਹਿੰਦੇ ਕਿ ਮੈਂ ਲੂਪ ਹੋਲ ਐਕਸਪਲੋਇਟ ਕਰਾਂ ਕਿੱਦਾਂ। ਇਹ ਜਿਹੜੇ ਹੁਣ ਵੀਜ਼ੇ ਹੈਗੇ ਆ ਇਹ ਸਾਰੇ ਨੰਬਰਸ ਗੇਮ ਹੈ ਨਾ। ਇਹਦੇ ਵਿੱਚ ਤੁਹਾਨੂੰ ਮਤਲਬ ਕਿ ਉਹ ਓਬਵੀਅਸਲੀ ਉਹਨਾਂ ਨੂੰ ਪਤਾ ਹੈ ਕਿ ਕਾਫੀ ਸਾਰੇ ਲੋਕੀ ਆਲਰੇਡੀ ਸਕੀਮਾਂ ਖੇਡ ਕੇ ਦੇਖ ਚੁੱਕੇ ਨੇ। ਸੋ ਉਹਦੇ ਵਿੱਚ ਹੁਣ ਕੋਈ ਇਦਾਂ ਦਾ ਸਕੋਪ ਨਹੀਂ ਹੁੰਦਾ। ਤੁਹਾਨੂੰ ਜਿੰਨੇ ਪੈਸੇ ਤੁਸੀਂ ਕਹਿੰਦੇ ਹੋ ਤੁਸੀਂ ਉਹਨੇ ਲੈ ਕੇ ਤੁਹਾਡੇ ਕੋਲ ਹੋਣੇ ਚਾਹੀਦੇ ਨੇ, ਤੁਸੀਂ ਲੈ ਕੇ ਆਉਣੇ ਪੈਂਦੇ ਨੇ ਤੁਹਾਨੂੰ, ਤੇ ਤੁਹਾਨੂੰ ਇਨਵੈਸਟ ਕਰਕੇ ਖਰਚਣੇ ਪੈਣੇ, ਤੇ ਪੇਰੋਲ ਵਗੈਰਾ ਵੀ ਤੁਹਾਨੂੰ ਰਨ ਕਰਨਾ ਪੈਣਾ। ਜਦੋਂ ਤੁਸੀਂ ਪੇਰੋਲ ਰਨ ਕਰਦੇ ਹੋ ਤੁਸੀਂ ਹਰ ਤੀਜੇ ਮਹੀਨੇ ਤੁਸੀਂ ਕੁਆਟਰਲੀ ਟੈਕਸ ਰਿਟਰਨ ਵਗੈਰਾ ਫਾਈਲ ਕਰਦੇ ਹੋ, ਪੇਰੋਲ ਟੈਕਸਿਸ ਦਿੰਦੇ ਹੋ। ਸੋ ਘਪਲੇ ਦਾ ਕੋਈ ਸਕੋਪ ਨਹੀਂ ਹੈ। ਜਾਂ ਤਾਂ ਤੁਸੀਂ 5-7 ਬੰਦੇ ਹਾਇਰ ਕਰਦੇ ਹੋ ਜਾਂ ਤੁਸੀਂ ਬੰਦੇ ਹਾਇਰ ਨਹੀਂ ਕੀਤੇ ਹੁੰਦੇ। ਜੀ ਜੀ। ਤੇ ਇਹਦੇ ਵਿੱਚ ਟਿਰਕੀ ਨਾ ਜੀ ਇਹ ਵੀ ਹੈਗਾ ਆ ਵੀ ਜਿਹੜਾ ਬਿਜ਼ਨਸ ਆ ਜਿੱਥੇ ਤੁਸੀਂ ਉਸ ਨੂੰ ਰਨ ਕਰ ਰਹੇ ਆ ਵੀ ਉਹ ਮਿਨੀਮਮ ਇੰਨੇ ਸਕੁਅਰ ਫਿਟ ਦਾ ਹੋਣਾ ਚਾਹੀਦਾ, ਕੋਈ ਇਹ ਨਾ ਹੋਵੇ PO ਬਾਕਸ ਦੇ ਵਿੱਚ ਹੀ ਬਿਜ਼ਨਸ ਖੋਲ ਲਵੇ। ਨਹੀਂ, ਬਿਲਕੁਲ ਇਦਾਂ ਦਾ ਤੁਸੀਂ ਨਹੀਂ ਖੋਲ ਸਕਦੇ ਹੋ ਬਿਜ਼ਨਸ। ਤੁਹਾਡਾ ਪ੍ਰੋਪਰ ਤੁਹਾਨੂੰ ਲੀਜ਼ ਵਗੈਰਾ, ਕਿਉਂਕਿ ਜਿਹੜਾ ਉਹਨਾਂ ਦਾ ਫੋਕਸ ਹੈ ਉਹੀ ਇੱਕ ਬਿਜ਼ਨਸ ਕ੍ਰੀਏਸ਼ਨ ਤੇ ਹੈ, ਤੇ ਇਹਦੇ ਵਿੱਚ ਕੋਈ ਗੁੰਜਾਇਸ਼ ਨਹੀਂ। ਤੇ ਬਿਜ਼ਨਸ ਉਹਨਾਂ ਨੇ ਇੱਕ ਵਰਡ ਉਹ ਯੂਜ਼ ਕਰਦੇ ਨੇ, ਮਾਰਜਨਲ। ਉਹ ਕਹਿੰਦੇ ਨੇ ਕਿ ਤੁਹਾਡਾ ਜਿਹੜਾ ਬਿਜ਼ਨਸ ਹੈ ਉਹ ਮਾਰਜਨਲ ਨਹੀਂ ਹੋਣਾ ਚਾਹੀਦਾ। ਮਾਰਜਨ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਬਿਜ਼ਨਸ ਹੈ ਉਹਦੀ ਇਦਾਂ ਦੀ ਕੈਪੈਸਿਟੀ ਹੋਣੀ ਚਾਹੀਦੀ ਹੈ ਕਿ ਤੁਹਾਡੀ ਜਿਹੜੀ ਮਿਨੀਮਮ ਲਿਵਿੰਗ ਸਟਾਈਲ ਹੈਗਾ ਉਹ ਤੋਂ ਜ਼ਿਆਦਾ ਤੁਹਾਡੀ ਉਹ ਇਨਕਮ ਜਨਰੇਟ ਕਰੇ। ਤੁਸੀਂ ਇਹ ਨਹੀਂ ਕਿ ਬਿਜ਼ਨਸ ਤੁਸੀਂ US ਆ ਜਾਓ, ਤੁਸੀਂ ਕਹੋ ਮੈਨੂੰ 40,000 ਬਣਾ ਕੇ ਦਿੰਦਾ ਸਾਲ ਦੇ। ਉਹਨਾਂ ਨੇ ਕਿਹਾ ਕਿ ਤੁਹਾਡਾ ਜਿਹੜਾ ਬਿਜ਼ਨਸ ਹੈ ਉਹ ਮਾਰਜਨਲ ਨਹੀਂ ਹੋਣਾ ਚਾਹੀਦਾ, ਮਾੜਾ ਤੀੜਾ ਨਹੀਂ ਹੋਣਾ ਚਾਹੀਦਾ, ਕਿਉਂਕਿ US ਨੇ ਆਪਣਾ ਇੱਕ ਸਟੈਂਡਰਡ ਮੇਨਟੇਨ ਕਰਨਾ ਹੈ ਨਾ। ਹਰੇਕ ਕੰਟਰੀ ਨੇ ਆਪਣੀ ਲਿਮਿਟ ਰੱਖੀ ਹੋਈ ਹੈ ਕਿ ਕਿੱਦਾਂ ਦੇ ਇਨਵੈਸਟਮੈਂਟ ਵਾਲਿਆਂ ਨੂੰ ਆਪਾਂ ਇੱਥੇ ਆਉਣ ਦੇਵਾਂਗੇ। ਸੋ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਹੈ ਉਹਨਾਂ ਦੀ ਹੈਗੀ ਜਿਹੜਾ ਤੁਹਾਡਾ ਬਿਜ਼ਨਸ ਹੈ ਉਹ ਚੰਗਾ ਹੋਣਾ ਚਾਹੀਦਾ ਹੈ, ਚੰਗੀ ਉਹਦੀ ਇਨਕਮ ਜਨਰੇਟਿੰਗ ਕੈਪੈਸਿਟੀ ਹੋਣੀ ਚਾਹੀਦੀ ਹੈ, ਤੇ ਮਾਰਜਨਲ ਨਹੀਂ ਹੋਣਾ ਚਾਹੀਦਾ। ਤੇ ਜੇ ਤੁਹਾਡਾ ਬਿਜ਼ਨਸ ਤੁਸੀਂ ਚੰਗੇ ਖਾਸੇ ਪੈਸੇ ਇਨਵੈਸਟ ਕਰ ਦਿਓ ਤੇ ਤੁਹਾਡਾ ਬਿਜ਼ਨਸ ਘਾਟੇ 'ਚ ਜਾਣ ਲੱਗ ਪਵੇ, ਤੁਹਾਨੂੰ 5 ਸਾਲਾਂ ਦੇ ਅੰਦਰ ਅੰਦਰ ਉਹ ਬਿਜ਼ਨਸ ਨੂੰ ਪ੍ਰੋਫਿਟੇਬਲ ਵੀ ਕਰਨਾ ਪਊਗਾ। ਓਕੇ, ਸੋ ਲਗਾਤਾਰ ਘਾਟਾ ਵੀ ਜਿਹੜਾ ਉਹ ਸ਼ੋ ਨਹੀਂ ਜਿਹੜਾ ਤੁਸੀਂ ਕਰ ਸਕਦੇ ਇਸ ਦੇ ਵਿੱਚ। ਹਾਂਜੀ, 5 ਸਾਲ ਤਾਂ ਹੁਣ ਕਾਫੀ ਲੰਬਾ ਟਾਈਮ ਦੇ ਦਿੱਤਾ ਨਾ। ਹੁਣ 5 ਸਾਲ ਜਿਹੜਾ ਬੰਦਾ US 'ਚ ਆ ਕੇ ਘਾਟੇ 'ਚ ਹੀ ਰਹਿ ਰਿਹਾ ਹੈਗਾ, ਉਹਨੂੰ ਅਮਰੀਕਾ ਵਾਲੇ ਕਹਿੰਦੇ ਛੱਡ ਪਰਾਂ ਤੂੰ ਵਾਪਸ ਹੀ ਜਾ। ਜੀ। ਤੇ ਇਹਦੇ ਵਿੱਚ ਇਹ ਵੀ ਹੁੰਦਾ, ਚਲੋ ਬੰਦਾ ਸੋਚਦਾ ਹੈ ਕਿਸੇ ਦੇ ਰਿਸ਼ਤੇਦਾਰ ਹੁੰਦੇ ਆ, ਕਹਿੰਦੇ ਵੀ ਐਜ਼ ਏ ਆਪਾਂ ਇੰਪਲੋਈ ਬਣਾ ਕੇ ਬਿਜ਼ਨਸ ਦੇ ਨਾਲ ਇਹਨਾਂ ਨੂੰ ਵੀ ਇੱਧਰ ਲਿਆ ਸਕਦੇ ਹਾਂ। ਹਾਂ ਤੇ ਨਾ, ਦੱਸ ਦਿੰਦੇ ਕਿ ਇੰਪਲੋਈ ਤੁਸੀਂ ਜ਼ਰੂਰ ਲੈ ਕੇ ਆ ਸਕਦੇ ਹੋ। ਪਹਿਲੀ ਗੱਲ ਤਾਂ ਜਿਹੜੇ ਇੰਪਲੋਈ ਹੈਗੇ ਆ ਉਹ ਵੀ ਤੁਹਾਡੇ, ਜੇ ਤੁਸੀਂ ਕੈਨੇਡੀਅਨ ਬੰਦੇ ਨੇ ਸੈਟਅਪ ਕੀਤਾ
ਤੇ ਤੁਹਾਡੇ ਜਿਹੜੇ EMPLOYEE ਆ ਉਹ ਵੀ ਕੈਨੇਡੀਅਨ ਸਿਟੀਜ਼ਨ ਹੋਣੇ ਚਾਹੀਦੇ ਨੇ ਜਿਹਨਾਂ ਨੂੰ US ਲੈ ਕੇ ਆਉਣਾ। ਜੇ ਤੁਸੀਂ ਠੀਕ ਹੈ। ਇਟਲੀ ਵਾਲੇ ਸਿਟੀਜ਼ਨ ਨੇ ਕੀਤਾ, ਤੁਸੀਂ ਇਟਲੀ ਵਾਲੇ ਜਿਹੜੇ ਤੁਹਾਡੇ ਸਿਟੀਜ਼ਨ EMPLOYEE ਉਹਨੂੰ ਲੈ ਕੇ ਆ ਸਕਦੇ ਹੋ। ਓਕੇ ਬੇਸਿਕਲੀ ਪਹਿਲੀ ਰਿਕੁਆਇਰਮੈਂਟ ਤਾਂ ਇਹੀ ਹੈ ਕਿ ਸਿਟੀਜ਼ਨਸ਼ਿਪ ਸੇਮ ਹੋਣੀ ਚਾਹੀਦੀ ਉਹਨਾਂ ਦੀ। ਦੂਜੀ ਰਿਕੁਆਇਰਮੈਂਟ ਇਹ ਹੈ ਕਿ EMPLOYER-EMPLOYEE ਦੀ ਰਿਕੁਆਇਰਮੈਂਟ ਮੀਟ ਹੋਣੀ ਚਾਹੀਦੀ ਹੈ। EMPLOYER-EMPLOYEE ਦਾ ਮਤਲਬ ਕੀ ਹੁੰਦਾ ਕਿ ਇੱਕ ਬੰਦਾ ਮਾਲਕ ਆ, ਉਹਦੇ ਕੋਲ ਪਾਵਰ ਹੈਗੀ ਉਹ ਇਹਨੂੰ ਹਾਇਰ ਜਾਂ ਫਾਇਰ ਕਰ ਸਕੇ। ਠੀਕ ਹੈ। ਹੁਣ ਜੇ ਮੈਂ ਬਿਜ਼ਨਸ ਪਾਰਟਨਰ ਬਣ ਜਾਵਾਂ, ਮੈਂ EMPLOYEE ਨਹੀਂ ਹੈਗਾ, ਤੇ ਮਤਲਬ ਕਿ ਇੱਕ ਬੰਦਾ ਮਾਲਕ ਵਾਲੀ ਕੈਪੈਸਿਟੀ 'ਚ ਆਊਗਾ, ਇੱਕ EMPLOYEE ਦੀ ਕੈਪੈਸਿਟੀ 'ਚ ਆਊਗਾ। ਹਾਇਰ ਫਾਇਰ ਦੀ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ। ਤੇ ਜਿਹੜਾ EMPLOYEE ਹੈਗਾ ਹੈ, ਉਹਦੀ ਵੀ ਇਹ ਨਹੀਂ ਕਿ ਤੁਸੀਂ ਜਿਹਨੂੰ ਮਰਜ਼ੀ ਤੁਸੀਂ ਕਹੋ ਕਿ ਮੈਂ ਸਬਵੇ ਸਟੋਰ ਖੋਲ੍ਹਣਾ ਇੱਥੇ ਤੇ ਮੈਂ ਸੈਂਡਵਿਚ ਮੇਕਰ ਨੂੰ ਲੈ ਕੇ ਆ ਜਾਵਾਂ। ਤੁਹਾਨੂੰ ਬੇਸਿਕਲੀ ਸ਼ੋਅ ਕਰਨਾ ਪੈਣਾ ਹੈ ਕਿ ਇਹ ਜਿਹੜਾ ਤੁਹਾਡਾ EMPLOYEE ਹੈ ਉਹ ਇੱਕ ਹਾਈ ਲੈਵਲ 'ਤੇ ਕੰਮ ਕਰੂਗਾ, ਐਗਜ਼ੈਕਟਿਵ ਜਾਂ ਸੁਪਰਵਾਈਜ਼ਰੀ ਉਹਦਾ ਰੋਲ ਹੋਊਗਾ, ਤੇ ਉਹਦੀਆਂ ਸਪੈਸ਼ਲ ਕੁਆਲੀਫਿਕੇਸ਼ਨਸ ਤੁਹਾਨੂੰ ਸ਼ੋਅ ਕਰਨੀਆਂ ਪਊਗੀਆਂ। ਜੇ ਹੁਣ ਕੋਈ IT ਕੰਪਨੀ ਖੋਲ੍ਹਦੀ ਹੈ, ਟੈਕ ਕੰਪਨੀ ਖੋਲ੍ਹਦੀ ਹੈ, ਜੀ ਉਹ ਆਪਣਾ ਦੱਸੂਗਾ ਕਿ ਇਹ ਮੇਰਾ CTO ਸੀਗਾ, ਇਹਨੇ ਸਾਰਾ ਆਰਕੀਟੈਕਟ ਕੀਤਾ ਸੀਗਾ ਇਹ ਸਾਰੇ ਐਪ ਦਾ, ਹੈ ਨਾ। ਤੇ ਇੱਦਾਂ ਤੁਹਾਨੂੰ ਇੱਕ ਬਿਜ਼ਨਸ ਸੈਂਸ ਦੇ ਵਿੱਚ ਆਰਗੂਮੈਂਟ ਦੇਣੀ ਪੈਂਦੀ ਹੈ ਕਿ ਇਹ ਬੰਦੇ ਨੂੰ ਤੁਸੀਂ ਕਿਉਂ ਹਾਇਰ ਕਰਨਾ ਹੈ ਸਪੈਸੀਫਿਕਲੀ। ਤੇ ਜਿੱਦਾਂ ਆਪਾਂ ਪਹਿਲਾਂ ਹੀ ਦੱਸਿਆ ਕਿ 51% ਓਨਰਸ਼ਿਪ ਚਾਹੀਦੀ ਹੈ। ਹੁਣ ਜੇ E2 ਦੇ ਵਿੱਚ ਇੱਕ ਆਹ ਪੋਸੀਬਿਲਿਟੀ ਹੈ ਕਿ ਜੇ ਦੋ ਜਣਿਆਂ ਨੇ ਬਾਹਰੋਂ ਦੀ ਬਿਜ਼ਨਸ ਕਰਨਾ ਤੇ ਉਹ 50-50 ਓਨਰਸ਼ਿਪ ਦੇ ਵਿੱਚ ਵੀ ਆ ਸਕਦੇ ਨੇ ਇੱਥੇ US ਦੇ ਵਿੱਚ। ਸੋ ਪਾਰਟਨਰਸ਼ਿਪ ਬੇਸਿਕਲੀ ਕਰਕੇ ਸਿੱਧੀ ਵੀ ਇਨਵੈਸਟ ਦੋਨੋਂ ਜਣੇ ਮਿਲ ਕੇ ਵੀ ਪਾਰਟਨਰਸ਼ਿਪ ਦੇ ਤੌਰ ਦੇ ਉੱਤੇ ਖੋਲ ਸਕਦੇ ਆ ਜੀ। ਪਰ ਤੁਹਾਡਾ ਜਿਹੜਾ ਟੋਟਲ ਜਿਹੜੇ E2 ਕੰਟਰੀ ਦੀ ਇਨਵੈਸਟਮੈਂਟ ਜਿਹੜੀ ਹੈਗੀ ਆ ਉਹ 50% ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਮਤਲਬ US ਦੇ ਵੀ ਬੰਦੇ ਵਿੱਚ ਮੈਂਬਰ ਹੋ ਸਕਦੇ ਨੇ, ਪਰ ਘੱਟੋ ਘੱਟ 51% ਕੰਟਰੋਲ ਜਿਹੜਾ ਹੈਗਾ ਉਹ E2 ਕੰਟਰੀ ਵਾਲਿਆਂ ਨੇ ਰੱਖਣਾ ਹੈ। ਤੇ ਫਿਰ ਜਿਹੜਾ ਤੁਸੀਂ EMPLOYEE ਦੀ ਗੱਲ ਕੀਤੀ ਸੀ, ਜਿਹੜੇ EMPLOYEE ਨੂੰ ਲੈ ਕੇ ਆਉਂਦੇ ਹੋ, ਇਹ ਜਿਹੜਾ EMPLOYEE ਵੀ ਤੁਸੀਂ ਲੈ ਕੇ ਆਉਂਦੇ ਹੋ, ਇਹ ਤੁਹਾਡਾ ਸਪੈਸ਼ਲ EMPLOYEE ਹੁੰਦਾ। ਇਹ ਇਦਾਂ ਨਹੀਂ ਕਿ ਕੋਈ ਵੀ ਤੁਸੀਂ ਲਿਆਓ ਮਿਨੀਮਮ ਵੇਜ ਵਾਲਾ। ਤੇ ਇਹਨੂੰ ਤੁਸੀਂ ਇਸ EMPLOYEE ਨੂੰ ਕਾਫੀ ਕੰਟਰੋਲ ਰਿਸਪੌਂਸਿਬਿਲਿਟੀ ਦੇਣੀ ਪਊਗੀ, ਜਿਹੜਾ ਕਿ ਤੁਹਾਡੇ ਡੇ ਟੂ ਡੇ ਆਪਰੇਸ਼ਨਸ ਨੂੰ ਰਨ ਕਰੇ। ਸੋ ਇਹਦੇ ਵਿੱਚ ਉਹਦੀ ਕੀ ਉਹਦੀ ਐਕਸਪਰਟੀਜ਼ ਕੀ ਹੈ। ਜਿੱਦਾਂ ਹੁਣ ਆਪਾਂ ਇਟਲੀ ਦੇ ਸਾਡੇ ਕੋਲ ਕਾਫੀ ਕੇਸ ਸੀਗੇ ਜਿਹੜੇ ਨਾ ਵਾਈਨ ਸ਼ਾਪਸ ਵਗੈਰਾ ਵਾਲੇ ਹੁੰਦੇ ਨੇ, ਵਾਈਨ ਇੰਪੋਰਟਰਸ ਵਗੈਰਾ ਹੁੰਦੇ ਨੇ, ਉਸ ਏਰੀਆ 'ਚੋਂ ਕਾਫੀ ਆਉਂਦੇ ਨੇ। ਹੁਣ ਉਹਨਾਂ ਨੂੰ ਕੋਈ ਡਿਗਰੀ ਤਾਂ ਨਹੀਂ ਚਾਹੀਦੀ, ਪਰ ਜਿੱਦਾਂ ਸਮਾਲੀਏ ਵਗੈਰਾ ਜਿਹੜੇ ਹੁੰਦੇ ਨੇ ਵਾਈਨ ਟੇਸਟਿੰਗ ਵਗੈਰਾ ਕਰਦੇ ਨੇ, ਇੱਕ ਕਾਫੀ ਆਪਣੇ ਆਪ 'ਚ ਸਕਿੱਲ ਹੈ ਕਿ ਟੇਸਟ ਕਰਕੇ ਦੱਸ ਦਿੰਦੇ ਨੇ ਕਿ ਕਿੱਦਾਂ ਫਰਮੈਂਟੇਸ਼ਨ ਵਗੈਰਾ ਹੋਈ ਹੈ, ਜਾਂ ਚੰਗੀ ਵਾਈਨ ਕਿਹੜੀ ਹੈ, ਮਾੜੀ ਵਾਈਨ ਕਿਹੜੀ ਹੈ। ਹੁਣ ਤੁਸੀਂ ਇਹ ਵਾਲੀ ਚੀਜ਼ ਦੇ ਵਿੱਚ ਆਰਗਿਊ ਕਰ ਸਕਦੇ ਹੋ ਕਿ ਇਹ ਆਮ ਬੰਦਾ ਤੁਸੀਂ ਲਿਆ ਕੇ ਟ੍ਰੇਨ ਨਹੀਂ ਕਰ ਸਕਦੇ, ਇਹਦੇ ਲਈ ਇੱਕ ਖਾਸ ਸਕਿੱਲ ਚਾਹੀਦੀ ਹੈ। ਫਿਰ ਤੁਹਾਡਾ ਵਾਈਨ ਟੇਸਟ ਕਰਨਾ ਹੁੰਦਾ, ਬਟ ਇੱਕ ਕਾਫੀ ਆਪਣੇ ਆਪ 'ਚ ਵੱਡੀ ਸਕਿੱਲ ਹੈ। ਸੋ ਉਹਦੀ ਸੈਲਰੀ ਕਿੰਨੀ ਦਿੰਦੇ ਹੋ, ਉਹਦਾ ਕੰਪਨਸੇਸ਼ਨ ਕਿੰਨਾ, ਉਹ ਸਾਰੀਆਂ ਤੁਸੀਂ ਇਮੀਗ੍ਰੇਸ਼ਨ ਤੁਹਾਡੀ ਕੰਸੀਡਰ ਕਰੂਗੀ। ਇਹ ਨਹੀਂ ਕਿ ਤੁਸੀਂ ਕਹੋ ਕਿ $14 ਪਰ ਆਵਰ ਤੇ ਰੱਖਤਾ। ਤੇ ਨਾਲੋਂ ਨਾਲ ਤੁਹਾਨੂੰ ਇਹ ਵੀ ਸ਼ੋਅ ਕਰਨਾ ਪਊਗਾ ਕਿ ਇਹ ਜਿਹੜਾ EMPLOYEE ਹੈ ਤੁਹਾਨੂੰ ਇੱਥੋਂ ਸੌਖਾ ਨਹੀਂ ਕਿ ਤੁਸੀਂ ਐਡ ਦੇ ਕੇ ਲੱਭ ਲਓ, ਤੁਹਾਨੂੰ ਇਹਦੀ ਫਾਈਟ ਪਊਗੀ ਕੋਈ ਨਾ ਕੋਈ। ਤੁਹਾਨੂੰ ਹੁਣ ਜਿਹੜੇ ਫਾਰਮ ਆਪਰੇਸ਼ਨ ਵਗੈਰਾ ਸੈੱਟ ਕਰਦੇ ਨੇ, ਵਿਨਯਾਰਡ ਵਗੈਰਾ ਸੈੱਟ ਕਰਦੇ ਨੇ, ਜਿਹੜੇ ਕੋਈ ਵੀ ਇੱਦਾਂ ਦੇ ਸਕਿੱਲ ਵਾਲੇ ਕੰਮ ਆ, ਜਾਂ ਰੈਸਟੋਰੈਂਟਸ ਵਗੈਰਾ ਸੈੱਟ ਕਰਦੇ ਨੇ, ਸ਼ੈਫ ਵਗੈਰਾ ਬੁਲਾਉਂਦੇ ਨੇ, ਉਹਨਾਂ ਨੂੰ ਕਾਫੀ ਸੌਖ ਹੋ ਜਾਂਦੀ ਹੈ। ਜੇ ਹੁਣ ਕਹੋ ਤੁਸੀਂ ਟਰੱਕਿੰਗ ਕੰਪਨੀ ਖੋਲ੍ਹਣੀ ਹੈ, ਉਹਦੇ ਵਿੱਚ ਤੁਹਾਨੂੰ ਜੇ ਤੁਸੀਂ ਕਹੋ ਕਿ ਸਿਰਫ ਆਪਣਾ ਇੱਕ ਟਰੱਕ ਡਰਾਈਵਰ ਹੀ ਚਾਹੀਦਾ, ਉਹ ਤੁਹਾਡਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਣਾ ਜੀ। ਇਸ ਦੇ ਵਿੱਚ ਸੋ ਬੇਸਿਕਲੀ ਆਪਾਂ ਕਹਿ ਸਕਦੇ ਵੀ ਜਿਹੜਾ E2 ਦਾ ਇਕੁਇਵਲੈਂਟ ਜੇ EMPLOYEE ਲੈ ਕੇ ਆਉਣਾ ਕਾਈਂਡ ਆਫ H1 ਵਾਂਗੂ ਹੀ ਸਪੈਸੀਫਾਈਡ ਰੋਲ ਜਿਹੜਾ ਆ ਉਹ ਉਸ ਦੇ ਵਾਂਗੂ ਮਿਲਦਾ ਜੁਲਦਾ ਹੀ ਆ। ਫਿਰ ਇਸ ਹਿਸਾਬ ਦੇ ਨਾਲ ਕੰਮ ਜਿਹਨੂੰ ਤੁਸੀਂ ਲੈ ਕੇ ਆਉਣਾ ਚਾਹੋ ਆਲਮੋਸਟ ਮਿਲਦਾ ਜੁਲਦਾ। H1 ਵੀ ਥੋੜਾ ਜਿਹਾ ਹੋਰ ਟੈਕਨੀਕਲ ਹੋ ਜਾਂਦਾ ਹੈ, ਬਹੁਤ ਜ਼ਿਆਦਾ ਡਿਗਰੀ ਤੇ ਫੋਕਸ ਰਹਿ ਜਾਂਦਾ, ਇਹ 'ਚ ਡਿਗਰੀ ਤੇ ਸਿਰਫ ਫੋਕਸ ਨਹੀਂ ਰਹਿੰਦਾ। ਓਕੇ, ਪਰ ਇਹ ਆ ਵੀ ਬੰਦੇ ਨੇ ਜਿਹੜਾ ਕੰਮ ਕਰਨਾ ਉਹ ਸਪੈਸੀਫਿਕ ਆ ਤੇ ਹਾਇਰ ਲੈਵਲ ਆਫ ਕੰਮ ਜਿਹੜਾ ਉਹਦਾ ਹੈਗਾ ਆ, ਮਿਨੀਮਮ ਵੇਜ ਵਾਲੇ ਕੰਮ ਨੂੰ ਨਹੀਂ ਲੈ ਕੇ ਆ ਸਕਦੇ। ਜੀ ਬਿਲਕੁਲ। ਇਹਦੇ ਵਿੱਚ ਹੁਣ ਤੁਸੀਂ ਨਾ ਜਿੱਦਾਂ ਇਹ ਨਹੀਂ ਕਹਿ ਸਕਦੇ ਕਿ ਇਹ ਬੰਦਾ ਪੰਜਾਬੀ ਬੋਲਦਾ ਜਾਂ ਇਹਨੂੰ ਪੰਜਾਬੀ ਕਲਚਰ ਪਤਾ ਤਾਂ ਕਰਕੇ ਮੈਂ ਲੈ ਕੇ ਆਉਣਾ। ਇਹ ਤੁਹਾਡੀ ਮਤਲਬ ਕਿ ਸਪੈਸ਼ਲ ਰਿਕੁਆਇਰਮੈਂਟ ਨਹੀਂ ਹੈਗੀ। ਬੰਦੇ ਦੇ ਕੰਮ ਦੀ ਕੋਈ ਸਕਿੱਲ ਦੀ ਤੁਹਾਡੀ ਕੋਈ ਰਿਕੁਆਇਰਮੈਂਟ ਚਾਹੀਦੀ ਹੈ। ਓਕੇ, ਤੇ ਇੱਕ ਇਸ ਦੇ ਵਿੱਚ ਆਪਾਂ ਜਦੋਂ ਪਾਰਟਨਰਸ਼ਿਪ ਦੀ ਗੱਲ ਕੀਤੀ ਹੈ ਕਿ ਦੋ ਜਾਣੇ ਜਿਹੜੇ E2 ਕੰਟਰੀਜ਼ ਤੋਂ ਆ, ਉਹ ਦੋਨੋਂ ਜਾਣੇ ਮਿਲ ਕੇ ਵੀ ਇਕੱਠੇ ਵੀ E2 ਵੀਜ਼ਾ ਅਪਲਾਈ ਕਰ ਸਕਦੇ ਆ 50-50 ਪਾਰਟਨਰ ਬਣ ਕੇ, ਕਿ ਦੋਨਾਂ ਨੂੰ ਵੱਖੋ ਵੱਖਰਾ ਬਿਜ਼ਨਸ ਸੈਟਅਪ ਕਰਨਾ ਪੈਣਾ? ਕਰ ਸਕਦੇ ਨੇ 50%, ਕਿਉਂਕਿ ਰਿਕੁਆਇਰਮੈਂਟ ਹੈ, ਰੈਗੂਲੇਸ਼ਨ ਦੇ ਹਿਸਾਬ ਨਾਲ ਕਰ ਸਕਦੇ ਨੇ। ਪਰ ਜੇ ਦੋ ਜਾਣੇ ਕਰਦੇ ਨੇ ਫਿਰ ਤੁਹਾਡੀ ਜੌਬ ਕ੍ਰੀਏਸ਼ਨ ਰਿਕੁਆਇਰਮੈਂਟ ਤੇ ਕੈਪੀਟਲ ਇਨਵੈਸਟਮੈਂਟ ਰਿਕੁਆਇਰਮੈਂਟ ਵੀ ਵੱਧ ਸਕਦੀ ਹੈ, ਕਿਉਂਕਿ ਫਿਰ ਤੁਹਾਨੂੰ ਦੋ ਜਾਣੇ ਨੂੰ ਆਪਣੇ ਆਪ ਨੂੰ ਸੈਲਰੀ ਦੇਣੀ ਪਊਗੀ ਮੈਨੇਜਰੀਅਲ ਡਾਇਰੈਕਟਰ ਰੋਲ ਤੇ। ਠੀਕ ਹੈ, ਕਿਉਂਕਿ ਦੋ ਜਾਣੇ ਦੇ ਨਾਲ ਫਿਰ ਤੁਹਾਡੇ ਫੈਮਿਲੀ ਮੈਂਬਰਸ ਵਗੈਰਾ ਵੀ ਆਉਂਦੇ ਨੇ, ਉਹ ਵੀ ਫਿਰ ਵਰਕ ਪਰਮਿਟ ਵਗੈਰਾ ਸਪਾਊਸ ਨੂੰ ਮਿਲ ਜਾਂਦਾ ਹੈ। ਹਾਂਜੀ, ਸੋ ਫਿਰ ਇਮੀਗ੍ਰੇਸ਼ਨ ਇਹੀ ਚਾਹੁੰਦੀ ਹੈ ਕਿ ਇਨਵੈਸਟਮੈਂਟ ਤੁਹਾਡੀ ਚੰਗੀ ਹੋਵੇ, ਡਬਲ ਹੀ ਹੋਵੇ ਬੇਸਿਕਲੀ। ਸੋ ਜੇ ਦੋ ਜਾਣੇ ਹੁਣ ਇੱਕ ਕਰਕੇ ਆ ਜਾਓ ਤਾਂ ਜਾਂ ਦੋਨੋਂ ਜਾਣੇ ਇੱਕੋ ਬਿਜ਼ਨਸ 'ਚ ਇਕੱਠੇ ਹੋ ਕੇ ਆ ਜਾਓ, ਸੋ ਕਾਈਂਡ ਆਫ ਅਮਾਊਂਟ ਤੁਹਾਡਾ ਓਨਾ ਹੀ ਜਿਹੜਾ ਉਹ ਲੱਗਣਾ ਹੈਗਾ। ਇਹ ਨਾ ਵੀ ਸੋਚੀਏ ਵੀ 1.5 ਲੱਖ ਦੇ ਵਿੱਚ ਦੋ ਜਾਣੇ ਜਿਹੜੇ ਆ ਜਾਣ,
ਪਰ ਉਹ 1.5 ਲੱਖ ਪਰ ਪਰਸਨ ਮਿਨੀਮਮ ਇੱਕ ਹਿਸਾਬ ਦੇ ਨਾਲ ਇੰਨਾ ਕੁ ਦੇਖਿਆ ਜਾਂਦਾ ਆ। ਅਤੇ ਪੀਰੀਅਡ ਆਫ ਸਟੇ ਜਿਹੜਾ ਇਸ ਵੀਜ਼ੇ ਦੇ ਉੱਤੇ, ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਸੀ, 2 ਸਾਲ ਦਾ ਜਿਹੜਾ ਹੁੰਦਾ ਆ। ਸੋ ਇਸ ਨੂੰ ਵੀ ਹੋਰ ਜਿਹੜਾ ਐਕਸਪਲੇਨ ਕਰ ਦਿਓ। ਤੁਹਾਨੂੰ ਐਟ ਅ ਟਾਈਮ 2 ਸਾਲ ਐਂਟਰੀ ਮਿਲਦੀ ਹੈ। ਜਿੱਦਾਂ ਟੂਰਿਸਟ ਵੀਜ਼ੇ ਵਾਲਾ ਹੁੰਦਾ ਨਾ ਕਿ 10 ਸਾਲ ਦਾ ਵੀਜ਼ਾ ਮਿਲ ਗਿਆ, ਜਦੋਂ ਵੀ ਆਉਂਗੇ 6 ਮਹੀਨੇ ਮਿਲਦੇ ਆ। ਤੇ ਉਹਦੇ ਵਿੱਚ ਵੀ ਤੁਹਾਨੂੰ 5 ਸਾਲ ਦਾ ਵੀਜ਼ਾ ਮਿਲਦਾ। ਜਦੋਂ ਵੀ ਤੁਸੀਂ ਆਉਂਦੇ ਹੋ ਤੁਹਾਨੂੰ 2 ਸਾਲ ਦੀ ਐਂਟਰੀ ਦਿੰਦੇ ਆ। ਇਹਨੂੰ 2 ਸਾਲ ਨੂੰ ਤੁਸੀਂ ਐਕਸਟੈਂਡ ਕਰ ਸਕਦੇ ਹੋ ਜਿੰਨੀ ਦੇਰ ਮਰਜ਼ੀ। ਜਿੰਨੀ ਦੇਰ ਤੁਸੀਂ ਸਹੀ ਬਿਜ਼ਨਸ ਕਰੋ, ਹਾਇਰਿੰਗ ਵਗੈਰਾ ਤੁਹਾਡੀ ਚੱਲਦੀ ਰਹੇ, ਉਨੀ ਦੇਰ ਤੁਸੀਂ ਇਹਨੂੰ ਐਕਸਟੈਂਡ ਕਰਦੇ ਰਹਿ ਸਕਦੇ ਹੋ। ਤੇ ਬੇਸਿਕਲੀ ਹਾਂਜੀ ਇਹੀ ਹੈ ਕਿ ਬਿਜ਼ਨਸ ਚੱਲਦਾ ਰਹੇ ਤੁਹਾਡਾ ਤੇ ਕੋਈ ਪ੍ਰੋਬਲਮ ਨਹੀਂ ਹੋਊਗੀ। ਤੇ ਜਦੋਂ ਤੁਸੀਂ ਬਾਹਰ ਜਾਂਦੇ ਹੋ, ਟਰੈਵਲ ਕਰਦੇ ਹੋ, ਫਿਰ ਤੁਸੀਂ ਵਾਪਸ ਬਾਰਡਰ ਤੇ ਆਉਂਦੇ ਹੋ, ਟੂਰਿਸਟ ਵੀਜ਼ੇ ਵਾਂਗੂ ਤੁਹਾਨੂੰ ਜਿੱਦਾਂ ਉਹ 'ਚ 6 ਮਹੀਨੇ ਦੀ ਐਂਟਰੀ ਦਿੰਦੇ ਆ, ਇੱਦਾਂ ਹੀ ਤੁਹਾਨੂੰ ਇਹਦੇ ਵਿੱਚ 2 ਸਾਲ ਦੀ ਐਂਟਰੀ ਦੇ ਦਿੰਦੇ ਨੇ। ਜੇ ਤੁਸੀਂ ਬਾਹਰ ਜਾਣਾ ਨਹੀਂ ਮੰਗਦੇ ਹੋ, ਫਿਰ ਜਿੱਦਾਂ ਟੂਰਿਸਟ ਵੀਜ਼ੇ ਵਾਲਿਆਂ ਨੂੰ ਇੱਥੇ ਐਕਸਟੈਂਸ਼ਨ ਫਾਈਲ ਕਰਨੀ ਪੈਂਦੀ ਹੈ, ਇੱਦਾਂ ਹੀ ਤੁਸੀਂ E2 ਦੀ 2 ਸਾਲ ਦੀ ਐਕਸਟੈਂਸ਼ਨ ਫਾਈਲ ਕਰ ਸਕਦੇ ਹੋ। ਜੀ ਠੀਕ ਆ। ਉੱਦਾਂ ਟਰੈਵਲਿੰਗ 2 ਸਾਲ ਦੇ ਵਿਚਾਲੇ ਵੀ ਉਹ ਟਰੈਵਲ ਤਾਂ ਕਰ ਹੀ ਸਕਦੇ ਨੇ, ਰਾਈਟ? 2 ਸਾਲ ਦੇ ਵਿੱਚ ਟਰੈਵਲ ਬਿਲਕੁਲ ਕਰ ਸਕਦੇ ਨੇ, ਪਰ ਜੇ ਉਹ ਬਾਹਰ ਜਾਂਦੇ ਨੇ ਉਹਨਾਂ ਦੇ ਕੋਲ ਵੈਲਿਡ ਵੀਜ਼ਾ ਹੋਣਾ ਚਾਹੀਦਾ ਵਾਪਸ ਆਉਣ ਲਈ। ਓਕੇ, ਵਿਦਿਨ ਦੈਟ ਜਿਹੜਾ ਉਹ ਸਟਿਪੂਲੇਟਡ ਟਾਈਮ ਦੇ ਵਿਦਿਨ ਜਿਹੜਾ ਉਹ ਉਹਨਾਂ ਨੂੰ ਆਉਣਾ ਵਾਪਸ ਜਿਹੜਾ ਉਹ ਪਊਗਾ। ਅਤੇ ਜੇ ਮੰਨ ਲਓ ਵੀ ਕੋਈ ਗਿਆ ਆ ਬਾਹਰ ਅਤੇ 2 ਇਅਰਸ ਉਹਦੇ ਉੱਥੇ ਬਾਹਰ ਜਾ ਕੇ ਲੈਪਸ ਹੋ ਗਏ ਆ, ਕੀ ਉਹ ਫਿਰ ਬਾਹਰੋਂ ਅਪਲਾਈ ਉਹਨੂੰ ਦੁਬਾਰਾ ਕਰਨਾ ਪੈਣਾ ਹੈ, ਦੁਬਾਰਾ ਮੁੜ ਕੇ ਇਸ 'ਤੇ ਵਾਪਸ ਆਉਣ ਦੇ ਲਈ ਅਮਰੀਕਾ ਦੇ ਵਿੱਚ? ਨਹੀਂ ਜੀ, ਇਹ ਬਿਜ਼ਨਸ ਵਾਲਿਆਂ ਲਈ ਵੀਜ਼ਾ। ਜਿੱਦਾਂ ਹੁਣ ਮੰਨ ਲਓ 5 ਸਾਲ ਦਾ ਮਿਲ ਗਿਆ, ਉਹਦਾ ਇੱਥੇ ਵੀ ਬਿਜ਼ਨਸ ਚੱਲ ਰਿਹਾ, ਉੱਥੇ ਵੀ ਬਿਜ਼ਨਸ ਚੱਲ ਰਿਹਾ। ਐਸਾ ਕੋਈ ਰਿਕੁਆਇਰਮੈਂਟ ਨਹੀਂ ਕਿ ਉਹਨੂੰ 2 ਸਾਲ, ਉਹਨੂੰ ਜੇ ਉਹਦੇ ਕੋਲ 5 ਸਾਲ ਦਾ ਵੀਜ਼ਾ, ਜਦੋਂ ਮਰਜ਼ੀ ਆ ਜਾ ਸਕਦਾ ਹੈ, ਆਪਣਾ ਬਿਜ਼ਨਸ ਇੱਥੇ ਚਲਾਉਂਦਾ ਰਹਿ ਸਕਦਾ। ਜਦੋਂ ਵੀ ਉਹ ਆਊਗਾ ਜਾਂ ਆਊਗੀ, ਉਹਨੂੰ 2 ਸਾਲ ਦੀ ਐਂਟਰੀ ਦਿੱਤੀ ਜਾਊਗੀ। ਠੀਕ ਹੈ। ਅਤੇ ਸੋ ਬਿਲਕੁਲ ਸਰੋਤਿਓ, ਅੱਜ ਜਿਹੜਾ ਆਪਾਂ E2 ਵੀਜ਼ਾ ਜਿਹੜਾ ਖਾਸ ਕਰਕੇ ਅਜਿਹੇ ਮੁਲਕ ਜਿਨ੍ਹਾਂ ਦੇ ਨਾਲ ਅਮਰੀਕਾ ਦੀ ਟਰੀਟੀ ਹੈਗੀ ਆ ਵੀ ਤੁਸੀਂ ਬੇਸਿਕਲੀ ਘੱਟ ਇਨਵੈਸਟਮੈਂਟ ਦੇ ਉੱਤੇ ਇੱਥੇ ਅਮਰੀਕਨ ਜਿਹੜੇ ਆ ਤੁਹਾਨੂੰ ਕੰਮ ਕਰਨ ਦਾ, ਬਿਜ਼ਨਸ ਕਰਨ ਦਾ ਜਿਹੜਾ ਉਹ ਮੌਕਾ ਮਿਲਦਾ। ਇਹ ਦੱਸ ਜਾਈਏ, ਇਹ ਨਾਨ ਇਮੀਗਰੈਂਟ ਵੀਜ਼ਾ ਆ, ਇਹ ਇਮੀਗਰੈਂਟ ਜਿਹੜਾ ਉਹ ਵੀਜ਼ਾ ਨਹੀਂ ਆ। ਹਾਂ, ਇਸ ਤੋਂ ਬਾਅਦ ਦੇ ਵਿੱਚ ਰਸਤੇ ਤੁਹਾਡੇ ਲਈ ਜ਼ਰੂਰ ਜਿਹੜੇ ਆ ਉਹ ਖੁੱਲ੍ਹ ਜਾਂਦੇ ਨੇ ਵੀ ਤੁਸੀਂ ਇੱਥੇ ਪੱਕੇ ਇਮੀਗਰੈਂਟ ਵੀ ਜਿਹੜੇ ਆ ਉਹ ਹੋ ਜਾਓ। ਸੋ ਹੋਰ ਟਰਮ ਐਂਡ ਕੰਡੀਸ਼ਨਸ ਜਿਹੜੇ ਆ E2 ਸਟੇਟਸ ਨੂੰ ਮੇਨਟੇਨ ਰੱਖਣ ਦੇ ਲਈ ਕੀ ਜਿਹੜੀਆਂ ਹੈਗੀਆਂ ਨੇ? ਜੀ, ਇਹਦੇ ਵਿੱਚ ਮੇਨ ਇੱਕ ਉਹ ਦੇਖਦੇ ਨੇ ਕਿ ਜਿਹੜਾ ਤੁਸੀਂ ਬਿਜ਼ਨਸ ਉਹਨਾਂ ਨੂੰ ਇੱਕ ਵਾਰੀ ਦੱਸਿਆ ਸੀਗਾ, ਐਕਟੀਵਿਟੀ ਦੱਸੀ ਸੀਗੀ, ਤੇ ਤੁਸੀਂ ਉਹੀ ਕਰ ਸਕਦੇ ਹੋ। ਫੋਰ ਐਗਜ਼ਾਮਪਲ, ਜੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਈਸਕ੍ਰੀਮ ਪਾਰਲਰ ਖੋਲੂੰਗਾ ਤੇ ਮੈਂ ਉਹੀ ਚਲਾ ਸਕਦਾ, ਉਹਦਾ ਮਤਲਬ ਇਹ ਨਹੀਂ ਕਿ ਮੈਂ ਉਸ ਤੋਂ ਬਾਅਦ ਇੰਡੀਅਨ ਰੈਸਟੋਰੈਂਟ ਖੋਲ੍ਹ ਲਵਾਂ। ਉਹਨੂੰ ਉਹ ਸਬਸਟੈਂਸ਼ੀਅਲ ਚੇਂਜ ਮੰਨਦੇ ਨੇ। ਜੇ ਤੁਹਾਡੀ ਸਬਸਟੈਂਸ਼ੀਅਲ ਜਾਂ ਮਟੀਰੀਅਲ ਚੇਂਜ ਹੋਵੇ, ਤੁਹਾਨੂੰ ਨਵਾਂ ਬਿਜ਼ਨਸ ਵਿੱਚ ਪਾਉਣ ਲਈ, ਜਾਂ ਤੁਸੀਂ ਕੋਈ ਤੁਹਾਡਾ ਪਲਾਨ ਚੇਂਜ ਹੋ ਗਿਆ, ਫਿਰ ਤੁਹਾਨੂੰ ਨਾ ਦੁਬਾਰਾ ਪਟੀਸ਼ਨ ਫਾਈਲ ਕਰਨੀ ਪੈਂਦੀ ਹੈ, ਅਪਡੇਟ ਕਰਾਉਣੇ ਪੈਂਦੇ ਨੇ। ਠੀਕ ਹੈ। ਤੇ ਫਿਰ ਤੁਸੀਂ ਉਸੇ ਬਿਜ਼ਨਸ ਥੱਲੇ ਕੰਮ ਕਰ ਸਕਦੇ ਹੋ ਜਿੱਥੇ ਤੁਸੀਂ ਅਪਰੂਵ ਹੋਏ ਹੋ, ਜਿਹੜਾ ਤੁਸੀਂ ਦੱਸਿਆ ਸੀਗਾ ਉਹਨਾਂ ਨੂੰ। ਪਰ ਜਿਹੜਾ ਤੁਹਾਡਾ ਸਪਾਊਸ ਹੈਗਾ, ਜਿਹੜਾ E2 ਮੇਨ ਵੀਜ਼ੇ ਹੋਲਡਰ ਜਿਹੜਾ ਸਪਾਊਸ ਆ, ਉਹਨੂੰ ਉਹ ਓਪਨ ਐਂਡਡ ਵਰਕ ਪਰਮਿਟ ਦਿੰਦੇ ਨੇ। ਉੱਤੇ ਐਸਾ ਕੋਈ ਰਿਸਟ੍ਰਿਕਸ਼ਨ ਨਹੀਂ, ਪਰ ਤੁਹਾਨੂੰ ਉਹੀ ਕਰਨਾ ਪਊਗਾ ਜੋ ਤੁਸੀਂ ਦੱਸੋਗੇ। ਓਕੇ। ਜੇ ਤੁਹਾਡਾ ਬਿਜ਼ਨਸ ਚੇਂਜ ਹੋ ਜਾਂਦਾ, ਬਿਜ਼ਨਸ ਮਾਡਲ ਚੇਂਜ ਹੋ ਜਾਂਦਾ, ਕੰਪਨੀ ਐਕਵਾਇਰ ਹੋ ਜਾਂਦੀ ਹੈ, ਤੁਸੀਂ ਐਕਸਪੈਂਡ ਕਰਦੇ ਹੋ, ਫਿਰ ਤੁਹਾਨੂੰ ਇਮੀਗ੍ਰੇਸ਼ਨ ਕੋਲ ਵਾਪਸ ਜਾ ਕੇ ਪੇਪਰ ਵਗੈਰਾ ਅਪਡੇਟ ਕਰਾਉਣੇ ਪਊਗੇ। ਓਕੇ। ਅਤੇ ਜਿਹੜੇ E2 ਵੀਜ਼ੇ ਦਾ ਮੇਨ ਮੁੱਖ ਪਟੀਸ਼ਨ ਕਰਤਾ ਆ, ਉਸ ਦੇ ਜਿਹੜੇ ਸਪਾਊਸ ਆ, ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਆ, ਉਹ ਉਸ ਦੇ ਉੱਤੇ ਵੀ ਲਿਮਿਟ ਹੁੰਦੀ ਆ, ਸਾਲ ਦਾ, 2 ਸਾਲ ਦਾ, ਜਾਂ ਕਿੱਦਾਂ ਉਹਨਾਂ ਦਾ ਜਿਹੜਾ ਹੁੰਦਾ ਆ? ਤਕਰੀਬਨ ਇਹ 2-2 ਸਾਲ ਦੇ ਵਰਕ ਪਰਮਿਟ ਦਿੰਦੇ ਨੇ। ਤੇ ਓਬਵੀਅਸਲੀ ਜਿੰਨੀ ਦੇਰ E2 ਵੀਜ਼ੇ ਮੇਨ ਬੰਦੇ ਨੂੰ ਮਿਲਿਆ, ਉਨੀ ਦੇਰ ਉਹਨਾਂ ਨੂੰ ਡਿਪੈਂਡੈਂਟ ਨੂੰ ਐਂਟਰੀ ਹੈ। ਜਦੋਂ 1 ਸਾਲ ਬਚਿਆ ਤੇ ਇਹਨਾਂ ਦਾ ਵੀ 1 ਸਾਲ ਹੀ ਐਂਟਰੀ ਦਿਓਗੇ। ਤੇ ਜਿਹੜਾ ਇਹ ਵਰਕ ਵੀਜ਼ਾ ਹੈਗਾ, ਇਹਦੀ ਖਾਸੀਅਤ ਇਹ ਹੈ ਕਿ ਸਪਾਊਸ ਨੂੰ ਮਿਲਦਾ, ਬੱਚਿਆਂ ਨੂੰ ਨਹੀਂ ਮਿਲਦਾ। ਤੇ ਇਹਦੇ ਜਿਹੜੇ ਵਰਕ ਪਰਮਿਟ ਦੀ ਕੋਈ ਐਸਾ ਰਿਸਟ੍ਰਿਕਸ਼ਨ ਨਹੀਂ ਹੈਗੀ ਕਿ ਤੁਸੀਂ ਕਿਹੜੇ ਕਿੱਤੇ 'ਚ ਕੰਮ ਕਰਨਾ। ਤੁਹਾਡੀ ਮਰਜ਼ੀ ਆ ਕਿ ਤੁਸੀਂ ਕੰਮ ਕਰਨਾ ਜਾਂ ਨਹੀਂ ਕਰਨਾ, ਘਰੇ ਵੀ ਬੈਠੇ ਰਹਿ ਸਕਦੇ ਹੋ, ਜਿਹੜੀ ਮਰਜ਼ੀ ਚੀਜ਼ 'ਚ ਕੰਮ ਕਰ ਸਕਦੇ ਹੋ। ਇਨਫੈਕਟ ਤੁਸੀਂ ਆਪਣਾ ਵੀ ਬਿਜ਼ਨਸ ਚਲਾ ਸਕਦੇ ਹੋ। ਠੀਕ ਆ। ਸੋ ਜਿਹੜਾ ਮੁੱਖ ਪਟੀਸ਼ਨ ਕਰਤਾ ਹੈ, ਉਹ ਜਿਹੜਾ ਉਹਨੇ ਬਿਜ਼ਨਸ ਕਿਹਾ ਹੈ, ਉਹਨੂੰ ਉਹਦੇ ਵਿੱਚ ਹੀ ਕੰਮ ਕਰਨਾ ਪੈਣਾ, ਪਰ ਸਪਾਊਸ ਜਿਹੜਾ ਆ ਉਹਨਾਂ ਦਾ ਘਰ ਵਾਲਾ ਜਾਂ ਘਰ ਵਾਲੀ ਆ, ਉਹ ਕੋਈ ਵੀ ਹੋਰ ਬਿਜ਼ਨਸ ਵੀ ਚਲਾ ਸਕਦਾ ਆ। ਪਰ ਜਿਹੜਾ ਕੋਈ ਇੱਕ ਆਇਆ ਹੈ ਉੱਥੇ, ਉਹ ਚਾਹੁੰਦਾ ਵੀ ਮੈਂ ਮਲਟੀਪਲ ਬਿਜ਼ਨਸਿਸ ਕਰਾਂ, ਕੀ ਇਸ ਦੀ ਵੀ ਆਪਸ਼ਨ ਇਸ ਦੇ ਵਿੱਚ ਹੈਗੀ ਆ, ਜਾਂ ਸਿਰਫ ਇੱਕ ਹੀ ਬਿਜ਼ਨਸ ਬੰਦਾ ਜਿਹੜਾ E2 ਦੇ ਉੱਤੇ ਆਇਆ ਉਹ ਕਰ ਸਕਦਾ ਹੈ? ਤੁਸੀਂ ਆਪਣੀ ਕੰਪਨੀ ਇਹਦੇ ਕਾਫੀ ਤਰੀਕੇ ਆ ਜਾਂਦੇ ਨੇ, ਡਿਪੈਂਡ ਕਰਦਾ ਕਿ ਆਪਾਂ ਸਟਰਕਚਰਿੰਗ ਕਿਸ ਹਿਸਾਬ ਨਾਲ ਕਰਦੇ ਹਾਂ। ਜ਼ਿਆਦਾਤਰ ਇਹ ਹੈ ਕਿ ਤੁਸੀਂ ਜੇ ਮਲਟੀਪਲ ਬਿਜ਼ਨਸਿਸ ਕਰਨੇ ਨੇ, ਤੁਸੀਂ ਇੱਕ E2 ਅੰਬਰੇਲਾ ਕੰਪਨੀ ਖੋਲ ਕੇ ਉਹਦੇ ਥੱਲੇ ਡਿਫਰੈਂਟ ਕੰਪਨੀਆਂ ਖੋਲ ਕੇ ਮਲਟੀਪਲ ਬਿਜ਼ਨਸ ਚਲਾ ਸਕਦੇ ਹੋ, ਜਾਂ ਫਿਰ ਤੁਸੀਂ ਆਪ ਆਪਣੇ ਇੱਕ ਬਿਜ਼ਨਸ ਚਲਾ ਸਕਦੇ ਹੋ ਜਿਹਦੀ ਤੁਸੀਂ ਪੂਰੀ ਕੰਪਲਾਇੰਸ ਰੱਖੋ, ਕਿਉਂਕਿ ਬਿਜ਼ਨਸ ਦੀ ਕੰਪਲਾਇੰਸ ਵੀ ਫਿਰ ਹੁੰਦੀ ਆ। ਤੁਸੀਂ ਇਹ ਨਹੀਂ ਕਿ ਫਿਰ ਮੈਂ 1099 ਰੱਖ ਲੈਣਾ, ਕੈਸ਼ ਤੇ ਬੰਦੇ ਰੱਖ ਲੈਣੇ ਆ। ਤੁਹਾਨੂੰ W2 ਫੁੱਲ ਟਾਈਮ ਬੰਦੇ ਰੱਖਣੇ ਪੈਣੇ ਨੇ, ਜਿਹੜੀ ਕਿ ਟਰੱਕਿੰਗ ਵਾਲੇ ਬਿਜ਼ਨਸ 'ਚ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ, ਹੈ ਨਾ। ਫਿਰ ਇਹ ਹੈ ਕਿ ਇੱਕ ਬੰਦਾ, ਇੱਕ ਸਪਾਊਸ ਆਵੇ ਜਿਹੜਾ ਮੇਨ ਪੂਰਾ ਪ੍ਰੋਪਰ ਖਾਨਾ ਪੂਰਤੀ ਕਰਕੇ ਬਿਜ਼ਨਸ ਕਰੇ,
ਤੇ ਦੂਜਾ ਜਿਹੜਾ ਸਪਾਊਸ ਹੈ ਉਹਨੂੰ ਓਪਨ ਐਂਡਡ ਜਿਹੜਾ ਵਰਕ ਪਰਮਿਟ ਹੈ ਉਹਦੇ ਨਾਲ ਉਹ ਆਪਣੀ ਮਰਜ਼ੀ ਨਾਲ ਫਿਰ ਜਿਹੜੇ ਕੰਮ ਚਲਾਣੇ ਆ ਉਹ ਚਲਾਵੇ। ਉਹ ਚਲਾ ਸਕਦਾ ਹੈ ਜੀ, ਬਿਲਕੁਲ। ਅਤੇ ਸਰੋਤਿਓ ਤੁਸੀਂ ਵੀ ਜੇ ਕੈਨੇਡੀਅਨ ਸਿਟੀਜ਼ਨ ਹੋ ਜਾਂ ਇਹ ਜਿਹੜੇ ਮੁਲਕਾਂ ਦੇ ਨਾਮ ਜਿਹੜੇ ਦੱਸੇ ਆ ਜਿਨ੍ਹਾਂ ਦੇ ਨਾਲ ਅਮਰੀਕਾ ਦੀ E2 ਵਾਲੀ ਟਰੀਟੀ ਹੈਗੀ ਆ, ਤੁਸੀਂ ਵੀ ਸੋਚ ਰਹੇ ਹੋ ਵੀ ਅਮਰੀਕਾ ਦੇ ਵਿੱਚ ਤੁਸੀਂ ਆਉਣਾ ਚਾਹੁੰਦੇ ਹੋ, ਰਸਤਾ ਲੱਭ ਰਹੇ ਹੋ, ਸੋ E2 ਵੀਜ਼ੇ ਦੇ ਨਾਲ, ਇਨਵੈਸਟਮੈਂਟ ਵੀਜ਼ੇ ਦੇ ਨਾਲ ਤੁਹਾਡੇ ਕੋਲ ਇੱਥੇ ਅਮਰੀਕਾ ਦੇ ਵਿੱਚ ਆਉਣ ਦਾ ਮੌਕਾ ਆ। ਲਗਾਤਾਰ ਜਿੰਨੀ ਦੇਰ ਤੱਕ ਬਿਜ਼ਨਸ ਚਲਾਉਂਦੇ ਹੋ ਤੁਸੀਂ ਕੰਮ ਕਰ ਸਕਦੇ ਹੋ। ਤੁਸੀਂ ਸਲਾਹ ਲੈਣਾ ਚਾਹੁੰਦੇ ਹੋ ਇਸ ਚੀਜ਼ ਦੇ ਬਾਰੇ ਤਾਂ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਕੰਸਲਟੇਸ਼ਨ ਜਿਹੜੀ ਉਹ ਤੁਸੀਂ ਜ਼ਰੂਰ ਕਰੋ। ਇਹਨਾਂ ਦਾ ਫ਼ੋਨ ਨੰਬਰ, ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰਨ ਦੇ ਲਈ 4159090503, 4159090503। ਅਤੇ ਜੇ ਤੁਸੀਂ ਆਊਟ ਆਫ ਕੰਟਰੀ ਇਹਨਾਂ ਨੂੰ ਕੰਟੈਕਟ ਕਰ ਰਹੇ ਹੋ ਤਾਂ ਅੱਗੇ US ਦਾ ਕੰਟਰੀ ਕੋਡ 1 ਹੈਗਾ ਆ, 4159090503, 141590900503 ਦੇ ਉੱਤੇ। ਅਤੇ ਅਕਸਰ ਜਿਹੜਾ ਬੰਦਾ ਇੱਥੇ ਆਇਆ ਇਨਵੈਸਟਮੈਂਟ ਜਿਹੜੀ ਉਹ ਕਰ ਰਿਹਾ ਉਹਦਾ ਇਨ ਦੀ ਐਂਡ ਮਕਸਦ ਇਹ ਵੀ ਹੁੰਦਾ ਆ, ਚਲੋ ਇੱਕ ਤਾਂ ਬਿਜ਼ਨਸ ਦੇ ਵਿੱਚ ਮੁਨਾਫਾ ਤਾਂ ਉਹਨਾਂ ਦਾ ਮੁੱਖ ਜਿਹੜਾ ਹੈਗਾ ਹੀ ਹੈਗਾ ਆ ਵੀ ਆਪਾਂ ਇੱਥੇ ਪੱਕੇ ਵੀ ਜਿਹੜਾ ਹੋ ਜਾਈਏ। ਫਿਰ E2 ਤੋਂ ਬਾਅਦ ਦੇ ਵਿੱਚ ਫਿਰ ਨੈਕਸਟ ਸਟੈਪ EB5 ਰਹਿੰਦਾ। ਜੀ ਬਿਲਕੁਲ, ਮੈਂ ਇੱਥੇ 2-3 ਚੀਜ਼ਾਂ ਐਡ ਕਰਨਾ ਚਾਹੁੰਦਾ। ਆਫ ਕੋਰਸ ਤੁਹਾਡਾ ਇਰਾਦਾ ਪੱਕੇ ਹੋਣ ਦਾ ਹੀ ਹੋ ਸਕਦਾ ਹੈ, ਪਰ ਉਹਨਾਂ ਦੀ ਇਹ ਰਿਕੁਆਇਰਮੈਂਟ ਹੈ ਕਿ ਐਟ ਦਾ ਟਾਈਮ ਆਫ ਐਂਟਰਿੰਗ ਤੁਹਾਡੀ ਇੱਦਾਂ ਦੀ ਰਿਕੁਆਇਰਮੈਂਟ ਨਹੀਂ ਹੋਣੀ ਚਾਹੀਦੀ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜਿਹੜਾ ਨੇ ਆ ਕੇ ਕਈ ਕਹਿੰਦੇ ਨੇ ਕਿ ਮੈਂ ਆ ਕੇ ਵਿਆਹ ਕਰ ਲਿਆ 90 ਡੇਜ਼ ਬਾਅਦ ਮੇਰਾ ਮਨ ਚੇਂਜ ਹੋ ਗਿਆ, ਉਹਨੂੰ ਐਕਸੈਪਟੇਬਲ ਮੰਨਦੇ ਨੇ। ਮਤਲਬ ਤੁਸੀਂ ਰਾਈਟ ਵੇ, ਜੇ ਤੁਹਾਨੂੰ ਉੱਥੇ ਸਵਾਲ ਪੁੱਛਿਆ ਜਾਵੇ ਕਿ ਤੁਸੀਂ ਉੱਥੇ ਪੱਕੇ ਰਹਿਣਾ ਚਾਹੁੰਦੇ ਹੋ, ਜੇ ਤੁਹਾਨੂੰ ਗ੍ਰੀਨ ਕਾਰਡ ਦਿੱਤਾ ਜਾਵੇ ਤੁਸੀਂ ਲੈਣਾ ਚਾਹੋਗੇ, ਤੇ ਤੁਹਾਨੂੰ ਉਹਦਾ ਜਵਾਬ ਨਾ ਹੀ ਦੇਣਾ ਪਊਗਾ। ਤੇ ਫਿਰ ਜਿਹੜੇ E2 ਵਾਲੇ ਆਪਾਂ ਕਈ ਵਾਰੀ ਦੇਖਦੇ ਹਾਂ ਕਿ ਉਹਨਾਂ ਦੇ ਆਲਰੇਡੀ ਰਿਸ਼ਤੇਦਾਰ ਵਗੈਰਾ ਇੱਥੇ US ਦੇ ਵਿੱਚ ਹੀ ਹੁੰਦੇ ਨੇ, ਉਹਨਾਂ ਨੇ ਫੈਮਿਲੀ ਬੇਸ ਪਟੀਸ਼ਨ ਕੀਤੀ ਹੁੰਦੀ ਹੈ, ਨੰਬਰ ਆਉਣ ਵਾਲਾ ਹੁੰਦਾ, ਮਤਲਬ ਕਈ ਸਾਰੀਆਂ ਆਪਸ਼ਨਸ ਨਿਕਲ ਜਾਂਦੀਆਂ। ਉੱਥੋਂ ਦੀ ਤੁਹਾਨੂੰ ਫੈਮਿਲੀ ਬੇਸ ਤੋਂ ਮਿਲ ਸਕਦਾ ਹੈ। ਜੇ ਤੁਹਾਡਾ ਕੋਈ ਨਹੀਂ ਹੈਗਾ, ਤੁਸੀਂ ਆਪਣੇ ਬੇਸ 'ਤੇ ਲੈਣਾ, ਫਿਰ ਤੁਹਾਨੂੰ EB5 ਫਾਈਲ ਕਰਨਾ ਚਾਹੀਦਾ, ਉਹੀ 9 ਲੱਖ 1.8 ਮਿਲੀਅਨ। ਹੁਣ ਇਹਦੇ ਵਿੱਚ ਜਦੋਂ ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰਦੇ ਹੋ, ਬੇਸਿਕਲੀ ਇਹ ਤੁਹਾਨੂੰ ਕਾਫੀ ਸਾਰੀਆਂ ਨਾ ਮਲਟੀਪਲ ਕੰਸਲਟੇਸ਼ਨ ਕਰਨੀਆਂ ਪਊਗੀਆਂ, ਜਿਹਦੇ ਵਿੱਚ ਕਿ ਹਰੇਕ ਕੰਸਲਟੇਸ਼ਨ ਦੇ ਵਿੱਚ ਆਪਾਂ ਕੋਈ ਨਾ ਕੋਈ ਚੀਜ਼ ਆਪਾਂ ਕਿ ਇਹ ਵਾਲੇ ਬਿਜ਼ਨਸ ਦੀ ਆਹ ਚੀਜ਼ ਐਡਜਸਟਮੈਂਟ ਕਰਨੀ ਹੈ। ਕਿ ਬਿਜ਼ਨਸ ਦੀ ਸਟਰਕਚਰਿੰਗ ਕਰਦੇ ਕਰਦੇ ਸਾਨੂੰ ਕਈ ਵਾਰੀ ਟਾਈਮ ਲੱਗ ਜਾਂਦਾ ਹੈ ਕਿ ਡਿਪੈਂਡਿੰਗ ਕੇਸ ਕੰਪਲੈਕਸਿਟੀ ਦਾ ਬਿਜ਼ਨਸ ਤੁਸੀਂ ਖੋਲ੍ਹਣਾ ਜੀ। ਸੋ ਪਹਿਲਾਂ ਤੁਹਾਨੂੰ ਪੂਰਾ ਜਿਹੜਾ ਨਾ ਉਹ ਪਲਾਨ ਫਾਈਨਲਾਈਜ਼ ਕਰਨਾ ਪੈਂਦਾ ਹੈ ਕਿ ਕੀ ਹੈਗਾ, ਤੇ ਇੱਕ ਵਾਰੀ ਤੁਹਾਡੀਆਂ ਸਾਰੀਆਂ ਉਹ ਚੀਜ਼ਾਂ ਸ਼ਾਰਟ ਟਰਮ, ਲੌਂਗ ਟਰਮ ਪਲਾਨ, 1 ਈਅਰ ਇਮੀਗ੍ਰੇਸ਼ਨ ਨੂੰ ਵੀ ਦੱਸਣਾ ਪੈਂਦਾ, 1 ਈਅਰ, 3 ਈਅਰ, 5 ਈਅਰ ਪਲਾਨ ਕੀ ਹੈਗਾ। ਜਦੋਂ ਤੁਹਾਡੇ ਉਹ ਸਾਰੇ ਇੱਕ ਵਾਰੀ ਫਾਈਨਲਾਈਜ਼ ਹੋ ਜਾਂਦੇ ਨੇ, ਫਿਰ ਉਹਦੇ ਨਾਲ ਤੁਸੀਂ ਆਪਣਾ ਜਿਹੜਾ ਪਰਮਾਨੈਂਟ ਵੀਜ਼ੇ ਵਾਲਾ ਜਿਹੜਾ ਪਲਾਨ ਹੈ ਉਹਨੂੰ ਹੈਜ ਕਰਦੇ ਹੋ। ਸੋ ਇਹ ਸਾਰਾ ਤੁਹਾਨੂੰ ਇਹ ਨਹੀਂ ਕਿ ਤੁਹਾਨੂੰ ਇਹਨੂੰ ਰਾਤੋਂ ਰਾਤ ਇਹਦੀ ਇਨਫੋਰਮੇਸ਼ਨ ਮਿਲ ਜਾਣੀ ਹੈ, ਕਿ ਬਿਜ਼ਨਸ ਵੀ ਉੱਤੇ ਥੱਲੇ ਜਾਂਦੇ ਰਹਿੰਦੇ ਨੇ, ਜੌਬ ਕ੍ਰੀਏਸ਼ਨ। ਹੁਣ ਜਿਹੜਾ ਤੁਸੀਂ ਕਹੋ ਕਿ ਪੱਕਾ ਬਿਜ਼ਨਸ ਕਰਨਾ ਹੈ, EB5 ਕਰਨਾ ਹੈ, EB5 ਦੀਆਂ ਹੁਣ ਜਿਹੜੀਆਂ ਹੈਗੀਆਂ ਉਹ ਹੈਗੀਆਂ ਕਿ ਜਦੋਂ ਤੁਸੀਂ ਪੈਸੇ ਇਨਵੈਸਟ ਕਰਦੇ ਹੋ 9 ਲੱਖ ਹੋਣੇ ਚਾਹੀਦੇ ਨੇ, 10 ਜੌਬਸ ਤੁਸੀਂ ਕ੍ਰੀਏਟ ਕਰਨੀਆਂ। ਉਹ ਜਿਹੜੇ 9 ਲੱਖ ਹੈਗੇ ਉਹ ਤੁਸੀਂ ਇਹ ਨਹੀਂ ਕਿ E2 ਬਿਜ਼ਨਸ ਚੋਂ ਅਰਨ ਕਰਕੇ E2 ਬਿਜ਼ਨਸ ਹੀ ਵਾਪਸ ਪਾ ਦਿੱਤੇ। ਮਤਲਬ EB5 ਦੀ ਰਿਕੁਆਇਰਮੈਂਟ ਹੈ ਕਿ ਪੈਸਾ ਇੰਡੀਪੈਂਡੈਂਟ ਬਿਜ਼ਨਸਾਂ ਤੋਂ ਆਉਣਾ ਚਾਹੀਦਾ ਹੈ। ਮਤਲਬ EB5 ਲਈ ਤੁਹਾਨੂੰ ਇੱਕ ਨਵਾਂ ਹੋ ਸਕਦਾ ਕਿ ਤੁਹਾਨੂੰ ਨਵਾਂ ਬਿਜ਼ਨਸ ਇੱਕ ਖੋਲ੍ਹਣਾ ਪਵੇ, ਜਿਹਦੇ ਵਿੱਚ ਤੁਹਾਨੂੰ ਕਲੀਨ ਦੁਬਾਰਾ ਫਿਰ $9 ਲੱਖ ਇਨਵੈਸਟ ਕਰਨੇ ਪਊਗੇ ਅਤੇ 10 ਜੌਬਸ ਉਹ ਨਵੇਂ ਬਿਜ਼ਨਸ ਤੁਹਾਨੂੰ ਕ੍ਰੀਏਟ ਕਰਨੀਆਂ ਪਊਗੀਆਂ। ਜੀ ਜੀ ਬਿਲਕੁਲ। ਸੋ ਮੌਕਾ ਤੁਹਾਨੂੰ ਅਮਰੀਕਾ ਦਿੰਦਾ ਹੈ, ਪਰ ਨਾਲ ਦੇ ਨਾਲ ਨਿਗਰਾਨੀ ਵੀ ਤੁਹਾਡੇ ਉੱਤੇ ਰੱਖਦਾ ਹੈ। ਚੱਜ ਦੇ ਨਾਲ ਦੇਖਦੇ ਹਾਂ ਵੀ ਤੁਸੀਂ ਸਹੀ ਤਰੀਕੇ ਦੇ ਨਾਲ ਸਾਰਾ ਕੁਝ ਰਨ ਕਰ ਰਹੇ ਆ ਜਾਂ ਨਹੀਂ ਕਰ ਰਹੇ। ਇਨ ਦੀ ਐਂਡ ਕਿਹੜੇ ਮੁਲਕ ਨੂੰ ਜਿਹੜੇ ਡਾਲਰ ਆ ਉਹ ਪਿਆਰੇ ਨਹੀਂ ਆ, ਸਾਰਿਆਂ ਨੂੰ ਪਿਆਰੇ ਆ, ਅਮਰੀਕਾ ਵੀ ਉਹਨਾਂ ਦੇ ਵਿੱਚੋਂ ਇੱਕ ਆ। ਸੋ ਜੇ ਤੁਹਾਡੇ ਕੋਲ ਇੱਦਾਂ ਦੀ ਰਾਸ਼ੀ ਪਈ ਆ, ਤੁਸੀਂ ਅਮਰੀਕਾ ਵੱਲ ਨੂੰ ਰੁੱਖ ਕਰਨਾ ਚਾਹੁੰਦੇ ਹੋ, ਤੁਸੀਂ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਆ, ਜਿਹੜੇ ਯੂਰਪ ਦੇ ਕਾਫੀ ਮੁਲਕ ਨੇ, ਕੈਨੇਡਾ ਜਿਨ੍ਹਾਂ ਦੇ ਵਿੱਚ ਹੈਗਾ ਆ, ਚਾਹੇ ਉਹ ਟਰੱਕਰ ਆ, ਚਾਹੇ ਕਿਸੇ ਵੀ ਪੇਸ਼ੇ ਦੇ ਨਾਲ ਜਿਹੜਾ ਜੁੜਿਆ ਹੋਇਆ, ਤੁਸੀਂ ਇੱਥੇ ਆ ਕੇ ਜੇ ਉਹ ਬਿਜ਼ਨਸ ਦੇ ਆਧਾਰ ਦੇ ਉੱਤੇ ਇੱਧਰ ਆਉਣਾ ਚਾਹੁੰਦੇ ਹੋ, ਬਿਜ਼ਨਸ ਇੱਥੇ ਅਮਰੀਕਾ 'ਚ ਕਰਨਾ ਚਾਹੁੰਦੇ ਹੋ, ਤਾਂ ਉਸ ਦੇ ਲਈ ਇਹਨਾਂ ਨੇ ਰਸਤਾ ਜਿਹੜਾ ਉਹ ਜ਼ਰੂਰ ਬਣਾ ਕੇ ਰੱਖਿਆ ਆ। ਸੋ ਉਸ ਦੇ ਬਾਰੇ ਹੋਰ ਤੁਹਾਨੂੰ ਵੀ ਕੋਈ ਜਿਹੜੀ ਜਾਣਕਾਰੀ ਚਾਹੀਦੀ ਹੋਵੇ ਜਾਂ ਇਮੀਗ੍ਰੇਸ਼ਨ ਦੇ ਹੋਰ ਵੀ ਕਿਸੇ ਮਸਲੇ ਦੇ ਬਾਰੇ ਤੁਸੀਂ ਸਲਾਹ ਲੈਣੀ ਚਾਹੁੰਦੇ ਹੋ, ਤਾਂ ਤੁਸੀਂ ਅਪਾਇੰਟਮੈਂਟ ਆਪਣੀ ਜਿਹੜੀ ਅਟਰਨੀ ਜੇ ਟੇਰਕੀਆਣਾ ਹੋਣਾ ਦਾ ਜੋ ਬਣਾ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ 4159090503। ਅਤੇ ਆਪਾਂ ਅਟਰਨੀ ਟੇਰਕੀਆਣਾ ਜੀ ਇੱਕ ਆਪਾਂ ਬ੍ਰੇਕ ਲੈਂਦੇ ਹਾਂ ਹੁਣ, ਅਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜੇ ਉਹ ਆਪਾਂ ਹਾਜ਼ਰ ਹੁੰਦੇ ਹਾਂ। ਸਰੋਤਿਓ ਫਿਰ ਤੁਹਾਡੇ ਜਿਹੜੇ ਸਵਾਲ ਆ ਉਹ ਆਪਾਂ ਲਵਾਂਗੇ। ਕਾਲ ਕਰਨ ਦੇ ਲਈ ਸਟੂਡੀਓ 'ਚ ਨੰਬਰ ਹੈ 408-272-5200, 4082725200। ਅਤੇ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਇੱਕ ਹੀ ਸਵਾਲ ਪੁੱਛਣਾ, ਅਤੇ ਜਲਦੀ ਜਿਹੜਾ ਉਹ ਤੁਸੀਂ ਉਦੋਂ ਸਵਾਲ ਪੁੱਛਿਓ। ਅਤੇ ਆਪਾਂ ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 ਜੇਕਰ ਤੁਸੀਂ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀ ਐਪਲੀਕੇਸ਼ਨ ਭਰਨ ਵਿੱਚ ਦੇਰੀ ਕਰ ਗਏ ਹੋ ਜਾਂ ਤੁਹਾਡੀ ਇੰਸ਼ੋਰੈਂਸ ਕੈਂਸਲ ਹੋ ਗਈ ਹੈ ਜਾਂ ਕੈਲੀਫੋਰਨੀਆ ਵਿੱਚ ਨਵੇਂ ਮੂਵ ਹੋਏ ਹੋ ਤਾਂ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 ਟੈਕਸ ਭਰਨ ਦੇ ਲਈ ਫਾਰਮ 1095A ਜਾਂ 3895 ਜ਼ਰੂਰੀ ਹੈ। ਜੇ ਤੁਹਾਡੇ ਕੋਲ ਇਹ ਮਿਸਪਲੇਸ ਹੋ ਗਿਆ ਹੈ ਜਾਂ ਤੁਹਾਨੂੰ ਅਜੇ ਤੱਕ ਨਹੀਂ ਮਿਲਿਆ ਤਾਂ ਇਹ ਟੈਕਸ ਫਾਰਮਸ ਲੈਣ ਦੇ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। सुनो जी, ਅੱਜ ਤੇ ਕੁਝ ਖੱਟਾ ਮਿੱਠਾ ਤੇ ਕਰਾਰਾ ਕਰਾਰਾ ਖਾਣ ਦਾ ਦਿਲ ਕਰਦਾ ਹੈ। ਕੀ ਖਾਓਗੇ ਅੱਜ? ਲਓ ਫਿਰ ਚੱਕੋ ਫੋਨ ਤੇ ਕਰੋ ਆਰਡਰ ਆਪਣੇ ਨਾਲ ਦੇ ਸ਼ਿਕਾਗੋ ਪੀਜ਼ਾ ਟਵਿਸਟ ਤੇ। ਹੁਣੇ 2 ਨਵੇਂ ਫਲੇਵਰਸ ਕੱਢੇ ਨੇ ਇਹਨਾਂ ਨੇ, ਅਚਾਰੀ ਪੀਜ਼ਾ ਤੇ ਮਨਚੂਰੀਅਨ ਪੀਜ਼ਾ। ਭਾਵੇਂ ਚਿਕਨ ਵਾਲਾ ਮੰਗਵਾਓ ਤੇ ਭਾਵੇਂ ਪਨੀਰ ਵਾਲਾ, ਵਿੰਗਾ ਦੀ ਤੇ ਗੱਲ ਹੀ ਕੋਈ ਹੋਰ ਹੈ। ਬਸ ਉਂਗਲੀਆਂ ਚੱਟਦੇ ਰਹੋ। ਨਾਲ ਹੀ ਮੈਂ ਆਰਡਰ ਕਰਦੀ ਹਾਂ ਇਹਨਾਂ ਦਾ ਸਪੈਸ਼ਲ ਸ਼ਾਹੀ ਪਨੀਰ ਤੇ ਬਟਰ ਚਿਕਨ ਪਾਸਤਾ। ਬੱਚੇ ਬੜੇ ਸ਼ੌਕ ਨਾਲ ਖਾਂਦੇ ਨੇ। ਜੀ ਹਾਂ, ਸ਼ਿਕਾਗੋ ਪੀਜ਼ਾ ਟਵਿਸਟ ਦੀ ਨਵੀਂ ਲੁੱਕ ਤੇ ਨਵੇਂ ਸਵਾਦਾਂ ਨੂੰ ਇੰਜੋਏ ਕਰੋ। ਇੱਥੇ ਹਰ ਰੋਜ਼ ਐਗਲੈਸ ਡੋ ਅਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕੀਤੇ ਜਾਂਦੇ ਨੇ। ਵੈਜ ਅਤੇ ਨਾਨ ਵੈਜ ਪੀਜ਼ਾਸ ਦਾ ਸਵਾਦ ਲੈਣ ਲਈ ਆਪਣੀ ਨੀਅਰੈਸਟ ਲੋਕੇਸ਼ਨ ਤੇ ਫੋਨ ਕਰੋ। ਫ੍ਰੈਜ਼ਨੋ ਵਿੱਚ 2 ਲੋਕੇਸ਼ਨਸ, ਸ਼ਾਹ ਅਤੇ ਮਾਰਕਸ ਦੇ ਕਾਰਨਰ ਤੇ, ਕਿੰਗਸ ਕੈਨੀਅਨ ਅਤੇ ਕਲੋਵਿਸ ਦੇ ਕਾਰਨਰ ਤੇ, ਹੰਡਨ ਅਤੇ ਕਲੋਵਿਸ ਦੇ ਕਾਰਨਰ ਤੇ, ਸੈਲਮਾ ਵਿੱਚ ਮੈਕਾਲ ਐਵੇਨਿਊ ਤੇ ਅਤੇ ਵਿਜ਼ਾਲੀਆ ਵਿੱਚ ਮੂਨੀ ਬੁਲੇਵਰਡ ਤੇ। ਵਧੇਰੇ ਜਾਣਕਾਰੀ ਲਈ ਅਤੇ ਆਨਲਾਈਨ ਆਰਡਰ ਕਰਨ ਲਈ ਲੌਗਇਨ ਕਰੋ chicagospizzatwist.com ਤੇ। ਸਵਾਦ ਦਾ ਅਸਲੀ ਬਾਦਸ਼ਾਹ ਸ਼ਿਕਾਗੋਜ਼ ਪੀਜ਼ਾ ਟਵਿਸਟ। ਖੁਸ਼ੀਆਂ ਦੇ ਰੰਗ ਮਾਣੋ ਕਰੀ ਹਾਊਸ ਵਾਲਿਆਂ ਦੇ ਸੰਗ ਐਸਲਨ ਤੇ ਵੈਸਟ ਕਾਰਨਰ ਤੇ। ਨਾਰਥ ਪੁਆਇੰਟ ਇਵੈਂਟ ਸੈਂਟਰ 200 ਬੰਦਿਆਂ ਵਾਲੀ ਗੈਦਰਿੰਗ ਦੀ ਕੋਈ ਵੀ ਪਾਰਟੀ ਕਰ ਸਕਦੇ ਹੋ। ਇੱਕੋ ਜਗ੍ਹਾ ਤੇ ਖਾਣਾ ਤੇ ਡੈਕੋਰੇਸ਼ਨ ਦਾ ਵੀ ਪ੍ਰਬੰਧ ਹੈ ਤੇ ਉਹ ਵੀ ਸਾਰਾ ਕੁਝ ਡਿਸਕਾਊਂਟ ਰੇਟ ਤੇ। ਓਪਨ ਏਰੀਆ ਪੈਟੀਓ ਵੀ ਹੈ। 300 ਕਾਰਾਂ ਦੀ ਖੁੱਲੀ ਪਾਰਕਿੰਗ। ਕੜੀ ਹਾਊਸ ਵਾਲਿਆਂ ਦਾ ਹੁਣ ਦੂਸਰਾ ਰੈਸਟੋਰੈਂਟ ਵੀ ਖੁੱਲ ਗਿਆ ਹੈ। 50 ਬੰਦਿਆਂ ਤੋਂ ਲੈ ਕੇ 5000 ਬੰਦਿਆਂ ਦੀ ਪੂਰੇ ਕੈਲੀਫੋਰਨੀਆ ਦੇ ਵਿੱਚ ਇੱਕੋ ਸਮੇਂ ਕੇਟਰਿੰਗ ਕਰਦੇ ਨੇ। ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਲੈਣ ਲਈ ਹਰਮਨ ਬਾਵਾ ਨੂੰ ਕਾਲ ਕਰੋ 747 258 8820 747-258-8820 559 558 8643 559-558-8643। ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ, ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ, ਜਿਵੇਂ ਕਿ ਆਇਲ ਚੇਂਜਸ, ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ, ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਜੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559-485-1140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 5594851140। ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਹਰ ਤਰ੍ਹਾਂ ਦੇ ਇਮੀਗ੍ਰੇਸ਼ਨ, ਫੈਮਿਲੀ ਲਾਅ, ਸਟੇਟ ਪਲੈਨਿੰਗ ਦੀਆਂ ਜ਼ਰੂਰਤਾਂ ਦੇ ਲਈ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਵਸੀਹਤ, ਪਾਵਰ ਆਫ ਅਟਰਨੀ, ਡਾਈਵੋਰਸ ਕੇਸਿਸ ਅਤੇ ਇਮੀਗ੍ਰੇਸ਼ਨ ਦੇ ਹਰ ਤਰ੍ਹਾਂ ਦੇ ਕੇਸਿਸ ਦਾ ਕੰਮ ਕਰਦੇ ਹਨ। ਕਾਲ ਅਟਰਨੀ ਇਕਬਾਲ ਸਿੰਘ ਬੈਂਸ 5598901007 559-890-1007 559-890-1007। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੇਨਿਊ ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 559-255-1299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ
ਸਿੱਧੂ ਟਰੱਕ ਲਾਈਨ ਬੇਕਰਸਫੀਲਡ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਡਰਾਈਵ ਵੈਨ ਡ੍ਰੌਪ ਐਂਡ ਹੁੱਕ ਦੇ ਲੋਡਸ ਹਨ, ਇੱਕ ਸੱਸ ਹੋਵੇ ਲੋਡ ਹਨ ਅਤੇ ਟੀਮ ਡਰਾਈਵਰਸ ਦੇ ਲਈ ਕੈਲੀਫੋਰਨੀਆ ਤੋਂ ਕੈਂਸਸ, ਟੈਕਸਸ ਅਤੇ ਜਾਰਜੀਆ ਦੇ ਡੈਡੀਕੇਟਿਡ ਰਾਊਟ ਹਨ। ਸਾਰਾ ਕੰਮ ਡਰਾਈਵ ਵੈਨ ਡ੍ਰੌਪ ਐਂਡ ਹੁੱਕ ਦਾ ਹੈ। ਬੇਕਰਸਫੀਲਡ ਦੇ ਇਲਾਕੇ ਦੇ ਵਿੱਚ ਲੋਕਲ ਡਰਾਈਵਰਸ ਵੀ ਹਾਇਰ ਕਰਦੇ ਹਨ ਜੋ ਰੋਜ਼ਾਨਾ ਘਰ ਆ ਸਕਦੇ ਹਨ। ਵਧੀਆ ਤਨਖਾਹ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ ਕੁਲਵੰਤ ਸਿੱਧੂ 6616671188। ਵੇਰਕਾ ਵੱਲੋਂ ਪੇਸ਼ ਹੈ ਤੁਹਾਡੇ ਸਾਰਿਆਂ ਦੇ ਲਈ ਬਹੁਤ ਹੀ ਵਧੀਆ ਬਾਸਮਤੀ ਰਾਈਸ 20 ਪਾਉਂਡ ਦੇ ਬੈਗ ਹੁਣ ਤੁਹਾਡੇ ਨਜ਼ਦੀਕੀ ਪੰਜਾਬੀ ਇੰਡੀਅਨ ਗਰੋਸਰੀ ਸਟੋਰਸ ਦੇ ਉੱਤੇ ਪਹੁੰਚ ਚੁੱਕੇ ਹਨ। ਇਹ ਬੈਗਣ ਦੇ ਨਾਲ ਇੱਕ ਵੇਰਕਾ ਦਾ ਗੁਲਾਬ ਜਾਮੁਨ ਬਾਕਸ ਬਿਲਕੁਲ ਮੁਫਤ। ਅੱਜ ਹੀ ਆਪਣੇ ਨਜ਼ਦੀਕੀ ਪੰਜਾਬੀ ਸਟੋਰ ਦੇ ਉੱਤੇ ਪਹੁੰਚੋ ਅਤੇ ਵੇਰਕਾ ਬਾਸਮਤੀ ਰਾਈਸ 20 ਪਾਉਂਡ ਦਾ ਬੈਗ ਖਰੀਦੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦੀ ਵਿਸ਼ੇਸ਼ ਗੱਲਬਾਤ। ਅੱਜ ਹੈਗੀ ਹੈ ਜੀ 17 ਅਪ੍ਰੈਲ ਸ਼ਨੀਚਰਵਾਰ। ਹਰ ਸ਼ਨੀਚਰਵਾਰ ਨੂੰ ਆਪਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ ਅਤੇ ਆਪਣੇ ਨਾਲ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਜਿਹੜੇ ਉਹ ਜੁੜ ਚੁੱਕੇ ਨੇ। ਅਟਰਨੀ ਟੇਰਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਬਿਲਕੁਲ ਸਰੋਤਿਓ, ਅੱਜ ਦੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਜਿਹੜੇ US ਵੀਜ਼ਾ ਜਿਹੜੇ ਟਰੱਕਰਸ ਆ ਜਾਂ ਕੈਨੇਡੀਅਨਸ ਆ ਉਹ ਜਿਹੜਾ ਲੈਣਾ ਚਾਹੁੰਦੇ ਆ ਇਨਵੈਸਟਮੈਂਟ ਦੇ ਬੇਸ ਦੇ ਉੱਤੇ ਥੋੜ੍ਹੀ ਇਨਵੈਸਟਮੈਂਟ ਜਿਹੜੇ EB-5 ਦੇ ਨਾਲੋਂ E2 ਵੀਜ਼ੇ ਬਾਰੇ ਜਿਹੜੀ ਉਹ ਅੱਜ ਆਪਾਂ ਜਾਣਕਾਰੀ ਦਿੱਤੀਆਂ। ਇਕੱਲੇ ਕੈਨੇਡੀਅਨ ਨਹੀਂ, ਹੋਰ ਵੀ ਬਹੁਤ ਸਾਰੇ ਮੁਲਕ ਜਿੱਦਾਂ ਮੈਂ ਪੁੱਛਿਆ ਸੀਗਾ, ਯੂਰਪ ਦੇ ਵੀ ਤਕਰੀਬਨ ਸਾਰੇ ਮੁਲਕ, ਇਟਲੀ ਦੇ ਵਿੱਚ ਵੀ ਬਹੁਤ ਸਾਰੇ ਆਪਣੇ ਲੋਕ ਰਹਿੰਦੇ ਆ, ਸਪੇਨ 'ਚ ਵੀ ਹੈਗੇ ਆ, ਗ੍ਰੀਸ 'ਚ ਵੀ ਹੈਗੇ ਆ। ਉਹਨਾਂ ਦੇ ਲਈ ਵੀ ਇਹ ਜਿਹੜਾ ਰਸਤਾ ਆ ਉਹ ਖੁੱਲ੍ਹਾ ਹੈਗਾ ਆ। ਸੋ ਜੇ ਉਹ US ਦਾ ਵੀਜ਼ਾ ਜਿਹੜਾ ਉਹ ਲੈਣਾ ਚਾਹੁੰਦੇ ਆ ਅਤੇ ਇੱਥੇ ਆ ਕੇ ਆਪਣਾ ਬਿਜ਼ਨਸ ਸੈਟਅਪ ਕਰਨਾ ਚਾਹੁੰਦੇ ਨੇ। ਸੋ ਉਹ ਪ੍ਰੋਗਰਾਮ ਦੇ ਪਹਿਲੇ ਹਿੱਸੇ ਨੂੰ ਜਿਹੜਾ ਤੁਸੀਂ ਧਿਆਨ ਦੇ ਨਾਲ ਜਿਹੜਾ ਉਹ ਜ਼ਰੂਰ ਸੁਣਿਓ ਜੇ ਪਹਿਲਾਂ ਤੁਸੀਂ ਮਿਸ ਕਰ ਗਏ ਹੋ। ਸੋ YouTube Facebook ਦੇ ਉੱਤੇ ਜਿਹੜਾ ਪ੍ਰੋਗਰਾਮ ਬਾਅਦ 'ਚ ਪਿਆ ਰਹਿਣਾ, ਪੋਡਕਾਸਟ ਦੇ ਵਿੱਚ ਪੰਜਾਬੀ ਰੇਡੀਓ USA ਦੀ ਐਪ ਦੇ ਉੱਤੇ ਪਿਆ ਰਹਿਣਾ ਆ। ਸੋ ਉਸ ਨੂੰ ਜਿਹੜਾ ਤੁਸੀਂ ਜ਼ਰੂਰ ਸੁਣਿਓ। ਐਪ ਤੁਸੀਂ ਸਾਡੀ ਜਿਹੜੀ ਆ iTunes ਤੋਂ ਜਿਹੜਾ ਐਪ ਸਟੋਰ, ਐਪਲ ਐਪ ਸਟੋਰ ਅਤੇ ਗੂਗਲ ਦੇ ਪਲੇ ਸਟੋਰ ਤੋਂ ਪੰਜਾਬੀ ਰੇਡੀਓ USA ਸਰਚ ਕਰਕੇ ਜਿਹੜਾ ਆ ਉਹ ਤੁਸੀਂ ਉਸ ਨੂੰ ਡਾਊਨਲੋਡ ਕਰ ਸਕਦੇ ਹੋ। ਅਤੇ ਆਓ ਹੁਣ ਆਪਾਂ ਕਾਲਸ ਲੈਣੀਆਂ ਸ਼ੁਰੂ ਕਰਾਂਗੇ। ਅਤੇ ਕਾਲ ਕਰਨ ਦੇ ਲਈ ਨੰਬਰ 408-272-5200 4082725200। ਅਤੇ ਇੱਕ ਵਾਰੀ ਫਿਰ ਜਿਹੜੇ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ, ਇਸ ਜਿਹੜਾ ਹੁਣ ਜਦੋਂ ਆਪਾਂ ਤੁਹਾਡੀਆਂ ਕਾਲਸ ਲੈਣੀਆਂ ਆ ਤੁਸੀਂ ਇੱਕ ਹੀ ਸਵਾਲ ਜਿਹੜਾ ਉਹ ਪੁੱਛਣਾ ਆ ਅਤੇ ਟਰਾਈ ਕਰੋ ਜਲਦੀ ਤੋਂ ਜਲਦੀ ਆਪਣਾ ਸਵਾਲ ਤੁਸੀਂ ਪੁੱਛ ਸਕਿਓ। ਅਤੇ ਆਓ ਵਾਰੀ ਵਾਰੀ ਸਿਰ ਕਾਲ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸੰਦੀਪ ਸਿੰਘ ਇੱਕ ਜੀ ਸੌਰੀ ਗੱਲ ਕੱਟਣ ਲਈ। ਕਾਫੀ ਲੋਕਾਂ ਦਾ ਸੇਮ ਜਿਹੜਾ ਸਵਾਲ ਹੁੰਦਾ, ਮੈਂ ਪਹਿਲਾਂ ਹੀ ਦੱਸ ਦਿੰਦਾ ਕਿ ਜਿਹੜੇ ਪ੍ਰੋਸੈਸਿੰਗ ਟਾਈਮ ਹੈ ਉਹ ਇੱਕ ਵਾਰੀ ਮੈਂ ਪਹਿਲਾਂ ਹੀ ਦੱਸ ਦਿੰਦਾ ਤਾਂ ਕਿ ਕਾਫੀ ਸਾਰੇ ਲੋਕਾਂ ਦੇ ਜਿਹੜੇ ਉਹ ਸਵਾਲ ਹੈ ਉਹ ਆਨਸਰ ਹੋ ਜਾਣ ਜੀ। ਜਿਹੜੇ US ਸਿਟੀਜ਼ਨ ਦੇ ਅਨਮੈਰਿਡ ਜਿਹੜੇ ਬੱਚੇ ਨੇ ਉਹਨਾਂ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਚੱਲ ਰਿਹਾ ਉਹ ਹੈਗਾ ਅਕਤੂਬਰ 2014। ਤੁਹਾਡੀ 7 ਕੁ ਸਾਲ ਦੀ ਵੇਟ ਹੈ। ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਜਿਹੜੇ ਸਪਾਊਸ ਨੇ ਉਹ ਉਹਨਾਂ ਦਾ ਟਾਈਮ ਚੱਲ ਰਿਹਾ ਕਰੰਟ, ਉਹ ਇੱਥੇ ਐਡਜਸਟਮੈਂਟ ਕਰ ਸਕਦੇ ਨੇ। ਜੇ ਉਹ ਬਾਹਰ ਵੇਟ ਕਰ ਰਹੇ ਨੇ ਉਹਨਾਂ ਨੂੰ ਵੇਟ ਕਰਨੀ ਪਊਗੀ। ਜਿੱਦਾਂ ਆਪਾਂ ਦੱਸਿਆ ਕਿ ਕੌਂਸੂਲੇਟ ਬੰਦ ਹੋ ਗਏ ਨੇ, ਹੁਣ ਫਿਰ ਦੁਬਾਰਾ ਇੰਟਰਵਿਊਜ਼ ਕਾਫੀ ਕੈਂਸਲ ਹੋ ਗਈਆਂ। ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਸਪਾਊਸ ਉਹਨਾਂ ਨੂੰ ਕੋਈ ਪਹਿਲ ਨਹੀਂ, ਉਹਨਾਂ ਨੂੰ ਵੇਟ ਕਰਨੀ ਪੈਣੀ ਹੈ। ਅਤੇ ਜਿਹੜੇ ਫਿਰ ਗ੍ਰੀਨ ਕਾਰਡ ਹੋਲਡਰ ਦੇ ਅਡਲਟ ਬੱਚੇ ਨੇ ਪਰ ਅਨਵਿਆਹੇ, ਉਹਨਾਂ ਦਾ ਟਾਈਮ ਚੱਲ ਰਿਹਾ ਅਗਸਤ 2015, ਮਤਲਬ ਕਿ ਉਹਨਾਂ ਨੂੰ ਵੀ ਉਹੀ 7 ਕੁ ਸਾਲ ਦੀ ਵੇਟ ਹੈ। ਅਤੇ ਜਿਹੜੇ ਫਿਰ US ਸਿਟੀਜ਼ਨ ਦੇ ਮੈਰਿਡ ਬੱਚੇ ਨੇ ਉਹਨਾਂ ਦਾ ਟਾਈਮ ਚੱਲ ਰਿਹਾ ਹੈ ਅਗਸਤ 2008, ਉਹਨਾਂ ਨੂੰ 12-13 ਸਾਲ ਦੀ ਵੇਟ ਹੈ। ਅਤੇ ਜਿਹੜੇ ਭੈਣ ਭਰਾਵਾਂ ਵਾਲੇ ਕੇਸ ਹੈ ਉਹ April 2005 ਵਾਲੇ ਚੱਲ ਰਹੇ ਨੇ ਅਤੇ ਉਹਨਾਂ ਨੂੰ 16-17 ਸਾਲ ਦੀ ਵੇਟ ਹੈ। ਸੋ ਬੇਸਿਕਲੀ ਤੁਹਾਡੀ ਬੈਸਟ ਕੇਸ ਸਿਨੈਰੀਓ ਦੇ ਵਿੱਚ ਤੁਹਾਡੀ 7-8 ਸਾਲ ਤੋਂ ਲੈ ਕੇ 15-16 ਸਾਲ ਤੱਕ ਦੀ ਇਹ ਜਿਹੜੀ ਵੇਟ ਹੈਗੀ ਹੈ। ਜਿਹੜੇ ਸਾਡੇ ਪਿਛਲੀ ਐਪੀਸੋਡ ਸੀਗੀ ਅਤੇ ਇਹ ਐਪੀਸੋਡ ਇਹਦੇ ਵਿੱਚ ਕੁਛ ਚੇਂਜ ਨਹੀਂ ਹੋਇਆ। ਜੇ ਕੁਛ ਚੇਂਜ ਹੋਇਆ ਅਤੇ ਉਹ ਇਹ ਚੇਂਜ ਹੋਇਆ ਕਿ ਜਿਹੜੇ ਕੌਂਸੂਲੇਟ ਸੀਗੇ
ਉਹਨਾਂ ਨੇ ਜਿਹੜੀ ਘਰਦਿਆਂ ਦੀ ਜਿਹੜੀ ਇੰਟਰਵਿਊ ਕਰਦੇ ਸੀਗੇ ਪੇਰੈਂਟਸ ਵਾਲੇ ਦੀ, ਕਾਫੀ ਸਾਰੇ ਮੇਰੇ ਕਲਾਇੰਟ ਸੀਗੇ, ਉਹਨਾਂ ਦੀ ਇੰਟਰਵਿਊ ਉਹਨਾਂ ਨੇ ਕੈਂਸਲ ਕਰਤੀ ਹੈ। ਬਾਇਓਮੈਟ੍ਰਿਕਸ ਵਗੈਰਾ ਉਹਨਾਂ ਨੇ ਇੰਡੀਆ ਦੇ ਵਿੱਚ ਕੈਂਸਲ ਕਰਤੇ ਨੇ, ਕਿਉਂਕਿ ਇੰਡੀਆ ਦੇ ਵਿੱਚ ਕੋਵਿਡ ਦੇ ਕਹਿੰਦੇ ਨਵੇਂ ਕੇਸ ਆ ਰਹੇ ਨੇ, ਤੇ ਹੁਣ ਜਿਹੜੀਆਂ ਉਹ ਇੰਟਰਵਿਊ ਆ ਉਹ ਦੁਬਾਰਾ ਰੀਸਕੈਜੂਲ ਕਰੂਗੇ, ਤੇ ਮਤਲਬ ਉਹਨਾਂ ਨੇ 2-3 ਮਹੀਨੇ ਹੋਰ ਦੁਬਾਰਾ ਉਹਨਾਂ ਨੇ ਬੰਦ ਕਰ ਦਿੱਤਾ ਹੈ ਜਿਹੜੀ ਐਮਬੈਸੀ ਹੈ। ਸੋ ਤੁਸੀਂ ਜਦੋਂ ਜਾਂਦੇ ਹੋ ਬੰਬੇ ਵਗੈਰਾ ਜੇ ਕਿਤੇ ਜਾਂਦੇ ਹੋ, ਪਹਿਲਾਂ ਫੋਨ ਕਰਕੇ ਜਾਇਓ, ਪੁੱਛ ਕੇ ਜਾਇਓ ਕਿ ਇੰਟਰਵਿਊ ਵਗੈਰਾ ਹੋਣੀ ਹੈ ਕਿ ਨਹੀਂ ਹੋਣੀ ਹੈ, ਭੁਲੇਖੇ 'ਚ ਨਾ ਰਹੋ। ਕਾਫੀ ਸਾਰੇ ਕੇਸ ਉਹਨਾਂ ਨੇ ਬੰਦ ਕਰਤੇ ਨੇ ਹੁਣ। ਇਹ ਸਿਰਫ ਤੇ ਸਿਰਫ ਜਿਹੜੇ ਮਾਪੇ ਦੇ ਕੇਸ ਦੇ ਵਿੱਚ ਆ, ਜਿਹੜੇ ਵਿਆਹ ਵਾਲੇ ਆ ਜਾਂ ਉਹ ਵਾਲੇ ਚੱਲ ਰਹੀਆਂ ਨੇ ਇੰਟਰਵਿਊਜ਼? ਮੈਨੂੰ ਜਿਹੜਾ ਪਰਸਨਲੀ ਮੇਰੇ ਕਲਾਇੰਟ ਸੀਗੇ ਅਜੇ ਤਾਂ ਮਾਪੇ ਵਾਲਿਆਂ ਦੇ ਕੈਂਸਲ ਹੋਏ ਨੇ, ਤੇ ਵਿਆਹ ਵਾਲੇ ਦੇ ਵੀ, ਕਿਉਂਕਿ ਬਾਇਓਮੈਟ੍ਰਿਕ ਸੈਂਟਰ ਹੀ ਉਹਨਾਂ ਨੇ ਬੰਦ ਕਰ ਦਿੱਤੇ ਨੇ। ਓਕੇ, ਸੋ ਹੁਣ ਦੇਖਦੇ ਆ ਕਿ ਕਿੰਨੀ ਕੁ ਅੱਗੇ ਜਾਂਦਾ ਹੈ। ਗ੍ਰੀਨ ਕਾਰਡ ਹੋਲਡਰ ਵਾਲੇ ਜਿਹੜੇ ਸਪਾਊਸ ਸੀਗੇ ਉਹਨਾਂ ਨੂੰ ਫੇਰ ਦੁਬਾਰਾ ਉਹਨਾਂ ਨੇ ਹੋਲਡ ਤੇ ਪਾ ਦਿੱਤਾ ਹੈ, ਤੇ ਜਿਹੜੇ ਵਿਆਹ ਵਾਲੇ ਜਿਹੜੇ US ਸਿਟੀਜ਼ਨ ਦੇ ਸਪਾਊਸ ਜਾਂ ਮਾਈਨਰ ਬੱਚੇ ਸੀਗੇ ਉਹਨਾਂ ਦਾ ਅਜੇ ਸਾਨੂੰ ਇਨਫੋਰਮੇਸ਼ਨ ਨਹੀਂ, ਦੇਖਦੇ ਆ ਕਿ ਉਹਨਾਂ ਦੇ ਵੀ ਕੈਂਸਲ ਕਰਦੇ ਨੇ ਕਿ ਅੱਗੇ ਲੱਗ ਜਾਂਦੇ ਨੇ। ਸੋ ਮਤਲਬ ਇਨ ਐਨੀ ਕੇਸ ਉਹਨਾਂ ਦੀ ਸਭ ਤੋਂ ਪਹਿਲੋਂ ਪ੍ਰਾਇੋਰਟੀ ਸੀਗੀ, ਤੇ ਬਾਕੀ ਜਿੰਨੇ ਵੀ ਉਹਨਾਂ ਤੋਂ ਥੱਲੇ ਵਾਲੇ ਸੀ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਹੋਲਡ ਦੇ ਉੱਤੇ ਪਾ ਦਿੱਤਾ। ਸਿਰਫ US ਸਿਟੀਜ਼ਨ ਦੇ ਸਪਾਊਸ ਜਾਂ ਮਾਈਨਰ ਬੱਚੇ ਉਹਨਾਂ ਨੂੰ ਜਿਹੜੀ ਪਹਿਲ ਹੈਗੀ ਆ, ਪਰ ਅਜੇ ਉੱਤੇ ਉਹਨਾਂ ਨੇ ਕਲੈਰਿਟੀ ਨਹੀਂ ਦਿੱਤੀ, ਮੇਬੀ ਉਹ ਵੀ ਹੋਲਡ ਤੇ ਪਾ ਦੇਣ। ਜੀ, ਪੇਰੈਂਟਸ ਦਾ ਤਾਂ ਮਤਲਬ ਕਨਫਰਮਡ ਹੀ ਹੈ ਕਿ ਮੇਰੇ ਖੁਦ ਦੇ ਕਈ ਕਲਾਇੰਟ ਸੀਗੇ ਕੈਂਸਲ ਆਲਰੇਡੀ ਹੋ ਚੁੱਕੇ ਨੇ ਪਿਛਲੇ ਹਫਤੇ। ਠੀਕ ਹੈ ਜੀ। ਤੇ ਅਗਲੇ ਆਪਾਂ ਜਿਹੜੇ ਕਾਲਰਸ ਉਹਨਾਂ ਨਾਲ ਗੱਲ ਕਰਦੇ, ਸੰਦੀਪ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਵਾਈਫ ਦਾ ਅਪਲਾਈ ਕੀਤਾ ਸੀਗਾ May 2019 ਚ ਕੀਤਾ ਸੀ ਗ੍ਰੀਨ ਕਾਰਡ ਲਈ। ਮੈਂ ਸਿਟੀਜ਼ਨ ਆ USA ਦਾ। ਤਾਂ ਇੰਟਰਵਿਊ ਆਈ ਸੀ ਪਿਛਲੇ ਸਾਲ April 1 2020 ਦੀ ਸੀਗੀ, ਤਾਂ ਉਹ ਕੈਂਸਲ ਹੋ ਗਈ ਆ। ਤਾਂ ਹੁਣ ਓਵਰ 1 year ਹੋ ਗਿਆ, ਪਰ ਕੋਈ ਰਿਸਪਾਂਸ ਨਹੀਂ ਕੋਈ ਮਿਲਦਾ ਉਹਨਾਂ ਤੋਂ। ਤਾਂ ਕਾਲ ਵੀ ਕਰ ਹਟੇ ਆ, ਤਾਂ ਉਹ ਕਹਿੰਦੇ ਵੇਟ ਹੀ ਕਰੋ, ਕੁਝ ਦੱਸਦੇ ਨਹੀਂ ਹੈਗੇ। ਜੀ ਭਾਜੀ, ਹੁਣੇ ਜਿੱਦਾਂ ਦੱਸ ਕੇ ਹਟੇ ਨਾ, ਹੋ ਸਕਦਾ ਕਿ ਹੁਣ ਹੋਰ 2-3 ਮਹੀਨੇ ਅੱਗੇ ਦੁਬਾਰਾ ਕੈਂਸਲ ਕਰਨ, ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ। ਤੇ ਦੇਖਦੇ ਹਾਂ ਹੁਣ ਇੰਡੀਆ ਦੇ ਵਿੱਚ, ਕਿਉਂਕਿ ਗਵਰਨਮੈਂਟ ਨੇ ਅਨਾਉਂਸ ਕਰਤਾ ਇੰਡੀਆ ਨੇ, ਹੁਣ ਪਤਾ ਨਹੀਂ ਪੋਲੀਟੀਕਲੀ ਮੋਟੀਵੇਟਡ ਸੀਗਾ, ਫਾਰਮਿੰਗ ਪ੍ਰੋਟੈਸਟ ਨੂੰ ਰੋਕਣ ਲਈ ਸੀਗਾ ਜਾਂ ਕਿੱਦਾਂ ਸੀਗਾ, ਪਰ ਉਹਨਾਂ ਨੇ ਉੱਥੇ ਕਾਫੀ ਸ਼ਹਿਰ ਚੰਡੀਗੜ੍ਹ ਵੀ ਆਪਾਂ ਜਿੱਦਾਂ ਦੇਖਿਆ ਸੀ ਬੰਦ ਕਰਤਾ ਸੀਗਾ ਹੁਣੇ। ਤੇ ਤਾਂ ਕਰਕੇ ਪ੍ਰੀਕਾਸ਼ਨ ਲੈਣ ਲਈ ਫਿਰ ਜਿਹੜਾ US ਕੌਂਸੂਲੇਟ ਆ ਉਹਨੇ ਵੀ ਪਿੱਛੇ ਕਿਉਂ ਰਹਿਣਾ, ਉਹਨਾਂ ਨੇ ਵੀ ਬੰਦ ਕਰਤੇ। ਇਹ ਮੇਕ ਸ਼ੋਰ ਕਰ ਲਿਓ ਵੀ ਤੁਹਾਡੀ ਵਾਈਫ ਜਿਹੜੇ ਇੰਡੀਆ ਵਾਲੇ ਪੋਸਟਪੋਨ ਹੋਏ ਆ, ਜਿਹੜੇ ਇੱਥੇ ਸੀ ਉਹ ਤਾਂ ਉਹਨਾਂ ਦੀਆਂ ਤਾਂ ਇੰਟਰਵਿਊਜ਼ ਵਗੈਰਾ ਹੁਣ ਚੱਲ ਰਹੀਆਂ ਨੇ, ਜਿਨ੍ਹਾਂ ਦੇ ਸਪਾਊਸ ਵਗੈਰਾ ਵਾ ਇੱਥੇ ਆ, ਉਹਨਾਂ ਦੀ ਤਾਂ ਕੋਈ ਪ੍ਰੋਬਲਮ ਨਹੀਂ ਆ। ਤੇ ਜੇ ਹਰੇਕ ਦੇਸ਼ ਦਾ ਆਪਣਾ ਬਾਕੀ ਦੇਸ਼ ਜਿਹੜੇ ਦੂਜੇ ਦੇਸ਼ਾਂ ਚੋਂ ਕਰ ਰਹੇ ਨੇ ਪ੍ਰੋਸੈਸਿੰਗ, ਉਹਨਾਂ ਦਾ ਚੱਲ ਰਿਹਾ, ਸਿਰਫ ਇੰਡੀਆ ਵਾਸਤੇ ਗੱਲ ਕੀਤੀ ਆਪਾਂ। ਓਕੇ, ਤੇ ਜਿਹੜੇ ਇੱਥੇ ਆ ਜੇ ਉਹ ਇੰਤਜ਼ਾਰ ਕਰ ਰਹੇ ਆ, ਤੇ ਉਹ ਕੀ ਪ੍ਰੋਸੈਸ ਉਹਨਾਂ ਦੇ ਲਈ ਕੀ ਆ, ਵੀ ਉਹ ਉੱਥੇ ਸਿਰਫ ਕਾਲ ਕਰਕੇ ਮੇਕ ਸ਼ੋਰ ਕਰ ਲੈਣੀ ਆ, ਕੀ ਕਰ ਲੈਣ ਵੀ ਕੀ ਰੀਸਕੈਜੂਲ ਕਦੋਂ ਹੋਣਾ ਆ, ਜੇ ਕੋਵਿਡ ਕਰਕੇ ਉਹਨਾਂ ਦੀ ਪੋਸਟਪੋਨ ਹੋਈ ਸੀ? ਸਭ ਤੋਂ ਬੈਸਟ ਹੈਗਾ ਤੁਹਾਡੇ ਲਈ NVC ਜਿਹੜਾ ਇਨਕੁਆਇਰੀ ਫਾਰਮ ਹੈਗਾ ਉਹ ਭਰੋ। ਠੀਕ ਹੈ, ਸਭ ਤੋਂ ਬੈਸਟ ਹੋਏਗਾ। ਠੀਕ ਹੈ, ਥੈਂਕ ਯੂ। ਮਨਜੀਤ ਕੌਰ। ਹੈਲੋ, ਸਤਿ ਸ਼੍ਰੀ ਅਕਾਲ ਪੁੱਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਤਾਂ ਛੋਟਾ ਜਿਹਾ ਕੁਐਸਚਨ ਹੈ ਪੁੱਤ। ਮੈਂ ਜਦ ਸਿਟੀਜ਼ਨ ਬਣੀ ਨਾ, ਉਤੋਂ ਲਿਖਿਆ ਆ ਬੜੈਂਚ, ਤੇ ਪਹਿਲਾਂ ਮੇਰਾ ਨਾਮ ਸੀਗਾ ਪਾਸਪੋਰਟ ਤੇ ਮਨਜੀਤ ਕੌਰ। ਤੇ ਹੁਣ ਮੈਂ ਇੰਡੀਆ ਦਾ ਪਾਸਪੋਰਟ ਮੋੜਨਾ ਸੀਗਾ, ਤਾਂ ਉਹ ਹੁਣ ਸਾਨੂੰ ਏਜੰਟ ਕਹਿੰਦਾ ਇਹ ਤਾਂ ਪੰਗਾ ਬਹੁਤ ਵੱਡਾ ਪੈ ਗਿਆ, ਤੁਸੀਂ ਸਿਟੀਜ਼ਨ ਬਣ ਕੇ ਬੜੈਂਚ ਲਿਖ ਲਿਆ ਤੇ ਆ ਪਹਿਲਾਂ ਕੌਰ ਆ। ਇਹਦੇ ਬਾਰੇ ਕੋਈ ਪੰਗਾ ਨਹੀਂ ਪਿਆ, ਮੁੜ ਜਾਣਾ ਪਾਸਪੋਰਟ ਨੂੰ, ਕੀ ਆ ਜੀ। ਉਹ ਤਾਂ ਮੈਨੂੰ ਕਹਿੰਦਾ ਕੋਰਟ ਜਾਓ, ਤੁਸੀਂ ਪੁਲਿਸ ਰਿਪੋਰਟ ਲਿਖਾਵੋ, ਤੇ ਕੋਰਟ ਵਾਲੇ ਜੇ ਤੁਹਾਡਾ ਬੜੈਚ ਤੁਹਾਡਾ ਵਿਆਹ ਤੋਂ ਬਾਅਦ ਵਾਲਾ ਨਾਮ ਆ ਕਿ ਵਿਆਹ ਤੋਂ ਬਾਅਦ ਨਾਮ ਆ ਨਾ ਤੁਹਾਡਾ, ਹੈ ਨਾ, ਹਸਬੈਂਡ ਦਾ ਨਾਮ ਆ? ਜਿੱਦਾਂ ਪੁੱਤ ਅਸੀਂ ਇੰਡੀਆ ਤੋਂ ਆਏ ਸੀਗੇ, ਉਦੋਂ ਅਸੀਂ ਕੋਰੇ ਵਰਤਦੇ ਸੀ, ਇੱਥੇ ਆ ਕੇ ਬੜੈਂਚ ਲਿਖਿਆ। ਨਹੀਂ, ਤੁਹਾਡੇ ਹਸਬੈਂਡ ਦਾ ਕੀ ਆ ਲਾਸਟ ਨੇਮ? ਬੜੈਂਚ। ਹਾਂਜੀ, ਉਹਨਾਂ ਦੇ ਨਾਮ ਆ ਨਾ। ਸੋ ਜਿਹੜੇ ਦੁਨੀਆ ਦਾ ਨਾ, ਉਹ ਏਜੰਟ ਨੂੰ ਕਹੋਗੇ ਜਿਹੜੇ ਵੀ ਕਾਨੂੰਨ ਹੁੰਦੇ ਨਾ, ਜਿਹੜਾ ਵਿਆਹ ਵਾਲਾ ਜਿਹੜਾ ਹੁੰਦਾ ਉਹਦੇ ਵਿੱਚ ਕੋਰਟ ਕੂਟ ਵਾਲਾ ਪ੍ਰੋਸੀਜਰ ਨਹੀਂ ਹੁੰਦਾ। ਤੁਸੀਂ ਆਪਣਾ ਜਿਹੜਾ ਵਿਆਹ ਵਾਲਾ ਨਾਮ ਆ ਉਹ ਚੱਕ ਸਕਦੇ ਹੋ, ਉਹਦੇ ਵਿੱਚ ਉਹ ਡਿਫਰੈਂਟ ਹੁੰਦੇ ਆ। ਜੀ, ਤੁਸੀਂ ਆਪਣਾ ਏਜੰਟ ਬਦਲੋ, ਮੈਨੂੰ ਤਾਂ ਇਦਾਂ ਲੱਗਦਾ ਹੈ ਸੌਖਾ ਤੁਹਾਡੇ ਲਈ ਤਰੀਕਾ ਜਿਹੜਾ ਹੈਗਾ ਆ। ਨਾਲੇ ਆਈ ਥਿੰਕ ਨੇਮ ਚੇਂਜ ਵਾਲੇ ਫਾਰਮ ਹੁੰਦੇ ਆ, ਵੀ ਪਹਿਲਾਂ ਨਾਮ ਕਿਹੜਾ ਸੀਗਾ, ਬਾਅਦ 'ਚ ਨਾਮ ਕਿਹੜਾ ਸੀਗਾ, ਉਹ ਜਦੋਂ ਚੇਂਜ ਹੋਇਆ ਆਈ ਥਿੰਕ ਇੰਡੀਆ ਵਾਲੇ ਕਰਦੇ ਹੋਣਗੇ, ਮੇਬੀ ਉਹ ਨੋਟਰੀ ਕਰਾ ਕੇ ਜਾਂ ਸੈਲਫ ਅਟੈਸਟ ਕਰਕੇ ਜਿਹੜੀਆਂ ਆ ਉੱਦਾਂ ਦੇ ਫਾਰਮ ਜਿਹੜੇ ਦੇਖੋ। ਚੱਜ ਦੇ ਕਿਸੇ ਏਜੰਟ ਦੇ ਨਾਲ ਸੰਪਰਕ ਜਿਹੜਾ ਉਹ ਤੁਸੀਂ ਕਰੋ, ਉਹ ਟਰਾਈ ਕਰ ਤੋਂ, ਕਿਉਂਕਿ ਇੱਦਾਂ ਦੀਆਂ ਗੱਲਾਂ ਤੋਂ ਸਾਫ਼ ਹੀ ਝਲਕਦਾ ਵੀ ਉਹ ਤੁਹਾਡੇ ਕੋਲ ਪੈਸੇ ਜਿਹੜੇ ਉਹ ਜ਼ਿਆਦਾ ਲੈਣਾ ਚਾਹੁੰਦੇ ਨੇ। ਅਗਲੇ ਕਾਲਰ ਬਲਜੀਤ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਕੁਐਸਚਨ ਇਹ ਸੀ ਜੀ, ਅਸੀਂ ਨਾ ਟੂਰਿਸਟ ਸੀਗੇ, ਸਾਡਾ ਕੇਸ ਪਾਸ ਹੋ ਗਿਆ ਜੀ। ਕੇਸ ਪਾਸ ਹੋਣ ਤੋਂ ਬਾਅਦ ਗ੍ਰੀਨ ਕਾਰਡ ਵੀ ਆ ਗਏ ਜੀ, ਤੇ ਸਾਡੇ ਨਾ ਬੱਚਿਆਂ ਦੇ ਪਾਸਪੋਰਟ ਐਕਸਪਾਇਰ ਹੋ ਗਏ ਜੀ, ਉਹ ਅਸੀਂ ਰੀਨਿਊ ਕਰਾ ਸਕਦੇ ਹਾਂ ਹੁਣ ਜੀ ਕਿ ਨਹੀਂ ਹਜੇ? ਇੰਡੀਆ ਦੇ ਪਾਸਪੋਰਟ? ਤੁਸੀਂ ਭਾਜੀ ਇੰਡੀਆ ਦੇ ਪਾਸਪੋਰਟ ਰੀਨਿਊ ਨਾ ਕਰਾਓ,
ਰეკਮੈਂਡਡ ਇਹੀ ਹੈ ਕਿ ਜਦ ਤੱਕ ਤੁਸੀਂ ਸਿਟੀਜ਼ਨ ਨਹੀਂ ਨਾ ਬੰਦੇ ਇੰਡੀਆ ਦੀ ਗਵਰਨਮੈਂਟ ਨਾਲ ਨਹੀਂ ਤੁਸੀਂ ਕਿਸੇ ਵੀ ਕਿਸਮ ਦੀ ਡੀਲਿੰਗ ਰੱਖਣੀ। ਉਹ ਠੀਕ ਹੈ ਜੀ ਬਈ ਰੀਨਿਊ ਨਾ ਕਰਾਈਏ ਜੀ ਅਸੀਂ ਬੱਚਿਆਂ ਦੇ ਪਾਸ, ਸਾਡੇ ਪਾਸਪੋਰਟਾਂ ਦੀ ਬੁਨਿਆਦ ਹੈਗੀ ਹੈ ਜੀ ਅਜੇ। ਨਹੀਂ ਪਰ ਤੁਸੀਂ ਤਾਂ ਗ੍ਰੀਨ ਕਾਰਡ ਹੋ ਗਏ ਨਾ, ਤੁਸੀਂ ਉੱਥੇ ਥੋੜੀ ਹੁਣ ਜਾਣਾ ਹੈ, ਤੁਸੀਂ ਤਾਂ ਉੱਥੇ ਪੋਲੀਟੀਕਲ ਅਸਾਈਲਮ ਲਿਆ, ਤੁਹਾਨੂੰ ਤਾਂ ਡਰ ਆ ਉੱਥੇ ਜਾਣ ਤੋਂ। ਉਹ ਠੀਕ ਹੈ ਨਹੀਂ ਮਤਲਬ ਦੂਜੀ ਕੰਟਰੀ ਵਿੱਚ ਜਾਣਾ ਨਾ, ਆਪਣੀ ਹੋਰ ਵੀ ਕਿਸੇ ਥਰਡ ਕੰਟਰੀ ਵੀ ਜਾਣਾ, ਉੱਥੇ ਵੀ ਤੁਸੀਂ ਇੰਡੀਆ ਦਾ ਜਿਹੜਾ ਹੈਗਾ ਪਾਸਪੋਰਟ ਨਹੀਂ ਯੂਜ਼ ਕਰਨਾ, ਤੁਸੀਂ US ਦਾ ਜਿਹੜਾ ਰੀਐਂਟਰੀ ਰਿਫਿਊਜੀ ਟਰੈਵਲ ਡਾਕੂਮੈਂਟ ਹੁੰਦਾ ਉਹੀ ਲੈ ਕੇ ਜਾਣਾ। ਤੇ ਮਤਲਬ ਕਿ ਤੁਸੀਂ ਬੇਸਿਕਲੀ ਇਹ ਕਹਿਣਾ ਕਿ ਇੰਡੀਆ ਨਾਲ ਸਾਨੂੰ ਕੋਈ ਲੈਣ ਦੇਣਾ ਨਹੀਂ ਹੁਣ ਜੀ। ਤੇ ਨਾਲ ਜਿਹੜੇ ਬੱਚਿਆਂ ਦੀ ਜਿਹੜੀ ਗੱਲ ਆ, ਇਹਨਾਂ ਦਾ ਗ੍ਰੀਨ ਕਾਰਡ ਫਿਰ ਕਦੋਂ ਅਪਲਾਈ ਹੋਊਗਾ ਜਿਹੜੇ ਇਸ ਹਿਸਾਬ ਦੇ ਨਾਲ ਆਏ ਆ ਨਾਲ? ਨਹੀਂ, ਇਹਨਾਂ ਕੋਲ ਵੀ ਗ੍ਰੀਨ ਕਾਰਡ ਹੋਣਾ ਹੀ ਆ, ਉਹ ਪਾਸਪੋਰਟ ਬਸ ਐਕਸਪਾਇਰ ਹੋਇਆ ਹੋਣਾ। ਪਾਸਪੋਰਟ ਐਕਸਪਾਇਰ ਹੋਇਆ ਹੋਣਾ, ਠੀਕ ਹੈ ਜੀ। ਅਗਲੇ ਕਾਲਰ ਸੋਹਣ ਸਿੰਘ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਭਾਜੀ ਗੱਲ ਹੈਗੀ ਇੱਦਾਂ ਕਿ ਮੇਰਾ ਪਿਛਲੀ 20 ਦੇ ਵਿੱਚ ਆਪਣੇ ਅਸਾਲਮ ਪਾਸ ਹੋਇਆ ਸੀਗਾ, ਪਰ ਉਸ ਵੇਲੇ ਮੇਰੇ ਫਿੰਗਰਪ੍ਰਿੰਟ ਨਹੀਂ ਸੀ, ਉਹਨਾਂ ਨੇ ਕਰਵਾਏ, ਸਿੱਧੀ ਡੇਟ ਪਾਤੀ ਸੀ, ਅਸਾਲਮ ਪਾਸ ਹੋ ਗਿਆ। ਪਰ ਜੱਜ ਨੇ ਮੈਨੂੰ ਡਿਸੀਜਨ ਦਿੱਤਾ ਨਹੀਂ ਕਿ ਤੁਹਾਡੇ ਜਿਹੜੇ ਫਿੰਗਰਪ੍ਰਿੰਟ ਨਹੀਂ ਹੋਏ, ਤਾਂ ਉਹ ਕਹਿੰਦੇ ਫਿੰਗਰਪ੍ਰਿੰਟ ਕਰਾਓ ਤੇ ਅਸੀਂ ਤੁਹਾਨੂੰ ਡਿਸੀਜਨ ਭੇਜਾਂਗੇ। ਤੇ ਉਹ ਜਦੋਂ ਸਾਨੂੰ ਉਹਨਾਂ ਨੇ ਫਿੰਗਰਪ੍ਰਿੰਟਾਂ ਦੇ ਪੇਪਰ ਭੇਜੇ ਉਦੋਂ ਲੋਕਡਾਊਨ ਹੋ ਗਿਆ। ਲੋਕਡਾਊਨ ਤੋਂ ਬਾਅਦ ਜਦੋਂ ਦੁਬਾਰਾ ਅਸੀਂ ਅਪਲਾਈ ਕੀਤਾ, ਲੋਕਡਾਊਨ ਤੋਂ ਬਾਅਦ ਫਿਰ ਸਾਡੀ ਡੇਟ ਇਸ ਸਾਲ ਦੇ ਵਿੱਚ ਅਸੀਂ ਫਿੰਗਰਪ੍ਰਿੰਟ ਕਰਾਏ ਆ, ਉਹ ਕਰਾ ਕੇ ਭੇਜ ਦਿੱਤੇ, ਪਰ ਸਾਨੂੰ 4 ਮਹੀਨੇ ਹੋ ਗਏ, 5 ਮਹੀਨੇ ਵੀ ਫਿੰਗਰਪ੍ਰਿੰਟ ਭੇਜਿਆ ਨੂੰ, ਡਿਸੀਜਨ ਹਾਲੇ ਤੱਕ ਆਇਆ ਨਹੀਂ। ਵਕੀਲ ਸਾਡੇ ਨੇ 3-4 ਵਾਰ ਈਮੇਲਾਂ ਪਾਈਆਂ ਪਰ ਕੋਈ ਰਿਜ਼ਲਟ ਨਹੀਂ ਨਿਕਲਿਆ ਜੀ। ਧੰਨਵਾਦ। ਅੱਛਾ, ਸਭ ਤੋਂ ਪਹਿਲੀ ਗੱਲ ਜਿਹੜੇ ਵੀ ਸੁਣ ਰਹੇ, ਜਦੋਂ ਤੁਸੀਂ ਮਾਸਟਰ ਹੀਅਰਿੰਗ ਪਾਉਂਦੇ ਹੋ ਤੁਹਾਡੇ ਵਕੀਲ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਫਿੰਗਰਪ੍ਰਿੰਟ ਤੁਸੀਂ ਕਰਾਓ ਉੱਥੇ ਨਾ। ਪਲੀਡਿੰਗ ਜਦੋਂ ਤੁਸੀਂ ਰਿਟਨ ਲੈਂਦੇ ਹੋ, ਸਭ ਤੋਂ ਪਹਿਲੀ ਰਿਕੁਆਇਰਮੈਂਟ ਇਹ ਹੈ ਕਿ ਫਿੰਗਰਪ੍ਰਿੰਟ ਤੁਹਾਨੂੰ ਜੱਜ ਵਧੀਆ ਮਿਲ ਗਿਆ। ਜੱਜ ਆਪਾਂ ਕੋਰਟ ਰੂਮ 'ਚ ਇੱਦਾਂ ਦੇ ਵੀ ਦੇਖੇ ਨੇ, ਫਿੰਗਰਪ੍ਰਿੰਟ ਨਹੀਂ ਹੋਏ ਉਹ ਕੇਸ ਡਿਨਾਈ ਕਰ ਦਿੰਦੇ ਨੇ ਉੱਥੇ ਰਾਈਟ ਵੇ। ਸੋ ਹੁਣ ਹਾਂਜੀ, ਕਿਉਂਕਿ ਨਾ ਇਹ ਉਹਨਾਂ ਦੀ ਮੇਨ ਜਿਹੜੀ ਰਿਕੁਆਇਰਮੈਂਟ ਹੈ, ਤੇ ਜਿਹਨਾਂ ਦੇ ਵੀ ਫਿੰਗਰਪ੍ਰਿੰਟ ਨਹੀਂ ਹੋਏ ਨੇ ਤੁਸੀਂ ਫਾਈਨਲ ਹੀਅਰਿੰਗ ਤੱਕ ਵੇਟ ਨਹੀਂ ਕਰਨੀ, ਤੁਸੀਂ ਪਹਿਲਾਂ ਹੀ ਫਿੰਗਰਪ੍ਰਿੰਟ ਕਰਾਉਣੇ ਆ। ਮਾਸਟਰ ਤੋਂ ਬਾਅਦ ਤੁਹਾਨੂੰ 2-3 ਸਾਲ ਦਾ ਟਾਈਮ ਆਲਰੇਡੀ ਹੁੰਦਾ। ਹੁਣ ਕੀ ਹੈ ਕਿ ਡਿਲੇ ਤੁਹਾਡਾ ਆਪਣਾ ਕਾਜ਼ ਕੀਤਾ ਹੋਇਆ ਹੈ, ਤੇ ਜਿਹੜਾ ਵਕੀਲ ਤੁਹਾਡਾ ਹੈਗਾ ਉਹਨੂੰ ਨਾ ਕਹੋ ਕਿ ਰਾਈਟਿੰਗ ਦੇ ਵਿੱਚ ਕਰੇ। ਈਮੇਲ ਜਿਹੜੀ ਸੀਗੀ, ਪਹਿਲੀ ਗੱਲ ਤਾਂ ਸੀਗੀ ਕੋਵਿਡ ਦੇ ਵਿੱਚ, ਹੁਣ ਉਹ ਜਿਹੜੀ ਈਮੇਲਸ ਵਗੈਰਾ ਸਰਵਿਸ ਵਗੈਰਾ ਉਹਨੇ ਸਸਪੈਂਡ ਕਰਤੀ, ਹੁਣ ਤੁਹਾਨੂੰ ਰਿਟਨ ਉਹਨਾਂ ਨੂੰ ਰਿਸਪੌਂਸ ਪਾਉਣੀ ਪੈਣੀ ਹੈ। ਸੋ ਆਪਣੇ ਵਕੀਲ ਸਾਹਿਬ ਨੂੰ ਕਹੋ ਕਿ ਰਾਈਟਿੰਗ 'ਚ ਉਹਨਾਂ ਨੂੰ ਲਿਖੇ। ਤੇ ਦੂਜੀ ਗੱਲ ਇਹ ਕਿ ਇੱਕ ਕੋਰਟ ਦਾ ਜਿਹੜਾ ਕਲਰਕ ਹੁੰਦਾ, ਜੱਜ ਦਾ ਜਿਹੜਾ ਨਾ, ਹਰੇਕ ਜੱਜ ਦਾ ਇੱਕ ਕਲਰਕ ਲੱਗਾ ਹੁੰਦਾ, ਉਹ ਆਪਣੇ ਵਕੀਲ ਨੂੰ ਕਹੋ ਕਿ ਫਾਈਂਡ ਆਊਟ ਕਰੇ ਕਿ ਉਹ ਕਲਰਕ ਕੌਣ ਹੈਗਾ, ਉਹ ਕਲਰਕ ਨਾਲ ਐਸਟੈਬਲਿਸ਼ ਕਰੇ ਕੰਟੈਕਟ। ਜਿਹੜਾ ਜੱਜ ਸਾਹਿਬ ਹੈਗੇ ਨੇ ਉਹਨਾਂ ਨੇ ਨਹੀਂ ਕੰਮ ਕੱਢਣਾ, ਇਹ ਉਹ ਇਦਾਂ ਦੇ ਕੰਮ ਨਹੀਂ ਕਰਦੇ ਛੋਟੇ ਮੋਟੇ। ਉਹ ਜਿਹੜੇ ਉਹਨਾਂ ਦੇ ਥੱਲੇ ਕਲਰਕ ਲੱਗੇ ਹੁੰਦੇ ਨੇ, ਉਹ ਲਾਅ ਸਟੂਡੈਂਟ ਵਗੈਰਾ ਹੁੰਦੇ ਨੇ, ਤੇ ਉਹ ਇਦਾਂ ਦੇ ਕੰਮ ਕੱਢਦੇ ਨੇ। ਕਲਰਕ ਨੂੰ ਕੰਟੈਕਟ ਕਰੋ ਤੇ ਉਹ ਤੁਹਾਡਾ ਕੇਸ ਅੱਗੇ ਮੂਵ ਕਰ ਸਕਦਾ ਜੀ। ਇੱਕ ਚੀਜ਼ ਕਲੀਅਰ ਕਰਿਓ, ਹੁਣ ਜਿੱਦਾਂ ਇਹਨਾਂ ਨੇ ਕਿਹਾ ਵੀ ਕੇਸ ਪਾਸ ਹੋ ਗਿਆ ਪਰ ਡਿਸੀਜਨ ਆਉਣਾ ਹੈ, ਇਹਦਾ ਕੀ ਮਤਲਬ ਹੁੰਦਾ? ਨਾਲੇ ਕਹਿੰਦੇ ਵੀ ਪਾਸ ਹੋ ਗਿਆ ਨਾਲੇ ਡਿਸੀਜਨ ਆਉਣਾ ਹੈ ਜੀ, ਕਿਉਂਕਿ ਨਾ ਫਿੰਗਰਪ੍ਰਿੰਟਸ ਦੀ ਰਿਕੁਆਇਰਮੈਂਟ ਹੁੰਦੀ ਹੈ। ਕਈ ਤਾਂ ਜੱਜ ਜਿੱਦਾਂ ਮੈਂ ਦੱਸਿਆ ਕਿ ਤੁਸੀਂ ਜਦੋਂ ਉਹਨੇ ਪਹਿਲਾਂ ਹੀ ਪੁੱਛਣਾ ਕਿ ਫਿੰਗਰਪ੍ਰਿੰਟ ਹੋਏ ਆ ਨਹੀਂ ਹੋਏ, ਚਲੋ ਕੇਸ ਡਿਨਾਈ। ਤੁਹਾਡੀ ਮਤਲਬ ਜ਼ਿੰਮੇਵਾਰੀ ਹੁੰਦੀ ਹੈ ਕਿ ਕਿਉਂਕਿ ਉਹਨਾਂ ਨੇ ਬੈਕਗਰਾਉਂਡ ਕਰਨਾ ਨਾ ਚੈੱਕ ਸਾਰਾ ਕਿ ਇਹ ਬੰਦਾ ਉਹੀ ਹੈ ਜੋ ਇਹ ਕਹਿ ਰਿਹਾ, ਕੋਈ ਹੋਰ ਤਾਂ ਨਹੀਂ, ਕੋਈ ਟੈਰਰਿਸਟ ਤਾਂ ਨਹੀਂ। ਹੁਣ ਉਹ ਜੱਜ ਨੇ ਗੱਲ ਸੁਣ ਕੇ, ਇਹਨਾਂ ਦੀ ਚੰਗਾ ਜੱਜ ਹੋਣੇ, ਉਹਨਾਂ ਨੇ ਕੇਸ ਪਾਸ ਕਰਤਾ ਇਹਨਾਂ ਦਾ, ਪਰ ਇਹਨਾਂ ਨੂੰ ਉਹ ਫਾਈਨਲ ਡਿਸੀਜਨ ਨਹੀਂ ਦੇ ਸਕਦੇ ਕਿਉਂਕਿ ਫਿੰਗਰਪ੍ਰਿੰਟਸ ਮੈਚ ਨਹੀਂ ਹੋਏ, ਬੈਕਗਰਾਉਂਡ ਵੈਰੀਫਿਕੇਸ਼ਨਸ ਨਹੀਂ ਹੋਈਆਂ। ਓਕੇ, ਸੋ ਉਸ ਚੀਜ਼ ਦੀ ਜਿਹੜੀ ਉਹ ਵੇਟ ਕਰ ਰਹੇ ਆ ਜੀ। ਅਗਲੇ ਕਾਲਰ ਜਸਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਨਾ ਜੀ ਕੁਐਸਚਨ ਸੀਗਾ, ਮੈਂ ਸਿਟੀਜ਼ਨ ਲਈ ਸੀਗੀ ਜੀ ਹੁਣੇ, ਵਾਈਫ ਮੇਰੀ ਗ੍ਰੀਨ ਕਾਰਡ ਆ, ਬੱਚੇ ਮੇਰੇ ਅੰਡਰ 18 ਨੇ, ਉਹਦੇ ਲਈ ਮੈਨੂੰ ਕਿਹੜਾ ਫਾਰਮ ਅਪਲਾਈ ਕਰਨਾ ਵੀ ਮੈਂ ਆਪਣੇ ਬੱਚਿਆਂ ਦਾ ਸਿਟੀਜ਼ਨ ਪਾਸਪੋਰਟ ਬਣਵਾ ਸਕਾਂ, ਤੇ ਉਹਦੀ ਕਿੰਨੀ ਕੁ ਫੀਸ ਆ ਜੀ? ਜਿਵੇਂ ਆਮ ਚੈੱਕ ਕਰਦਾ ਤਾਂ ਕਹਿੰਦੇ ਨੇ 1100। ਬੱਚੇ ਤੁਹਾਡੇ ਗ੍ਰੀਨ ਕਾਰਡ ਹੋਲਡਰ ਹੀ ਸੀਗੇ? ਮੇਰੇ ਬੱਚੇ ਨਾਲੇ ਹਾਂਜੀ F4 ਕੈਟਾਗਰੀ ਤੇ ਆਏ ਸੀ, ਬੱਚੇ ਗ੍ਰੀਨ ਕਾਰਡ ਸੀਗੇ ਜੀ। ਜੀ, ਤੁਸੀਂ ਉਹਨਾਂ ਦਾ ਨਾ ਡੈਕਲੇਰੇਸ਼ਨ ਆਫ ਸਿਟੀਜ਼ਨਸ਼ਿਪ ਹੁੰਦਾ N600, ਉਹ ਤੁਸੀਂ ਪਹਿਲਾਂ ਫਾਰਮ ਲਓ। ਜਦੋਂ ਤੁਹਾਡਾ ਸਿਟੀਜ਼ਨਸ਼ਿਪ ਦੇ ਉਹਨਾਂ ਦਾ ਡੈਕਲੇਰੇਸ਼ਨ ਵਾਲਾ ਸਰਟੀਫਿਕੇਟ ਆ ਜਾਂਦਾ ਹੈ, ਫਿਰ ਤੁਸੀਂ ਡਾਕਖਾਨੇ ਜਾ ਕੇ ਪਾਸਪੋਰਟ ਉਹਨਾਂ ਦਾ ਬਣਾ ਸਕਦੇ ਹੋ। ਫੀਸ ਕਿੰਨੀ ਆ ਪਾਸਪੋਰਟ ਦੀ ਮੈਨੂੰ ਨਹੀਂ ਪਤਾ, ਡਾਕਖਾਨੇ ਵਾਲਿਆਂ ਨੂੰ ਜਦੋਂ ਤੁਸੀਂ ਕਾਲ ਕਰੋਗੇ ਉਹਨਾਂ ਨੇ ਤੁਹਾਨੂੰ ਦੱਸ ਦੇਣਾ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਆਪਣੇ ਨਾਲ ਸੁਖਵਿੰਦਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਜੋ ਵੀਜ਼ਾ ਹੌਟਲਾਈਨ ਦਾ ਕਿੰਨਾ ਕੁ ਟਾਈਮ ਉਹ ਰਿਸਪੌਂਸ ਕਰਦੇ ਆ, ਮੰਨ ਲਓ ਜਦੋਂ ਤੁਸੀਂ ਅਪਲਾਈ ਕਰਦੇ ਆ ਹੌਟਲਾਈਨ ਵਾਲਿਆਂ? ਹੌਟਲਾਈਨ ਵਾਲਿਆਂ ਨੂੰ ਤੁਸੀਂ ਐਸਾ ਕੋਈ ਰਿਸਪੌਂਸ ਟਾਈਮ ਦਾ ਹੈ ਨਹੀਂਗਾ ਕਿ ਕਿੰਨੇ ਚਿਰ 'ਚ ਉਹਨਾਂ ਨੇ ਰਿਸਪੌਂਸ ਕਰਨਾ, ਕੁਛ ਇੱਕ ਦਿਨਾਂ 'ਚ ਕਰ ਦਿੰਦੇ ਨੇ, ਇੰਨੀ ਜ਼ਿਆਦਾ ਡਿਲੇ ਤਾਂ ਨਹੀਂ ਹੈਗੀ। ਤੁਸੀਂ ਉਹਨਾਂ ਨੂੰ ਹੌਟਲਾਈਨ ਵਾਲੀ ਜਿਹੜੀ ਈਮੇਲ ਹੈ ਨਾ ਉੱਤੇ ਈਮੇਲ ਕਰੋ ਜੀ। ਠੀਕ ਹੈ ਜੀ। ਤੇ ਅਗਲੇ ਕਾਲਰ ਕਰਨੈਲ ਸਿੰਘ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਰਜੀਆਣਾ ਸਾਹਿਬ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਤੁਹਾਡੇ ਦਫ਼ਤਰ ਨੂੰ ਵੀ ਫੋਨ ਕੀਤਾ, 1 ਸਾਲ ਤੋਂ ਤੁਹਾਡੀਆਂ ਖਬਰਾਂ ਸੁਣਦਾ। ਤੁਸੀਂ ਯੂਨਾਈਟਿਡ ਸਟੇਟ ਦੇ ਜੋ ਅਸਲੀ ਖਬਰਾਂ ਆ ਉਹ ਤੁਸੀਂ ਦਿੰਦੇ ਆ। ਜੋ ਇੱਕ ਮੈਂ ਐਡ ਕਰਨਾ ਮੰਗਦਾ, ਜੋ ਬਿਜ਼ਨਸ ਦਾ ਵੀਜ਼ਾ ਆ, ਬਿਜ਼ਨਸ ਦੇ ਵੀਜ਼ੇ ਨੂੰ ਇਹ ਗ੍ਰੀਨ ਕਾਰਡ ਨਹੀਂ ਦਿੰਦੇ, 2 ਸਾਲ ਦਿੰਦੇ ਆ। ਇਹ ਦੇਖਦੇ ਆ ਟੈਕਸ ਭਰਦਾ ਜਾਂ ਨਹੀਂ ਭਰਦਾ। ਉਸ ਤੋਂ ਬਾਅਦ ਜਿਹੜੇ ਬਿਜ਼ਨਸ ਦੇ ਬੰਦੇ ਆਉਂਦੇ ਆ, ਉਹਨਾਂ ਦੇ ਬੱਚੇ ਸਿਟੀਜ਼ਨ ਬਣ ਕੇ ਆਪਣੇ ਮਾਪੇ ਦੀ ਪਟੀਸ਼ਨ ਕਰ ਸਕਦੇ ਆ। ਇਹ ਲਾ ਹੁਣ ਨਹੀਂ ਬਣਿਆ, ਇਹ ਲਾ 40 ਸਾਲ ਤੋਂ ਪਹਿਲਾਂ ਆਇਆ। 45 ਸਾਲ ਮੈਨੂੰ ਇੱਥੇ ਹੋ ਗਿਆ ਜਦੋਂ ਉਹ ਵੀ ਬੰਦੇ ਆਏ ਸੀ ਬਿਜ਼ਨਸ ਕਰਦੇ ਸੀ। ਜਿਨ੍ਹਾਂ ਦਾ ਬਿਜ਼ਨਸ ਨਹੀਂ ਚੰਗਾ ਚੱਲਦਾ ਸੀ ਉਹਨਾਂ ਨੂੰ ਵਾਪਸ ਜਾਣਾ ਪਿਆ। ਵਾਹਿਗੁਰੂ ਖਾਲਸਾ ਵਾਹਿਗੁਰੂ। ਕੋਈ ਨਹੀਂ ਜੀ, ਵਕੀਲ ਸਾਹਿਬ ਨੂੰ ਕਾਫੀ ਪਤਾ ਹੈ ਇਹਦੇ ਵਿੱਚ। ਹਾਂਜੀ, ਨਹੀਂ ਹਾਂਜੀ, ਬਿਲਕੁਲ ਸਹੀ ਕਿਹਾ ਤੁਸੀਂ ਕਿ ਜੇ ਤੁਸੀਂ ਬਿਜ਼ਨਸ ਕਰਦੇ ਰਹੋ, ਬੱਚੇ ਤੁਹਾਡੇ ਇੱਥੇ ਪੈਦਾ ਹੋ ਗਏ, 21 ਸਾਲ ਤੱਕ ਤੁਸੀਂ ਵੇਟ ਕਰ ਸਕਦੇ ਹੋ ਕਿ 21 ਸਾਲ ਬਾਅਦ ਬੱਚਾ ਵੱਡਾ ਹੋਊਗਾ ਫਿਰ ਸਾਨੂੰ ਫਾਈਲ ਕਰੂਗਾ। ਬਿਲਕੁਲ ਸਹੀ ਗੱਲ ਕਹੀ ਉਹਨਾਂ ਨੇ, ਕਰ ਸਕਦੇ ਆ। ਇੱਕ ਇਹ ਵੀ ਰਾਹ ਹੈਗਾ ਆ। ਹਾਂ, ਇਹ ਤਾਂ ਆਪਾਂ ਪਹਿਲਾਂ ਵੀ ਦੱਸਿਆ ਵੀ E2 ਦੇ ਨਾਲ ਇਹ ਨਾਨ ਇਮੀਗ੍ਰੈਂਟ ਵੀਜ਼ਾ ਆ। ਉਸ ਤੋਂ ਬਾਅਦ ਇਹਦੇ ਵਿੱਚ ਇਹ ਹੈਗਾ ਵੀ ਜੇ ਤੁਸੀਂ ਇਹਨਾਂ ਫਿਰ ਤੇ ਕੈਪੀਟਲ ਬਣਾ ਲਈ ਆ, ਫਿਰ EB5 ਵਾਲੇ ਪਾਸੇ ਨੂੰ ਇਹਦੇ ਨਾਲ ਫਿਰ ਤੁਹਾਨੂੰ ਜਿਹੜਾ ਬਾਅਦ ਦੇ ਵਿੱਚ ਫਿਰ ਗ੍ਰੀਨ ਕਾਰਡ ਸਖਾਲਾ ਮਿਲ ਜੂਗਾ। 21 ਸਾਲ ਵੇਟ ਕਰਨ ਦੀ ਜ਼ਰੂਰਤ ਨਹੀਂ ਆ। ਤੇ ਅਗਲੇ ਕਾਲਰ ਨੇ ਗੁਰਦੇਵ ਸਿੰਘ ਜੀ। ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਮੇਰਾ ਸਵਾਲ ਇਹ ਆ ਕਿ ਸਟੂਡੈਂਟ ਵੀਜ਼ੇ ਤੇ ਆਉਣਾ ਹੋਏ ਤੇ ਕੀ ਪ੍ਰੋਸੀਜਰ ਹੈ, ਤੇ ਭਾਜੀ ਤਿਰਕੀਆਨ ਸਾਹਿਬ ਤੁਸੀਂ ਫਾਈਲ ਕਰਦੇ ਜੀ ਪੇਪਰ? ਜੀ ਸਟੂਡੈਂਟ ਵੀਜ਼ਾ ਨਹੀਂ ਆਪਾਂ ਫਾਈਲ ਕਰੀਦਾ, ਉਹ ਹੈਗਾ ਏਜੰਟਾਂ ਵਾਲਾ ਕੰਮ ਉੱਥੇ ਨਾ ਇੰਡੀਆ। ਆਪਾਂ ਸਾਡਾ ਕੰਮ ਹੁੰਦਾ ਕਰਤਾ ਆਪਾਂ ਦਈਦਾ, ਪਰ ਤੁਹਾਨੂੰ ਵਕੀਲ ਤੇ ਪੈਸੇ ਖਰਚ ਕੇ ਫਾਇਦਾ ਨਹੀਂ ਕੋਈ ਸਟੂਡੈਂਟ ਵੀਜ਼ੇ ਦੀ ਐਪਲੀਕੇਸ਼ਨ ਕਰਕੇ। ਤੁਹਾਨੂੰ ਕੀ ਕਰਨਾ ਹੁੰਦਾ ਕਿ ਸਟੂਡੈਂਟ ਪਹਿਲਾਂ ਤਾਂ ਜਿਹੜੇ ਮੇਰੇ ਕੋਲ ਪੁੱਛਣ ਵੀ ਆਉਂਦੇ ਨੇ ਉਹਨਾਂ ਨੂੰ ਮੈਂ ਇਹ ਕਹਿੰਦਾ ਰਿਸ਼ਤੇਦਾਰਾਂ ਨੂੰ ਕਿ ਪਹਿਲਾਂ ਸਟੂਡੈਂਟ ਨੂੰ ਕਹੋ ਕਿ ਆਪ ਦੇਖੇ। ਜਿਹੜਾ ਬੰਦਾ ਯੂਨੀਵਰਸਿਟੀ 'ਚ ਵੈਬਸਾਈਟ ਖੋਲ ਕੇ ਐਡਮਿਸ਼ਨ ਨਹੀਂ ਲੈ ਸਕਦਾ, ਉਹ ਅੱਗੇ US ਦੇ ਵਿੱਚ ਕਿੱਦਾਂ ਅੱਗੇ ਨੈਵੀਗੇਟ ਕਰੂਗਾ। H1B ਵੀਜ਼ਾ ਹੋਰ ਬਹੁਤ ਟੈਕਨੀਕ। ਪਹਿਲਾਂ ਤਾਂ ਆਪਣਾ ਦੇਖੋ ਕਿਹੜੇ ਪ੍ਰੋਗਰਾਮ ਜਾਣਾ, ਯੂਨੀਵਰਸਿਟੀ ਐਡਮਿਸ਼ਨ ਲਓ। ਜਦੋਂ ਤੁਹਾਨੂੰ ਯੂਨੀਵਰਸਿਟੀ ਐਡਮਿਸ਼ਨ ਦੇ ਦਿੰਦਾ, ਉਹ ਇੱਕ ਤੁਹਾਨੂੰ ਡਾਕੂਮੈਂਟ ਦਿੰਦਾ, ਉਹਨੂੰ I-20 ਕਹਿੰਦੇ ਨੇ। ਉਹ I-20 ਲੈ ਕੇ ਤੁਸੀਂ ਜਿੱਦਾਂ ਆਪਣੇ ਟੂਰਿਸਟ ਵੀਜ਼ਾ ਲਵਾਉਂਦੇ ਹੋ, ਸੇਮ ਉੱਦਾਂ ਹੀ ਵੀਜ਼ੇ ਦੇ ਨਾਲ ਤੁਸੀਂ ਆਪਣਾ ਸਟੂਡੈਂਟ ਵੀਜ਼ਾ ਲਾਉਂਦੇ ਹੋ। DS-160 ਫਾਰਮ ਭਰ ਕੇ ਅੰਬੈਸੀ ਦੇ ਵਿੱਚ ਇਹ ਤੁਸੀਂ ਆਪਣੇ ਪੇਪਰ ਵਗੈਰਾ, ਪ੍ਰਾਪਰਟੀ ਵਗੈਰਾ, ਪੇਪਰ ਡਾਕੂਮੈਂਟ ਸ਼ੋਅ ਕਰਦੇ ਹੋ ਕਿ ਮੈਂ ਵਾਪਸ ਕੋਰਸ ਕਰਕੇ ਆਪਣੀ ਕੰਟਰੀ ਵਾਪਸ ਜਾਊਂਗਾ। ਤੁਹਾਨੂੰ ਜੇ ਸਟੂਡੈਂਟ ਵੀਜ਼ਾ ਮਿਲ ਜਾਵੇ, ਤੁਸੀਂ ਸਟੂਡੈਂਟ ਵੀਜ਼ਾ ਲੈ ਕੇ ਇੱਥੇ ਆਉਂਦੇ ਹੋ। F1 ਵੀਜ਼ਾ ਹੁੰਦਾ ਤੇ ਜਿੰਨਾ ਚਿਰ ਤੁਸੀਂ ਫਿਰ ਪੜ੍ਹੀ ਜਾਂਦੇ ਹੋ ਉੱਥੇ, ਉਨੀ ਚਿਰ ਤੁਸੀਂ ਰਿਨਿਊ ਕਰਦੇ ਹੋ। ਤੇ ਉਸ ਤੋਂ ਅੱਗੇ ਫਿਰ ਤੁਹਾਡਾ ਕਾਫੀ ਟੈਕਨੀਕਲ ਰਾਸਤਾ ਇੱਕ ਹੁੰਦਾ, OPT, H1B, ਕਾਫੀ ਲੰਬਾ ਰਾਸਤਾ ਹੁੰਦਾ। ਸੋ US ਦੇ ਵਿੱਚ ਜੇ ਕਿਸੇ ਸਟੂਡੈਂਟ ਨੇ ਆਉਣਾ ਹੈ, ਉਹੀ ਆਵੇ ਕਿ ਇਹ ਕੈਨੇਡਾ ਨਹੀਂ ਹੈਗਾ ਜਿੱਥੇ ਹਰੇਕ ਸਟੂਡੈਂਟ ਪੱਕਾ ਹੋ ਜਾਣਾ ਕੋਈ ਵੀ ਕੋਰਸ ਕਰਕੇ। ਇਹ ਹਾਈਲੀ ਟੈਕਨੀਕਲ ਇੱਕ ਕੰਟਰੀ ਹੈ। ਇੰਜੀਨੀਅਰ ਵੀ ਜਿਹੜੇ ਕਈ ਕੇਸ ਉਹ ਡਿਨਾਈ ਕਰ ਦਿੰਦੇ ਨੇ, ਕਹਿੰਦੇ ਤੁਸੀਂ ਮੀਟ ਨਹੀਂ ਹੋਏ। ਸੋ ਆਪਣੀ ਪੂਰੀ ਰਿਸਰਚ ਕਰਕੇ ਆਵੇ। ਇਕੱਲੇ ਸਟੂਡੈਂਟ ਇੱਥੇ ਆਉਣਾ ਪੈਸੇ ਖਰਚ ਕੇ, ਬਾਅਦ ਤੁਹਾਨੂੰ ਬੜੀ ਡਿਸਅਪੁਆਇੰਟਮੈਂਟ ਹੋਣੀ ਹੈ ਕਿਉਂਕਿ ਪੱਕੇ ਹੁੰਦੇ ਰਸਤੇ ਕਾਫੀ ਸਟ੍ਰਿਕਟ ਨੇ ਇੱਥੇ। ਸਟ੍ਰਿਕਟ ਨੇ ਦੇ ਪਿੱਛੇ ਬਾਅਦ ਦੇ ਵਿੱਚ ਚਾਂਸ ਵੀ ਜਿਹੜਾ ਉਹ ਘੱਟ ਮਿਲਦਾ ਆ। ਇਹ ਵੀ ਨਾ ਕਰਿਓ ਵੀ ਸਿਰਫ ਇੱਕ ਯੂਨੀਵਰਸਿਟੀ 'ਚ ਅਪਲਾਈ ਕਰ ਲਿਓ, ਮਲਟੀਪਲ ਯੂਨੀਵਰਸਿਟੀ 'ਚ ਅਪਲਾਈ ਕਰਿਓ। ਮਲਟੀਪਲ I-20 ਤੁਹਾਡੇ ਕੋਲ ਜਿਹੜੇ ਹੋਣ ਤਾਂ ਜੋ ਤੁਹਾਨੂੰ ਜਿਹੜੀ ਫਿਰ ਚੰਗੀ ਯੂਨੀਵਰਸਿਟੀ ਲੱਗਦੀ ਆ ਫਿਰ ਉਸ ਪਾਸੇ ਵੱਲ ਨੂੰ ਜਿਹੜਾ ਉਹ ਜਾਇਆ ਜਾਵੇ, ਜਿਨ੍ਹਾਂ ਦੇ ਫਿਰ ਵੀਜ਼ਾ ਪਾਸ ਹੋਣ ਦੇ ਚਾਂਸਿਸ ਜਿਹੜੇ ਉਹਨੇ ਜ਼ਿਆਦਾ ਤੁਹਾਡੇ ਵੱਧ ਜਾਂਦੇ ਨੇ। ਇੱਥੇ ਪੁਆਇੰਟ ਬੇਸਡ ਇਮੀਗ੍ਰੇਸ਼ਨ ਨਹੀਂ ਹੈਗੀ ਜਿੱਦਾਂ ਹੁਣ ਕੈਨੇਡਾ ਦੇ ਵਿੱਚ। ਮੈਂ ਸੁਣਿਆ, ਮੈਂ ਕੈਨੇਡੀਅਨ ਲਾਇਰ ਤਾਂ ਨਹੀਂ ਆ, ਉੱਥੇ ਜਿੱਦਾਂ ਕੋਈ ਕੋਰਸ ਡਿਪਲੋਮਾ ਵਗੈਰਾ ਵੀ ਕਰ ਲੈਂਦਾ, ਛੋਟਾ ਮੋਟਾ ਕੋਰਸ ਵੀ ਕਰ ਲੈਂਦਾ, ਉਹਦਾ ਪੱਕੇ ਹੁੰਦਾ ਜੁਗਾੜ ਬਣ ਜਾਂਦਾ, ਵਰਕ ਪਰਮਿਟ ਵਗੈਰਾ ਮਿਲਦੇ ਰਹਿੰਦੇ ਨੇ। US 'ਚ ਇਹੋ ਜਿਹਾ ਕੁਛ ਨਹੀਂ ਹੈਗਾ। ਇੱਥੇ ਸਿਰਫ ਜਿਹੜੇ ਟੈਕਨੀਕਲ H1B ਲੋਟਰੀ ਹੈ, ਉਹਦੇ ਵੀ ਲੋਟਰੀ ਦੇ ਵਿੱਚ ਉਹਦੀ 30-35% ਚਾਂਸ ਹੁੰਦੇ ਨੇ ਤੇ ਜੌਬ ਮਿਲਣੀ ਉਸ ਲੈਵਲ ਦੀ ਵੀ ਮੁਸ਼ਕਿਲ ਹੈ ਥੋੜੀ। ਸੋ ਜਿਹੜਾ ਬੰਦਾ ਇੰਜੀਨੀਅਰਿੰਗ ਵਗੈਰਾ ਇੱਦਾਂ ਦੇ ਕਿੱਤਿਆਂ ਦੇ ਵਿੱਚ ਹੈਗਾ ਜਾਂ ਟੈਕਨੀਕਲ ਲਾਈਨਸ ਦੇ ਵਿੱਚ ਆਉਂਦਾ, ਉਹਦਾ ਤਾਂ ਠੀਕ ਹੈ। ਤੇ ਨਾਰਮਲੀ ਤੁਸੀਂ ਡਿਪਲੋਮਾ ਵਗੈਰਾ ਕੋਰਸ ਕਰਨ ਦਾ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ ਮੇਰੇ ਹਿਸਾਬ ਨਾਲ। ਜੀ ਜੀ। ਤੇ ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਰਿਤੂ। ਹਾਂਜੀ, ਦੋਨਾਂ ਵੀਰਾਂ ਨੂੰ ਪਿਆਰ ਤੇ ਸਤਿਕਾਰ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਕੁਐਸਚਨ ਬਰਥ ਸਰਟੀਫਿਕੇਟ ਨੂੰ ਲੈ ਕੇ ਹੈ। ਐਕਚੁਅਲੀ ਮੈਂ I-485 ਅਪਲਾਈ ਕਰਨਾ ਹੈ, ਉਹਦੇ ਲਈ ਮੈਨੂੰ ਬਰਥ ਸਰਟੀਫਿਕੇਟ ਦੀ ਜ਼ਰੂਰਤ ਸੀਗੀ ਇੰਡੀਆ ਤੋਂ। ਲੇਕਿਨ ਮੇਰੇ ਮਦਰ ਦਾ ਨਾਮ ਬਰਥ ਸਰਟੀਫਿਕੇਟ 'ਤੇ ਉਹ ਜਿਹੜਾ ਮੇਰੀ ਮਦਰ ਦਾ ਬਰਥ ਨੇਮ ਹੈ ਉਹੀ ਪਾ ਰਿਹਾ, ਔਰ ਮੇਰੇ ਐਜੂਕੇਸ਼ਨ 'ਤੇ ਔਰ ਮੇਰੇ ਪਾਸਪੋਰਟ 'ਤੇ ਉਹਨਾਂ ਦਾ ਆਫਟਰ ਮੈਰਿਜ ਜਿਹੜਾ ਨਾਮ ਰੱਖਿਆ ਗਿਆ ਸੀ ਉਹ ਨਾਮ ਆ ਰਿਹਾ, ਔਰ ਉਹ ਹੁਣ ਚੇਂਜ ਨਹੀਂ ਕਰ ਰਹੇ ਆ। ਤੁਸੀਂ ਵਿਆਹ ਦੇ ਥਰੂ ਅਪਲਾਈ ਕਰ ਰਹੇ ਹੋ? ਹਾਂਜੀ, ਨਹੀਂ, ਮੇਰਾ U ਵੀਜ਼ੇ ਦੇ ਥਰੂ ਅਪਲਾਈ ਹੋਣਾ ਹੈ I-485। ਜੀ ਫਿਰ ਤੁਹਾਨੂੰ ਕੋਈ ਚੱਕਰ ਨਹੀਂ ਹੈ। ਫਿਰ ਤੁਸੀਂ ਜੇ ਮਦਰ ਦੇ ਨਾਲ ਨਹੀਂ ਕਰ ਰਹੇ, ਫਿਰ ਤੁਹਾਨੂੰ ਨਾਮ ਵਗੈਰਾ ਕੋਈ ਫਰਕ ਨਹੀਂ ਪੈਂਦਾ ਕੀ ਆ ਰਿਹਾ ਉੱਥੇ। ਤੁਸੀਂ ਆਪਣਾ ਜਿਹੜਾ ਐਕਚੁਅਲ ਬਰਥ ਸਰਟੀਫਿਕੇਟ ਹੈ ਉਹ ਦਿਓ, ਨਾਲ ਤੁਸੀਂ ਐਫੀਡੇਵਿਟ ਲਗਾ ਦਿਓ ਇੱਕ ਮਦਰ ਵੱਲੋਂ ਤੇ 2 ਦੂਜੇ ਜਾਣੇ ਵੱਲੋਂ ਕਿ ਇਹ ਜਿਹੜਾ ਇਹ 2 ਨਾਮ ਹੈ ਇੱਕੋ ਜਾਣੇ ਦੇ ਹੈ ਤੇ ਦੇ ਆਰ ਵਨ ਐਂਡ ਦਾ ਸੇਮ ਪਰਸਨ।
ਤੇ ਨਾਲ ਤੁਸੀਂ ਜਿਹੜੇ ਆਪਣੇ ਹੋਰ ਸੈਕੰਡਰੀ ਡਾਕੂਮੈਂਟਸ ਨੇ, ਆਧਾਰ ਕਾਰਡ ਵਗੈਰਾ, ਡਰਾਈਵਰ ਲਾਇਸੈਂਸ, ਸਕੂਲ ਲੀਵਿੰਗ ਸਰਟੀਫਿਕੇਟ, ਜਿਹੜੇ ਬਾਕੀ ਡਾਕੂਮੈਂਟਸ ਤੋਂ ਤੁਸੀਂ ਪ੍ਰੂਵ ਕਰ ਸਕੋਗੇ ਤੁਹਾਡੇ ਮਦਰ ਕੌਣ ਆ, ਉਹ ਤੁਸੀਂ ਦੇ ਸਕਦੇ ਹੋ। ਜੀ ਥੈਂਕ ਯੂ ਜੀ। ਜੀ ਤੇ ਜੇ ਸਭ ਕੁਝ ਨਾ ਚੱਲੇ ਤਾਂ ਫਿਰ DNA ਕਰਾ ਦੇਣ। ਨਹੀਂ, DNA ਤਾਂ ਫੈਮਿਲੀ ਬੇਸਡ ਵਾਲੇ ਲਈ ਹੋਊਗਾ, ਕਿਉਂਕਿ ਉਹ 'ਚ ਰਿਲੇਸ਼ਨ ਸ਼ੋ ਕਰਨਾ ਇਹਨਾਂ ਨੇ, ਤਾਂ ਯੂ ਵੀਜ਼ਾ ਥਰੂ ਅਪਲਾਈ ਕਰਨਾ ਹੈ। ਤੇ ਇਹਨਾਂ ਨੂੰ ਜੇ ਕੁਝ ਵੀ ਨਾ ਚੱਲਿਆ ਤੇ ਫਿਰ ਇਹਨਾਂ ਨੂੰ ਇੱਕ ਲੈਟਰ ਆਫ ਨਾਨ ਅਵੇਲੇਬਿਲਿਟੀ ਲੈਣੀ ਪੈਣੀ ਹੈ ਉੱਥੋਂ ਇੰਡੀਆ ਦੇ ਵਿੱਚੋਂ ਕਿ ਬਰਥ ਸਰਟੀਫਿਕੇਟ ਅਵੇਲੇਬਲ ਨਹੀਂ ਹੈਗਾ, ਤੇ ਨਾਲ ਇਹਨਾਂ ਨੂੰ ਐਫੀਡੇਵਿਟ ਲਗਾਉਣੇ ਪੈਣੇ ਨੇ। ਜੀ ਦਲਜੀਤ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਹਾਂਜੀ ਮੇਰਾ ਕੁਐਸਚਨ ਇਹ ਹੈ ਜੀ, ਮੇਰਾ ਨਾ ਸਾਲਮ ਦਾ ਕੇਸ ਸੀ ਤੇ ਉਹ ਡਿਨਾਈ ਹੋ ਗਿਆ ਸੀ, ਤੇ ਉਸ ਤੋਂ ਬਾਅਦ ਮੈਂ 3 ਵਾਰੀ ਅਪੀਲਾਂ ਕੀਤੀਆਂ ਤੇ ਉਹ ਡਿਨਾਈ ਹੋ ਗਈਆਂ, ਤੇ ਮੇਰੇ ਕੋਲ I-94 ਹੈਗਾ ਸੀ ਤੇ ਮੈਂ ਮੈਰਿਜ ਕਰਵਾ ਲਈ ਤੇ ਮੈਰਿਜ ਤੋਂ ਮੈਨੂੰ ਗ੍ਰੀਨ ਕਾਰਡ ਮਿਲ ਗਿਆ, ਤੇ ਹੁਣ ਮੈਨੂੰ ਉਹਦੇ ਵਿੱਚ ਰਿਮੂਵਲ ਆਰਡਰ ਲੱਗੇ ਸੀ, ਉਹ ਮੈਨੂੰ ਕਲੀਅਰ ਕਰਾਉਣੇ ਪੈਣਗੇ ਤੇ ਕਿੱਦਾਂ ਮੈਂ ਕਰਵਾ ਸਕਦਾ? ਜੀ ਧੰਨਵਾਦ। ਤੁਹਾਡਾ ਪਹਿਲਾਂ ਤਾਂ ਨਾ ਇਹ ਦੇਖਣਾ ਪੈਣਾ ਕਿ ਜਿਹੜਾ 485 ਇਹਨਾਂ ਨੇ ਫਾਈਲ ਕੀਤਾ ਸੀਗਾ, ਮੇਰੇ ਖਿਆਲ ਇਹਨਾਂ ਨੇ ਸ਼ਾਰਟਕਟ ਲੈ ਲਿਆ ਥੋੜਾ ਜਿਹਾ, ਕਿਉਂਕਿ ਜਿਹੜਾ ਰਿਮੂਵਲ ਲੱਗਾ ਸੀ ਤੁੜਾਉਣਾ ਚਾਹੀਦਾ ਸੀਗਾ। ਜੇ ਸਿੱਧੇ ਇਹਨਾਂ ਨੇ ਲੈ ਲਿਆ ਤੇ ਉਹਦੇ ਵਿੱਚ ਡਿਸਕਲੋਜ਼ ਨਹੀਂ ਕੀਤਾ ਕਿ ਰਿਮੂਵਲ ਆਰਡਰ ਲੱਗਾ, ਤੇ ਤੁਹਾਡਾ ਜਿਹੜਾ ਉਹ ਗ੍ਰੀਨ ਕਾਰਡ ਹੈ ਉਹ ਕੈਂਸਲ ਕੀਤਾ ਜਾ ਸਕਦਾ, ਕਿਉਂਕਿ ਉਹ ਤੁਸੀਂ ਗਲਤ ਤਰੀਕੇ ਨਾਲ ਲਿਆ। ਸੋ ਤੁਸੀਂ ਆਪਣਾ ਪਹਿਲਾਂ ਦਾ ਪੇਪਰ ਵਰਕ ਦੇਖੋ, ਉਹਦੇ ਵਿੱਚ ਦੱਸੋ ਕਿ ਤੁਸੀਂ ਇਮੀਗ੍ਰੇਸ਼ਨ ਨੂੰ ਡਿਸਕਲੋਜ਼ ਕੀਤਾ ਸੀਗਾ ਕਿ ਨਹੀਂ, ਤੇ ਜੇ ਤੁਸੀਂ ਨਹੀਂ ਕੀਤਾ ਤੇ ਫਿਰ ਤੁਹਾਨੂੰ ਦੁਬਾਰਾ ਆਪਣੇ ਵਕੀਲ ਨਾਲ ਗੱਲ ਕਰਕੇ ਨਾ ਨਵੇਂ ਸਿਰਿਓਂ ਤੁਹਾਨੂੰ 212 ਵੇਵਰ ਵਗੈਰਾ ਸਾਰਾ ਲੈ ਕੇ ਨਵੇਂ ਸਿਰਿਓਂ ਤੁਹਾਨੂੰ ਗ੍ਰੀਨ ਕਾਰਡ ਲੈਣਾ ਪਏਗਾ। ਪਰ ਜੇ ਮੰਨ ਲਓ ਤੁਸੀਂ ਸਾਰਾ ਡਿਸਕਲੋਜ਼ ਵਗੈਰਾ ਕੀਤਾ ਸੀਗਾ, ਗ੍ਰੀਨ ਕਾਰਡ ਤੁਹਾਡਾ ਆਲਰੇਡੀ ਹੈਗਾ, ਜੇ ਮੰਨ ਲਓ ਤੁਸੀਂ ਸਭ ਸਹੀ ਤਰੀਕੇ ਨਾਲ ਚੱਲੇ ਆਪਣੇ ਵੱਲੋਂ, ਤੇ ਫਿਰ ਤੁਸੀਂ ਆਪਣੇ ਜਿਹੜੇ ਕੋਰਟ ਨੂੰ ਲਿਖ ਰੀਓਪਨ ਕਰਕੇ ਬੋਰਡ ਮੋਰੇ ਤੇ ਆਪਣੀ ਜਿਹੜੀ ਪ੍ਰੋਸੀਡਿੰਗਸ ਆ ਉਹ ਟਰਮੀਨੇਟ ਕਰਾ ਸਕਦੇ ਹੋ। ਓਕੇ, ਸੋ ਇਹ ਚਲੋ ਮੇਕ ਸ਼ੋਰ ਕਰ ਲਿਓ ਵੀ ਉਹਨਾਂ ਨੂੰ ਕੀ ਦੱਸਿਆ ਸੀ ਤੇ ਕੀ ਨਹੀਂ। ਜੇ ਨਹੀਂ ਦੱਸਿਆ ਤਾਂ ਫਿਰ ਵੇਵਰ ਵਗੈਰਾ ਨੇ ਉਹਨਾਂ ਵੱਲ ਨੂੰ ਵਧੋ, ਤੇ ਅਦਰਵਾਈਜ਼ ਜਿਹੜੇ ਆ ਨਾ ਤੁਸੀਂ ਸੰਪਰਕ ਕਰ ਲਿਆ ਕਰੋ। ਜਿਹੜਾ ਜੀ ਜੇ ਤੁਹਾਡੇ ਕੇਸ ਕੁਝ ਪੇਚੀਦਾ ਫਸੇ ਹੋਏ ਨੇ, ਤੇ ਇਹ ਆ ਵੀ ਇਕੱਲਾ ਇਹ ਨਹੀਂ ਆ ਵੀ ਤੁਸੀਂ ਸਿਰਫ ਟਿਰਕੀਆਂ ਨਾਲ ਉਹਨਾਂ ਨੂੰ ਕਾਲ ਕਰਕੇ ਬਸ ਇੰਨੀ ਕੀ ਸਲਾਹ ਹੀ ਜਿਹੜੀ ਆ ਉਹ ਤੁਸੀਂ ਲੈ ਲੈਣੀ ਆ। ਤੁਸੀਂ ਕੰਸਲਟੇਸ਼ਨ ਵੀ ਜਿਹੜੀ ਉਹ ਪੂਰੀ ਜਿਹੜੀ ਉਹ ਕਰਿਆ ਕਰੋ। ਤੁਸੀਂ ਇਹਨਾਂ ਦੇ ਨਾਲ ਆਪਣੀ ਅਪਾਇੰਟਮੈਂਟ ਜਿਹੜੀ ਉਹ ਜ਼ਰੂਰ ਬਣਾ ਸਕਦੇ ਹੋ। 415 909 0503 415 909 0503। ਜਿੰਨੇ ਸਾਰੇ ਜਾਣੇ ਸੁਣਦੇ ਆ, ਦੇਖ ਰਹੇ ਆ, ਸਭ ਨੂੰ ਪਤਾ ਹੈ ਵੀ ਇੰਨੀ ਜ਼ਿਆਦਾ ਇਨਫੋਰਮੇਸ਼ਨ ਕੋਈ ਵੀ ਹੋਰ ਵਕੀਲ ਜਿਹੜਾ ਇੱਦਾਂ ਸਾਰਿਆਂ ਨੂੰ ਜਨਰਲ ਤੌਰ ਦੇ ਉੱਤੇ ਦੱਸਦੇ ਨਹੀਂ ਆ। ਸਾਰੇ ਜਾਣੇ ਪਹਿਲੋਂ ਕਹਿੰਦੇ ਵੀ ਭਾਈ ਕੰਸਲਟੇਸ਼ਨ ਬਣਾਓ, ਅਪਾਇੰਟਮੈਂਟ ਬਣਾਓ, ਫਿਰ ਹੀ ਤੁਹਾਨੂੰ ਦੱਸਾਂਗੇ। ਸੋ ਇਹ ਬੜੀ ਮਦਦ ਕਰ ਰਹੇ ਆ ਸਾਰਿਆਂ ਦੀ ਇਸ ਚੀਜ਼ ਦੇ ਵਿੱਚ। ਐਟਲੀਸਟ ਤੁਹਾਨੂੰ ਵੀ ਜਿਨ੍ਹਾਂ ਦੇ ਨਾਲ ਵੀ ਤੁਸੀਂ ਲੱਗੇ ਆ, ਤੁਸੀਂ ਵਕੀਲਾਂ ਨੂੰ ਜਿਹੜਾ ਪੁੱਛ ਸਕਦੇ। ਸੋ ਇਸ ਚੀਜ਼ ਦੇ ਲਈ ਅਸੀਂ ਬਹੁਤ ਥੈਂਕ ਯੂ ਕਰਦੇ ਹਾਂ ਅਟਰਨੀ ਟਿਰਕੀਆਣਾ ਹੋਣਾ ਦਾ, ਵੀ ਤੁਸੀਂ ਬਹੁਤ ਮਦਦ ਕਰ ਰਹੇ ਹੋ ਕਮਿਊਨਿਟੀ ਦੀ ਇਹ ਸਾਰਾ ਕੁਝ ਜਿਹੜਾ ਉਹਨਾਂ ਨੂੰ ਦੱਸ ਕੇ। ਥੈਂਕ ਯੂ ਜੀ ਇਸ ਚੀਜ਼ ਦੇ ਲਈ। ਤੇ ਅਗਲੇ ਜਿਹੜੇ ਕਾਲਰ ਨੇ ਜਸਵਿੰਦਰ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਸਵਾਲ ਸੀਗਾ, ਮੈਂ ਜਿੱਦਾਂ ਲਾਸਟ ਈਅਰ ਸਿਟੀਜ਼ਨ ਹੋਈ ਹਾਂ ਅਮਰੀਕਾ ਦੇ ਵਿੱਚ, ਤਾਂ ਜਿੱਦਾਂ ਮੈਨੂੰ ਜਿਹੜਾ ਇੰਡੀਆ ਦਾ ਪਾਸਪੋਰਟ ਆ ਉਹ ਉਹਨਾਂ ਨੂੰ ਸਰੈਂਡਰ ਕਰਨਾ ਪੈਣਾ? ਜੀ ਕਰਨਾ ਚਾਹੀਦਾ ਸੀਗਾ ਜੀ। ਜੇ ਨਹੀਂ ਕੀਤਾ ਅਜੇ ਤੱਕ ਤੇ ਕਰ ਦਿਓ, ਫਿਰ ਰਿਨੰਸੀਏਟ ਕਰ ਲਓ ਜੀ ਆਪਣਾ ਇੰਡੀਅਨ ਜਿਹੜੀ ਸਿਟੀਜ਼ਨਸ਼ਿਪ। ਠੀਕ ਹੈ ਜੀ, ਓਕੇ ਥੈਂਕ ਯੂ ਜੀ। ਉਹਦੇ ਲਈ ਇਹਦੇ ਨਾਲ ਇਹ ਵੀ ਕਿ ਜੇ ਦੁਬਾਰਾ ਤੁਸੀਂ ਨਾ ਇੱਕ ਵਾਰੀ ਰਿਨੰਸੀਏਟ ਕਰਕੇ ਫਿਰ ਤੁਸੀਂ ਦੁਬਾਰਾ ਅਪਲਾਈ ਕਰਦੇ ਹੋ OCI ਕਾਰਡ ਜਿਹਨੂੰ ਕਹਿੰਦੇ ਨੇ, ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਤੇ ਉਹ ਪ੍ਰੋਸੈਸ ਜੇ ਉਹਨਾਂ ਦਾ ਫੋਲੋ ਕਰੋਗੇ ਤੇ ਅੱਗੇ ਜਾਣ ਲਈ ਤੁਹਾਨੂੰ ਸੌਖ ਰਹੂਗੀ ਵੀਜ਼ਾ ਵਗੈਰਾ ਲੱਗਣ ਲਈ ਜਾਂ OCI ਲੈਣ ਲਈ। ਜੇ ਤੁਸੀਂ ਪ੍ਰੋਸੈਸ ਨਹੀਂ ਉਹਨਾਂ ਦਾ ਫੋਲੋ ਕਰਦੇ ਹੋ, ਫੀਸ ਵਗੈਰਾ ਦੇ ਕੇ ਨਹੀਂ ਰਿਨੰਸੀਏਟ ਕਰਦੇ ਹੋ, ਤੇ ਬਾਅਦ 'ਚ ਫਿਰ ਇੰਡੀਆ ਵਾਲੇ ਵੀ ਪ੍ਰੋਬਲਮ ਕ੍ਰੀਏਟ ਕਰ ਸਕਦੇ ਨੇ ਜੀ। ਸੋ ਬੈਟਰ ਆ ਵੀ ਤੁਸੀਂ ਅਕੋਰਡਿੰਗ ਟੂ ਦਾ ਬੁੱਕਸ, ਬਾਏ ਦਾ ਬੁੱਕਸ ਜਿਹੜਾ ਆ ਉਹ ਤੁਸੀਂ ਚੱਲੋ। ਜੋ ਪ੍ਰੋਸੈਸ ਉਹਨਾਂ ਨੇ ਦੱਸਿਆ ਉਹਨਾਂ ਦੀ ਵੈਬਸਾਈਟ ਦੇ ਉੱਤੇ ਵੀ ਲਿਖਿਆ ਵੀ ਜੇ ਤੁਸੀਂ ਬਾਹਰਲੇ ਮੁਲਕ ਦੇ ਸਿਟੀਜ਼ਨ ਹੋ ਗਏ ਆ, ਇਹ ਲਾਜ਼ਮੀ ਹੋਈ ਆ ਵੀ ਤੁਰੰਤ ਤੁਸੀਂ ਜਿਹੜਾ ਆਪਣਾ ਸਿਟੀਜ਼ਨਸ਼ਿਪ ਰਿਨੰਸੀਏਟ ਕਰੋ, ਕਿਉਂਕਿ ਉਹ ਦੋਹਰੀ ਨਾਗਰਿਕਤਾ ਜਿਹੜੀ ਆ ਅਲਾਉ ਨਹੀਂ ਕਰਦੇ। OCI ਜਿਹੜਾ ਉਹ ਜ਼ਰੂਰ ਅਲਾਉ ਕਰਦੇ ਆ, ਉਹ ਇੱਕ ਡਿਫਰੈਂਟ ਥਿੰਗ ਆ ਦੋਹਰੀ ਨਾਗਰਿਕਤਾ ਨਾਲੋਂ। ਕੁਲਵੰਤ ਸਿੰਘ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਮੇਰਾ ਫਰੈਂਡ ਆ ਕੈਨੇਡਾ ਦੇ ਵਿੱਚ, ਉੱਥੇ ਉਹਦੀ ਰੀਅਲ ਸਟੇਟ ਕੰਪਨੀ ਆ, ਉਹ ਜਦੋਂ ਐਕਸਪੈਂਡ ਕਰਨਾ ਚਾਹੁੰਦਾ ਜਿੱਦਾਂ ਵਰਲਡ ਵਾਈਡ ਆ, ਉਹਨੂੰ ਮਤਲਬ ਇਮੀਗ੍ਰੇਸ਼ਨ ਦੇ ਥਰੂ ਇੱਥੇ ਓਪਨ ਬਿਜ਼ਨਸ ਕਰਨਾ ਪਊਗਾ ਜਾਂ ਉੱਦਾਂ ਹੀ ਉਹ ਐਕਸਪੈਂਡ ਕਰ ਸਕਦਾ ਸੇਮ ਬਿਜ਼ਨਸ? ਜੀ ਬਿਜ਼ਨਸ ਤਾਂ ਕੋਈ ਵੀ ਐਕਸਪੈਂਡ ਕਰ ਸਕਦਾ ਹੈ। ਬਿਜ਼ਨਸ ਐਕਸਪੈਂਡ ਕਰਨ ਤੇ ਕੋਈ ਪ੍ਰੋਬਲਮ ਨਹੀਂ, ਬੰਦੇ ਦੇ ਆ ਕੇ ਕੰਮ ਕਰਨ ਤੇ ਪ੍ਰੋਬਲਮ ਆ। ਤੇ ਕੰਮ ਮਤਲਬ ਜਿੱਦਾਂ ਛੋਟਾ ਜਿਹਾ ਚੈੱਕ ਵੀ ਜੇ ਆ ਕੇ ਉਹ ਸਾਈਨ ਕਰਦਾ, ਇਮੀਗ੍ਰੇਸ਼ਨ ਕਹੂਗੀ ਕਿ ਇਹ ਟੂਰਿਸਟ ਵਾਲੀ ਐਕਟੀਵਿਟੀ ਨਹੀਂ ਸੀ, ਇਹ ਕਿੱਦਾਂ ਚੈੱਕ ਸਾਈਨ ਕੀਤਾ। ਜੇ ਬੰਦੇ ਨੇ ਕੋਈ ਆ ਕੇ ਇੱਥੇ ਆਪ ਕੰਮ ਕਰਨਾ ਹੈ, ਕੋਈ ਰੋਲ ਨਿਭਾਉਣਾ ਹੈ, ਫਿਰ ਉਹਨੂੰ ਵੀਜ਼ੇ ਦੇ ਥਰੂ ਜਾਣਾ ਪਊਗਾ, ਇਮੀਗ੍ਰੇਸ਼ਨ ਫੇਰ ਹੀ ਇਨਵੋਲਵ ਹੋਊਗੀ। ਜੇ ਇਕੱਲਾ ਬਿਜ਼ਨਸ ਉਹਨੇ ਪਾਣੀਆਂ ਇੱਥੇ ਆਪਣੀ ਬ੍ਰਾਂਚਿਸ ਵਗੈਰਾ ਪਾਣੀਆਂ ਤੇ ਤੁਸੀਂ ਉਹਨਾਂ ਦਾ ਬਿਜ਼ਨਸ ਕਰਨਾ, ਫਿਰ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਥਰੂ ਜਾਣ ਦੀ ਲੋੜ ਨਹੀਂ। ਜੀ। ਅਗਲੇ ਜਿਹੜੇ ਕਾਲਰ ਇਕਬਾਲ। ਸਤਿ ਸ਼੍ਰੀ ਅਕਾਲ ਇਕਬਾਲ ਸਿੰਘ ਜੀ।
ਹਾਂਜੀ ਇਕਬਾਲ ਸਿੰਘ ਜੀ। ਜੀ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਹਾਂ। ਹਰਜਿੰਦਰ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਲਾਸਟ ਈਅਰ ਜੂਨ ਆਪਣੇ ਹੋਇਆ ਸੀ ਸਿਟੀਜ਼ਨ, ਤੇ ਮੈਂ 130 ਫਾਈਲ ਕੀਤਾ ਸੀ ਆਪਣੀ ਮਦਰ ਲਈ ਤੇ ਆਪਣੇ ਬ੍ਰਦਰ ਲਈ, ਤੇ ਉਹ ਜੇ ਪੈਂਡਿੰਗ ਦੇ ਵਿੱਚ ਆ ਤੇ ਜੇ 1 ਸਾਲ ਦੇ ਵਿੱਚ ਡਿਸੀਜਨ ਨਹੀਂ ਆਉਂਦਾ ਤਾਂ ਮੈਨੂੰ ਉਹਨਾਂ ਨਾਲ ਕੰਟੈਕਟ ਕਰਨਾ ਪਊਗਾ? ਜਿੱਦਾਂ ਕਈ ਵਾਰ ਕਹਿੰਦੇ ਵੀ ਉਹ 1 ਸਾਲ ਦੇ ਵਿੱਚ ਕੰਟੈਕਟ ਕਰਨਾ ਪੈਂਦਾ। ਨਹੀਂ ਉਹ ਨਹੀਂ। ਉਹ ਜੇ ਤੁਹਾਡਾ ਕੇਸ ਅਪਰੂਵ ਹੋ ਗਿਆ ਨਾ ਜਾਂ NVC ਦੇ ਕੋਲ ਚਲ ਗਿਆ ਜਦੋਂ, ਤੇ ਉਦੋਂ ਤੁਹਾਨੂੰ ਜਦੋਂ ਮੰਨ ਲਓ ਤੁਹਾਡਾ ਬ੍ਰਦਰ ਦਾ ਨੰਬਰ ਆ ਗਿਆ 15 ਸਾਲ ਬਾਅਦ ਜਦੋਂ ਨੰਬਰ ਆ ਗਿਆ, ਉਦੋਂ ਤੁਸੀਂ ਸਾਲ ਛੱਡ ਨਹੀਂ ਸਕਦੇ। ਹੁਣ ਤਾਂ ਨਹੀਂ ਤੁਹਾਨੂੰ ਕਰਨ ਦੀ ਲੋੜ। ਠੀਕ ਹੈ ਜੀ। ਓਕੇ। ਇੱਕ ਭਾਜੀ ਸੀਗਾ ਇੱਕ ਕੁਐਸਚਨ ਹੋਰ ਪੁੱਛ ਸਕਦਾ? ਹੁਣ ਵੈਸੇ ਚਲੋ ਹੁਣ ਤੁਸੀਂ ਆਏ ਗਏ ਪੁੱਛ ਲਓ ਜੀ, ਉਦੋਂ ਪਰ ਇੱਕ ਹੀ ਅਲਾਉ ਕਰਦੇ ਹਾਂ ਅਸੀਂ ਜੀ। ਚਲੋ ਜਲਦੀ ਪੁੱਛੋ। ਇੱਕ ਭਾਈ ਤੁਸੀਂ ਬਰਥ ਸਰਟੀਫਿਕੇਟ ਦਾ ਕਿਹਾ ਸੀ ਲਾਸਟ ਵੀਕ ਕਿ ਨਵਾਂ ਨਹੀਂ ਬਣਾਉਣਾ। ਮੈਂ ਜਿੱਦਾਂ ਹੁਣ ਮੇਰੇ ਬ੍ਰਦਰ ਨੇ ਨਵਾਂ ਹੀ ਬਣਵਾਇਆ ਸੀ, ਕਿਉਂਕਿ ਪੁਰਾਣਾ ਸਾਡੇ ਕੋਲ ਅਵੇਲੇਬਲ ਨਹੀਂ ਸੀਗਾ। ਪੇਰੈਂਟਸ ਨੇ ਬਣਵਾਇਆ ਨਹੀਂ ਕਦੇ। ਆ ਗਿਆ ਸਾਰਾ ਰਿਕਾਰਡ, ਉਹ ਸਾਰਾ ਕੁਝ ਇਨਫੋਰਮੇਸ਼ਨ ਉਹਦੇ ਤੇ ਅਵੇਲੇਬਲ ਆ। ਉਹ ਜਿੱਦਾਂ ਵੈਲਿਡ ਆ ਫਿਰ? ਹਾਂਜੀ, ਜੇ ਤੁਹਾਡਾ ਪਿੱਛੇ ਰਜਿਸਟ੍ਰੇਸ਼ਨ ਰੈਕੋਰਡ ਐਗਜ਼ਿਸਟ ਕਰਦਾ ਨਾ ਫਿਰ ਵੈਲਿਡ ਹੈ। ਤੁਸੀਂ ਕੀ ਕਰਨਾ ਕਿ ਇੱਕ ਜਿਹੜਾ ਰਜਿਸਟ੍ਰੇਸ਼ਨ ਰੈਕੋਰਡ ਆ ਨਾ, ਉਹਦੀ ਵੀ ਉਹਨਾਂ ਕੋਲ ਇੱਕ ਸਰਟੀਫਾਈਡ ਮੋਹਰ ਲੱਗੀ ਹੋਈ ਕਾਪੀ ਲੈ ਲਓ, ਉਹ ਤੁਹਾਡਾ ਕੰਮ ਚਲਾ ਦੂਗੀ ਜੀ। ਸੋ ਆਈ ਥਿੰਕ ਇਹਦੇ ਵਿੱਚ ਟਿਰਕਿਆਣਾ ਜੀ ਥੋੜ੍ਹੀ ਜਿਹੀ ਕਲੈਰਿਟੀ ਕਰ ਦਿਓ। ਜਿਹੜੇ ਬਰਥ ਸਰਟੀਫਿਕੇਟ ਰਜਿਸਟਰਡ ਨਹੀਂ ਹੈਗੇ, ਜੇ ਤੁਸੀਂ ਉਹ ਬਣਾ ਲੈਂਦੇ ਆ, ਉਸ ਨੂੰ ਉਹਨਾਂ ਨੇ ਮਨਜ਼ੂਰੀ ਨਹੀਂ ਦੇਣੀ। ਜੇ ਤੁਹਾਡਾ ਰਜਿਸਟਰ ਦੇ ਵਿੱਚ ਨਾਮ ਵਗੈਰਾ ਚੜਿਆ ਸੀ, ਜੇ ਤੁਸੀਂ ਉਹ ਬਰਥ ਸਰਟੀਫਿਕੇਟ ਬਾਅਦ ਦੇ ਵਿੱਚ ਬਣਾ ਰਹੇ ਆ, ਉਹ ਦੈਟਸ ਓਕੇ। ਇਹ ਵੀ ਜੇ ਹੈਗਾ ਨਹੀਂ ਸੀ ਨਾ, ਉਹ ਤੁਸੀਂ ਧੱਕੇ ਨਾਲ ਲਿਖ ਕੇ ਨਵਾਂ ਸਰਟੀਫਿਕੇਟ ਬਣਾ ਲਿਆ, ਉਹ ਉਹਨਾਂ ਨੇ ਨਹੀਂ ਮੰਨਣਾ। ਪਰ ਜਿੱਦਾਂ ਇਸ ਕੇਸ ਦੇ ਵਿੱਚ ਸਾਰਾ ਕੁਝ ਸੀਗਾ ਤੇ ਉਹ ਕਰ ਲਓ। ਤੇ ਜਿੱਦਾਂ ਇਹਨਾਂ ਨੇ ਕਿਹਾ ਵੀ ਨਾਲ ਇੱਕ ਐਕਸਟਰਾ ਜਿਹੜੀ ਪ੍ਰੋਟੈਕਸ਼ਨ ਆਪਣੇ ਲਈ ਕਰ ਲਓ, ਵੀ ਉਹ ਰਜਿਸਟਰ ਦੀ ਕਾਪੀ ਇੱਕ ਮੋਹਰ ਲਾ ਕੇ ਉੱਥੋਂ ਉਹਨਾਂ ਤੋਂ ਵੀ ਲੈ ਲਓ ਵੀ ਹਾਂ ਇਹ ਐਗਜ਼ਿਸਟ ਇਹਨਾਂ ਦੇ ਇਸ ਰਜਿਸਟਰ 'ਚ ਕਰਦਾ ਸੀਗਾ। ਤੇ ਬਿਲਕੁਲ ਸਹੀ ਜੀ। ਅਗਲੇ ਕਾਲਰ ਪਰਮ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਜੀ ਕਹਿੰਦੇ ਸੀਗੇ ਵੀ ਉੱਥੋਂ ਯੂਰਪ ਚੋਂ ਵੀਜ਼ਾ, ਜੇ ਤੁਹਾਡੇ ਕੋਲ ਯੂਰਪ ਨੈਸ਼ਨਲਿਟੀ ਹੈ, ਤੁਸੀਂ ਵੀਜ਼ਾ ਵੇਵਰ ਤੇ ਹੁੰਦੇ ਹੋ, ਉੱਥੋਂ ਤੁਹਾਨੂੰ ਵੀਜ਼ਾ ਮਿਲ ਜਾਂਦਾ ਜੇ ਤੁਸੀਂ 93 ਦਿਨਾਂ ਦੀ ਜਾਂ 90 ਤੋਂ ਉੱਤੇ ਕਿਸੇ ਵੀ ਦਿਨਾਂ ਦੀ ਨਾ ਟਿਕਟ ਬਣਾ ਕੇ ਤੁਸੀਂ ਫਾਈਲ ਕਰਦੇ ਹੋ ਵੀਜ਼ਾ। ਮੈਂ ਉਸ ਵੇਲੇ ਸਿਰਫ ਡਾਕ ਰਾਹੀਂ ਘੱਲਿਆ ਸੀਗਾ ਬਰਲਿਨ ਐਮਬੈਸੀ ਨੂੰ, ਤੇ ਮੈਨੂੰ ਉੱਥੋਂ ਵੀਜ਼ਾ ਮਿਲ ਗਿਆ ਸੀਗਾ। 10 ਸਾਲਾਂ ਦਾ ਵੀਜ਼ਾ ਦੇ ਦਿੰਦੇ ਆ। ਠੀਕ ਹੈ ਜੀ, ਬਿਲਕੁਲ। ਜੇ E2 ਕਿਸੇ ਨੇ ਕਰਨਾ ਹੈ ਨਾ, ਉਹ ਸਿੱਧੇ ਜਾ ਕੇ ਪਹਿਲਾਂ ਕਹਿ ਸਕਦਾ ਹੈ ਕਿ ਮੈਨੂੰ ਟੂਰਿਸਟ ਵੀਜ਼ਾ ਚਾਹੀਦਾ, ਮੈਂ ਜਾ ਕੇ ਕਾਰੋਬਾਰ ਵਗੈਰਾ ਦੇਖਣਾ, ਮੈਂ ਇਨਵੈਸਟਮੈਂਟ ਵਗੈਰਾ ਜਾਂ ਬਿਜ਼ਨਸ ਮੀਟਿੰਗ ਲਈ ਜਾਣਾ। ਸੋ B1 B2 ਵੀਜ਼ਾ ਤੁਸੀਂ ਲੈ ਸਕਦੇ ਹੋ। ਤੇ ਜਿੱਦਾਂ ਕਾਲਰ ਨੇ ਦੱਸਿਆ ਬਿਲਕੁਲ ਸਹੀ ਹੈ, ਆਪਣੇ ਯੂਰਪ ਤੋਂ ਰਿਲੇਟਿਵਲੀ ਸੌਖਾ ਮਿਲ ਜਾਂਦਾ ਵੀਜ਼ਾ ਇੰਡੀਆ ਨਾਲੋਂ। ਸੋ ਉਹ ਵੇਖਦੇ ਵੀ ਆਲਰੇਡੀ ਡਿਵੈਲਪਡ ਨੇਸ਼ਨ ਦੇ ਜਿਹੜੇ ਉਹ ਹੈਗੇ ਨੇ, ਸੋ ਪਿੱਛੇ ਜਾਣ ਦੀ ਜਿਹੜੀ ਉਹ ਜਾ ਵੀ ਸਕਦੇ ਨੇ, ਉਹਨਾਂ ਨੂੰ ਕੋਈ ਘੱਟ। ਮਤਲਬ ਮੁੱਖ ਦੀ ਗੱਲ ਇਹ ਸੀਗੀ ਕਿ ਪੁਆਇੰਟ ਮੈਂ ਇਹ ਮੇਕ ਕੀਤਾ ਸੀਗਾ ਕਿ ਜਿਹੜਾ ਵੀਜ਼ਾ ਵੇਵਰ ਤੇ ਜਿੱਦਾਂ ਲੋਕੀ ਇੱਕ ਆ ਜਾਂਦੇ ਨੇ ਨਾ, ਉਹਨਾਂ ਨੂੰ ਐਂਟਰੀ ਦੇ ਦਿੰਦੇ ਨੇ, ਉਹ ਕਈ ਲੋਕੀ ਨਾ ਸਮਝ ਨਹੀਂ ਕਿ ਇਹ ਜਿਹੜਾ ਵੀਜ਼ਾ ਵੇਵਰ ਹੈ ਜੀ, ਇਹ ਰਿਸਟ੍ਰਿਕਸ਼ਨ ਹੈ ਕਿ ਇੱਥੋਂ ਤੁਸੀਂ ਚੇਂਜ ਨਹੀਂ ਕਰ ਸਕਦੇ ਸਟੇਟਸ। ਵੀਜ਼ਾ ਵੇਵਰ ਦਾ ਮਤਲਬ ਤਾਂ ਹੀ ਆ ਕਿ ਉਹਨਾਂ ਨੇ ਕਿਹਾ ਕਿ ਆਪਾਂ ਇੰਨੇ ਜ਼ਿਆਦਾ ਲੋਕਾਂ ਨੂੰ ਹੈਡੇਕ ਨਹੀਂ ਸਾਨੂੰ ਕੋਈ, ਤੁਸੀਂ ਆਓ ਜਾਓ ਜਿੱਦਾਂ ਮਰਜ਼ੀ, ਪਰ ਉਹਨਾਂ ਨੇ ਇੱਕ ਰਿਸਟ੍ਰਿਕਸ਼ਨ ਲਾਤੀ ਕਿ ਤੁਸੀਂ ਕਿਸੇ ਹੋਰ ਤੇ ਚੇਂਜ ਨਹੀਂ ਕਰ ਸਕਦੇ ਹੋ। ਤਾਂ ਪੁਆਇੰਟ ਮੇਰਾ ਇਹ ਸੀਗਾ ਕਿ ਵੀਜ਼ਾ ਯੂਰਪ ਤੋਂ ਜ਼ਿਆਦਾਤਰ ਹੁਣ ਵੀਜ਼ਾ ਵੇਵਰ ਤੇ ਆ ਜਾਂਦੇ ਨੇ, ਫਿਰ ਆ ਕੇ E2 ਨਹੀਂ ਕਰ ਸਕਦੇ, ਉਹਨਾਂ ਨੂੰ ਜਾਣਾ ਪਊਗਾ। ਜਿਹੜੇ B1 B2 ਤੇ ਐਂਟਰ ਹੁੰਦੇ ਨੇ, ਵੀਜ਼ਾ ਲੈ ਕੇ ਐਂਟਰ ਹੁੰਦੇ ਨੇ, ਉਹ ਚੇਂਜ ਕਰ ਸਕਦੇ ਨੇ। ਜੀ, ਥੈਂਕ ਯੂ। ਅਗਲੇ ਜਿਹੜੇ ਕਾਲਰ ਭੁਪਿੰਦਰਜੀਤ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵੀਰ ਜੀ, ਮੈਂ ਪੁੱਛਣਾ ਸੀਗਾ, ਜਿੱਦਾਂ ਲਾਸਟ ਈਅਰ ਮੇਰੇ ਮੰਮੀ ਪਾਪਾ ਦੀ ਸੇਮ ਦਿਨਾਂ ਦੇ ਵਿੱਚ ਇੰਟਰਵਿਊ ਹੋ ਗਈ ਸੀ ਬੰਬੇ, ਪਰ ਮੇਰੇ ਨਾ ਜੌਬ ਲੈਟਰ ਹੈ ਨਹੀਂ ਸੀਗੀ। ਆਪਣੀ ਲਾਸਟ ਈਅਰ ਵੀ ਗੱਲ ਹੋਈ ਸੀਗੀ, ਉਹਨਾਂ ਨੇ ਹੁਣ ਇਮੀਗ੍ਰੇਸ਼ਨ ਓਪਨ ਹੋਇਆ ਸੀ ਤਾਂ ਮੇਰੀ ਦੁਬਾਰਾ ਜੌਬ ਲੈਟਰ ਵਗੈਰਾ ਮੰਗੀ ਕਿ ਮੇਕ ਸ਼ੋਰ ਕਰਨਾ ਕਿ ਤੂੰ ਹੁਣ ਕੰਮ ਇੱਥੇ ਕਰਦੀ ਆ ਵੀ ਕਿ ਨਹੀਂ ਕਰਦੀ। ਤਾਂ ਮੈਂ ਸਾਰਾ ਕੁਝ ਭੇਜਤਾ, ਉਹ NVC ਦੇ ਕੋਲ ਚਲਿਆ ਗਿਆ। ਹੁਣ ਅੱਗੇ ਉਹ ਕਿੰਨਾ ਕੁ ਟਾਈਮ ਲਾਉਣਗੇ ਵੀ ਉਹਦੇ ਲਈ ਮੈਂ ਪੁੱਛਣਾ ਚਾਹੁੰਦੀ ਸੀਗੀ। ਇੰਟਰਵਿਊ ਹੋ ਗਈ ਸੀ ਮੰਮੀ ਪਾਪਾ ਦੀ ਪਿਛਲੇ ਸਾਲ ਬੰਬੇ, ਸਾਰਾ ਕੁਝ ਨਿਬੜ ਗਿਆ ਸੀਗਾ ਉੱਥੋਂ ਜੀ। ਅੱਛਾ, ਉਹ ਤਾਂ ਉਹਨਾਂ ਨੂੰ ਜੀ ਦੁਬਾਰਾ ਨਾ ਮੈਡੀਕਲ ਵਗੈਰਾ ਸਬਮਿਟ ਕਰਾਉਣੇ ਪੈ ਸਕਦੇ ਆ, ਕਿਉਂਕਿ ਪੁਲਿਸ ਕਲੀਅਰੈਂਸ ਵਗੈਰਾ ਸਾਰਾ ਐਕਸਪਾਇਰ ਹੋ ਜਾਂਦਾ, ਹੁਣ ਇੰਨੀ ਦੇਰ ਵੈਲਿਡ ਨਹੀਂ ਰਹਿੰਦਾ। ਤੇ ਕਿੰਨਾ ਟਾਈਮ ਲੱਗੂਗਾ, ਹੁਣ ਜਿੱਦਾਂ ਆਪਾਂ ਦੱਸਿਆ ਹੀ ਹੈ ਕਿ ਫੇਰ ਬੰਦ ਕਰਤਾ ਉਹਨਾਂ ਨੇ, ਤੇ ਇਹਨੂੰ ਕੁਛ ਇੱਕ ਮਹੀਨੇ ਹੋਰ ਲੱਗੂਗੇ ਜੀ। ਸੋ ਇੰਤਜ਼ਾਰ ਕਰੋ ਵੀ ਉੱਥੇ ਕੋਵਿਡ ਜਲਦੀ ਕਾਬੂ 'ਚ ਆਵੇ ਤੇ ਇਹ ਸਾਰੀਆਂ ਚੀਜ਼ਾਂ ਮੁੜ ਕੇ ਦੁਬਾਰਾ ਖੁੱਲ੍ਹੇ। ਆਪਣੇ ਉੱਥੇ ਰਿਸ਼ਤੇਦਾਰਾਂ ਨੂੰ ਮਿਲਾਦਾ, ਤੁਹਾਨੂੰ ਪ੍ਰੇਰਿਤ ਕਰਨਾ ਪੈਣਾ, ਭਾਈ ਜਲਦੀ ਲਵਾ ਲਓ ਹੁਣ ਟੀਕੇ, ਜਿਹੜਾ ਜੇ ਸਾਰਾ ਕੁਝ ਮੁੜ ਦੁਬਾਰਾ ਜਲਦੀ ਖੋਲ੍ਹਣਾ ਹੈਗਾ। ਅਗਲੇ ਜਿਹੜੇ ਕਾਲਰ ਨੇ ਬਲਜੀਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਸਾਡੇ ਫਾਦਰ ਨੇ ਨਾ ਪਟੀਸ਼ਨ ਕੀਤਾ ਸੀ, ਮੇਰਾ ਤੇ ਮੇਰੀ ਮਦਰ ਦਾ, F2A ਕੈਟਾਗਰੀ, ਉਹ ਗ੍ਰੀਨ ਕਾਰਡ ਹੋਲਡਰ ਨੇ, ਤੇ ਸਾਡੀ ਐਮਬੈਸੀ ਦੇ ਵਿੱਚ ਬੈਠਾ ਤੇ
3 ਅਗਸਤ ਨੂੰ ਅਪਰੂਵ ਹੋ ਗਿਆ ਸੀ 2020 ਦੇ ਵਿੱਚ। ਤੇ ਹੁਣ ਮੇਰੇ ਫਾਦਰ ਨੂੰ ਮੈਡੀਕਲ ਇਸ਼ੂਜ਼ ਆਉਂਦੇ, ਉਹਨਾਂ ਦੀ ਜਿਵੇਂ ਹੈਲਥ ਠੀਕ ਨਹੀਂ ਰਹਿਣ ਦੀ, ਤੇ ਐਕਸਪੀਡਾਈਟ ਕਰਵਾ ਸਕਦੇ ਆਪਾਂ ਆਪਣਾ ਕੇਸ? ਇਸ ਬੇਸ ਤੇ ਨਹੀਂ ਤੁਸੀਂ ਐਕਸਪੀਡਾਈਟ ਕਰਾ ਸਕਦੇ ਕਿ ਫਾਦਰ ਦੀ ਹੈਲਥ ਨਹੀਂ ਠੀਕ ਰਹਿ ਰਹੀ, ਤੇ ਟਰਾਈ ਕਰਨ ਚ ਕੋਈ ਹਰਜ ਨਹੀਂ ਹੈਗਾ। ਤੇ ਜੇ ਹੈਲਥ ਉਹਨਾਂ ਦੀ ਸਹੀ ਨਹੀਂ ਰਹਿ ਰਹੀ ਤੇ ਤੁਹਾਡੇ ਲਈ ਜਿਹੜਾ ਐਪਰੋਪਰੀਏਟ ਵੀਜ਼ਾ ਹੁੰਦਾ ਮੈਡੀਕਲ ਐਮਰਜੈਂਸੀ ਲਈ, ਉਹ B1 B2 ਵੀਜ਼ਾ ਹੁੰਦਾ ਮੈਡੀਕਲ ਐਮਰਜੈਂਸੀ ਵਾਸਤੇ, ਉਹ ਤੁਸੀਂ ਟਰਾਈ ਕਰ ਸਕਦੇ ਆ ਜੇ ਤੁਹਾਨੂੰ ਉਹ ਦੇ ਕੇ ਆਣ ਦੇਣ ਤਾਂ। ਪਰ ਜਿਹੜਾ ਗ੍ਰੀਨ ਕਾਰਡ ਵਾਲਾ ਹੈ ਉਹ ਨਹੀਂ ਤੁਹਾਡਾ ਉਹਨਾਂ ਨੇ ਐਕਸਪੀਡਾਈਟ ਕਰਨਾ। ਠੀਕ ਹੈ ਜੀ ਜੋਰਾਵਰ ਟਰਾਈ ਕਰ ਲਓ, ਕੋਈ ਮਤਲਬ ਨਥਿੰਗ ਇਜ਼ ਇੰਪੋਸੀਬਲ, ਟਰਾਈ ਕਰਨ ਚ ਕੋਈ ਨੁਕਸਾਨ ਨਹੀਂ, ਜ਼ਿਆਦਾ ਤੋਂ ਜ਼ਿਆਦਾ ਨਾ ਹੀ ਕਹਿ ਦੇਣਾ। ਬਿਲਕੁਲ ਜੇ ਕੋਈ ਚੰਗਾ ਹੋਇਆ ਤਾਂ ਸ਼ਾਇਦ ਐਕਸਪੀਡਾਈਟ ਵੀ ਕਰ ਦੇਵੇ, ਤੁਹਾਡਾ ਗੱਲ ਬਣ ਜਾਵੇ। ਜੋਰਾਵਰ ਸਿੰਘ ਸਤਿ ਸ਼੍ਰੀ ਅਕਾਲ ਭਾਜੀ ਦੋਨੋਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਪੁੱਛਣਾ ਚਾਹੁੰਦਾ ਸੀ, ਮੇਰੀਆਂ ਨਾ 2014 ਤੋਂ ਲੈ ਕੇ 2021 ਤੱਕ ਆਲਮੋਸਟ 12 ਤੋਂ 13 ਤਰੀਕਾਂ ਕੈਂਸਲ ਹੋ ਗਈਆਂ ਹਨਾ। ਪਹਿਲਾਂ ਮਾਸਟਰ ਹੀਅਰਿੰਗ ਤੋਂ ਬਾਅਦ ਫਾਈਨਲ ਡੇਟ ਮਿਲੀ, ਉਹ ਕੈਂਸਲ ਹੋ ਕੇ ਫਿਰ ਮਾਸਟਰ ਹੀਅਰਿੰਗ ਆ ਗਈ, ਤੇ ਆਲਮੋਸਟ ਮੇਰੀਆਂ 12-13 ਤਰੀਕਾਂ ਕੈਂਸਲ ਹੋ ਗਈਆਂ। ਭਾਜੀ ਮੈਨੂੰ ਕੀ ਕਰਨਾ ਚਾਹੀਦਾ ਵਾ ਕਿ ਮੈਨੂੰ 7 ਸਾਲ ਤੋਂ ਉੱਪਰ ਹੋ ਗਏ ਆ ਜੀ। ਮੈਂ ਤੁਹਾਨੂੰ ਮੋਸ਼ਨ ਟੂ ਤੁਹਾਡੀ ਹੁਣ ਇੰਡੀਵਿਜੂਅਲ ਸੈਟ ਹੈ ਇਸ ਵੇਲੇ? ਨਹੀਂ ਭਾਜੀ, ਉਹ ਵੀ ਹੈਗੀ ਸੀਗੀ ਆ ਮਾਰਚ ਚ ਸੀਗੀ, ਉਹ ਵੀ ਕੈਂਸਲ ਹੋ ਗਈ ਹੈ ਜੀ। ਮੇਰਾ ਨਿਊਯਾਰਕ ਕੇਸ ਹੈ ਜੀ। ਨਹੀਂ ਪਰ ਹੁਣ ਹੈਗੀ ਤਾਂ ਅੱਗੇ ਇੰਡੀਵਿਜੂਅਲ ਹੀ ਹੈ ਨਾ, ਮਾਸਟਰ ਤਾਂ ਨਹੀਂ ਨਾ ਦੁਬਾਰਾ ਭਾਈ? ਨਹੀਂ ਮਾਸਟਰ ਸ਼ੋ ਕਰਦੀ ਸੀ ਭਾਜੀ, ਜਿਹੜੀ ਕੈਂਸਲ ਵੀ ਹੋਈ ਆ। ਤੁਸੀਂ ਕੀ ਕਰੋ ਕਿ ਆਪਣੇ ਵਕੀਲ ਨੂੰ ਕਹੋ ਕਿ ਮੇਰੀ ਰਿਟਨ ਪਲੀਡਿੰਗ ਕਰ ਦੇਵੇ। ਵੇਟ ਕਰਨ ਦੀ ਪਹਿਲੀ ਗੱਲ ਤਾਂ ਕਿਸੇ ਨੂੰ ਵੀ ਲੋੜ ਨਹੀਂ ਹੈਗੀ ਮਾਸਟਰ ਦੀ। ਅੱਜ ਕੱਲ੍ਹ ਰਿਟਨ ਪਲੀਡਿੰਗ ਸਾਰੇ ਕੋਰਟ ਐਕਸੈਪਟ ਕਰਦੇ ਨੇ। ਸਿੱਧੇ ਤੁਸੀਂ ਰਿਟਨ ਪਲੀਡਿੰਗ ਪਾਓ ਤੇ ਨਾਲ ਉਹਦੇ ਮੋਸ਼ਨ ਟੂ ਐਡਵਾਂਸ ਪਾਓ, ਤੇ ਵਕੀਲ ਨੂੰ ਕਹੋ ਆਪਣੇ ਰਿਟਨ ਪਲੀਡਿੰਗ ਤੇ ਮੋਸ਼ਨ ਟੂ ਐਡਵਾਂਸ ਪਾਓ, ਤੇ ਕੋਰਟ ਤੁਹਾਡਾ ਕੇਸ ਫਿਰ ਛੇਤੀ ਕਰ ਸਕਦਾ। ਜੀ ਬਿਲਕੁਲ, ਥੈਂਕ ਯੂ। ਅਗਲੇ ਕਾਲਰ ਨੇ ਏਕਜੋਤ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਕੁਐਸਚਨ ਇਹ ਹੈ ਕਿ ਨਾ ਮੇਰਾ ਬਿਫੋਰ ਮੈਰਿਜ ਲਾਸਟ ਨੇਮ ਹੋਰ ਸੀਗਾ, ਆਫਟਰ ਮੈਰਿਜ ਮੈਂ ਨਾਮ ਚੇਂਜ ਆਪਣਾ ਲਾਸਟ ਨੇਮ ਚੇਂਜ ਕਰਾਉਣਾ ਚਾਹੁੰਦੀ ਹਾਂ। ਬਟ ਇਹ ਆ ਕਿ ਮੇਰੇ ਹਸਬੈਂਡ ਦਾ ਨਾਮ ਲਾਸਟ ਸਿੱਧੂ ਲਿਖਿਆ ਹੋਇਆ, ਸਿੰਘ ਨਹੀਂ ਲਿਖਿਆ, ਤੇ ਮੈਂ ਸਿਰਫ ਕੌਰ ਕਰਾਉਣਾ ਚਾਹੁੰਦੀ ਹਾਂ। ਤੇ ਇਹਦੇ ਲਈ ਉਹ ਇਹ ਤੇ ਨਹੀਂ ਕਹਿਣਗੇ ਕਿ ਵੀ ਤੁਸੀਂ ਸਿੱਧੂ ਕਰਾਓ, ਮੈਂ ਸਿੱਧੂ ਨਹੀਂ ਕਰਾਉਣਾ ਚਾਹੁੰਦੀ, ਸਿਰਫ ਕੌਰ ਕਰਾਉਣਾ ਚਾਹੁੰਦੀ ਹਾਂ। ਤੁਸੀਂ ਤੁਹਾਡਾ ਸਟੇਟਸ ਕੀ ਹੈ ਇਮੀਗ੍ਰੇਸ਼ਨ ਦਾ? ਮੈਂ ਸਿਟੀਜ਼ਨ ਅਪਲਾਈ ਕੀਤੀ ਹੋਈ ਆ। ਤੁਹਾਨੂੰ ਫਿਰ ਨਾ ਜਿਹੜੀ ਵੀ ਸਟੇਟ 'ਚ ਤੁਸੀਂ ਰਹਿੰਦੇ ਆ ਉੱਥੇ ਦੇ ਪ੍ਰੋਸੀਜਰ ਦੇ ਹਿਸਾਬ ਨਾਲ ਫਿਰ ਇਹ ਮਿਡਲ ਨੇਮ ਤਾਂ ਹੈ ਨਹੀਂਗਾ, ਵਿਆਹ ਵਾਲਾ ਨਾਮ ਵੀ ਨਹੀਂ ਹੈਗਾ, ਤੁਹਾਨੂੰ ਇਹ ਫਿਰ ਅਫੀਸ਼ੀਅਲ ਨੇਮ ਚੇਂਜ ਪ੍ਰੋਸੈਸ ਦੇ ਥਰੂ ਜਾਣਾ ਪੈਣਾ ਜੀ। ਸੋ ਤੁਸੀਂ ਦੇਖੋ ਵੀ ਤੁਹਾਡੀ ਕਾਊਂਟੀ ਦੇ ਵਿੱਚ ਕਿਹੜਾ ਉੱਥੇ ਹੈਗਾ ਆ ਜਾਂ ਸਟੇਟ ਦਾ ਜਿਹੜਾ ਵੀ ਹੁੰਦਾ ਵੀ ਉਸ ਹਿਸਾਬ ਦੇ ਨਾਲ ਤੁਸੀਂ ਦੇਖ ਲਓ ਵੀ ਕੀ ਨਾਮ ਜਿਹੜਾ ਉਹ ਚੇਂਜ ਕਰਦੇ ਆ। ਤੇ ਜਦੋਂ ਸਿਟੀਜ਼ਨ ਬਣਦੇ ਆ ਉਦੋਂ ਟਿਰਕੇ ਨਾਲ ਜੀ ਇਹ ਵੀ ਹੁੰਦਾ ਵੀ ਕੀ ਤੁਸੀਂ ਆਪਣਾ ਨਾਮ ਚੇਂਜ ਕਰਨਾ ਚਾਹੁੰਦੇ ਆ ਕਿ ਇਹ ਉਸ ਟਾਈਮ ਵੀ ਉਹ ਚੀਜ਼ ਕਰ ਸਕਦੇ ਨੇ? ਜੀ ਤੁਸੀਂ ਨਾ ਸਿਟੀਜ਼ਨ ਜਦੋਂ ਭਰਦੇ ਹੋ ਉਹਦੇ ਵਿੱਚ ਤੁਹਾਨੂੰ ਪੁੱਛਦੇ ਕਿ ਨਾਮ ਚੇਂਜ ਕਰਨਾ ਹੈ, ਤੇ ਜਿਹੜੇ ਤੁਸੀਂ ਉਹ 'ਚ ਨਵੇਂ ਨਾਮ ਦੀ ਰਿਕੁਐਸਟ ਪਾ ਸਕਦੇ ਹੋ, ਪਰ ਜਿਹੜਾ ਸਬੂਤ ਤੁਸੀਂ ਦੇਣਾ ਹੈ ਕਿ ਉੱਥੇ ਜਦੋਂ ਇੰਟਰਵਿਊ ਤੇ ਤੁਸੀਂ ਜਾਣਾ ਹੈ ਉਹਨਾਂ ਨੇ ਤੁਹਾਨੂੰ ਸਬੂਤ ਮੰਗਣਾ ਹੈ ਕਿ ਸਬੂਤ ਕੀ ਹੈ ਤੁਹਾਡੇ ਕੋਲ। ਤੇ ਹਰੇਕ ਸਟੇਟ ਦੀ ਆਪਣੀ ਆਪਣੀ ਰਿਕੁਆਇਰਮੈਂਟ ਹੈ ਕਿ ਕਿੰਨੀ ਨੋਟਿਸ ਦੇਣਾ ਹੈ, ਕਿਸੇ ਦੇ ਥਰੂ ਕੋਰਟ 'ਚ ਕਰਨਾ ਹੈ, ਕਿਤੇ ਅਖਬਾਰ 'ਚ ਕਢਾਉਣਾ ਪੈਂਦਾ। ਜਿਹੜੀ ਵੀ ਸਟੇਟ 'ਚੋਂ ਉੱਥੇ ਦੀ ਖਾਨਾ ਪੂਰਤੀ ਪੂਰੀ ਕਰੋ ਆਪਣੀ, ਤੇ ਜਦੋਂ ਤੁਸੀਂ ਸਿਟੀਜ਼ਨਸ਼ਿਪ ਇੰਟਰਵਿਊ ਤੇ ਜਾਓ ਤੁਹਾਨੂੰ ਨਾਲ ਉਹ ਪ੍ਰੂਫ ਲੈ ਕੇ ਜਾਣਾ ਪੈਣਾ ਲੀਗਲ ਨੇਮ ਚੇਂਜ ਦਾ। ਠੀਕ ਹੈ ਜੀ। ਅਗਲੇ ਕਾਲਰ ਇਕਬਾਲ ਸਿੰਘ। ਜੀ ਰਾਜ ਸੇਖੋਂ। ਚਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਅਸਾਲਮ ਦਾ ਕੇਸ ਸੀਗਾ ਜੀ। ਲਾਸਟ ਈਅਰ ਫਰਵਰੀ 'ਚ ਮੈਂ ਗ੍ਰੀਨ ਕਾਰਡ ਅਪਲਾਈ ਕੀਤਾ ਸੀਗਾ ਨਾ, ਤੇ ਫਰਵਰੀ ਦੇ ਲਾਸਟ 'ਚ ਮੈਨੂੰ ਰਿਸੀਵਿੰਗ ਲੈਟਰ ਆ ਗਈ ਸੀਗੀ, ਤੇ ਜੁਲਾਈ 'ਚ ਮੇਰੇ ਉਹਨਾਂ ਨੇ ਪੁਰਾਣੇ ਫਿੰਗਰਪ੍ਰਿੰਟ ਚੱਕ ਲਏ ਸੀਗੇ, ਤੇ ਉਸ ਕੱਲ ਜੀ ਆਪਣਾ ਕੁਛ ਆ ਨਹੀਂ ਰਿਹਾ ਜੀ ਅਪਰੂਵਲ ਵਗੈਰਾ। ਮਤਲਬ ਆਪਾਂ ਨੂੰ ਕੰਟੈਕਟ ਕਰਨਾ ਚਾਹੀਦਾ ਉਹਨਾਂ ਨਾਲ ਮੈਨੂੰ USA ਹੈ ਨਾ, ਜਾਂ ਕਿੱਦਾਂ ਵੇਟ ਕਰਨੀ? ਹਾਂਜੀ ਤੁਸੀਂ ਕੰਟੈਕਟ ਕਰ ਸਕਦੇ ਹੋ, ਕੋਈ ਹਾਰਮ ਨਹੀਂ, ਕੰਟੈਕਟ ਕਰ ਲਓ। ਜੀ ਥੈਂਕ ਯੂ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ ਰੁਪਿੰਦਰ ਕੌਰ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕੁਝ ਪੁੱਛਣਾ ਚਾਹੁੰਦੀ ਸੀ। ਇੱਕ ਮੈਨੂੰ 10 ਸਾਲ ਹੋ ਗਿਆ ਸਿਟੀਜ਼ਨ ਲੈਣ ਨੂੰ, ਤੇ ਪਰ ਮੈਂ ਆਪਣਾ ਇੰਡੀਅਨ ਪਾਸਪੋਰਟ ਰਿਟਰਨ ਨਹੀਂ ਕੀਤਾ, ਤਾਂ ਉਹਦੇ ਵਾਸਤੇ ਮੈਨੂੰ ਹੁਣ ਮੈਂ ਕਰ ਸਕਦੀ ਹਾਂ? ਮੈਨੂੰ ਜੀ ਪਤਾ ਨਹੀਂ ਇਸ ਬਾਰੇ, ਤੁਸੀਂ ਮੇਰੇ ਹਿਸਾਬ ਨਾਲ ਕਰ ਤਾਂ ਜ਼ਰੂਰ ਸਕਦੇ ਹੋ ਤੁਸੀਂ। ਹਾਂਜੀ ਕੌਂਸੂਲੇਟ ਨੂੰ ਕੰਟੈਕਟ ਕਰ ਲਓ, ਫੋਨ ਕਰੋ ਉਹਨਾਂ ਨੂੰ, ਤੁਹਾਨੂੰ ਇਨਫੋਰਮੇਸ਼ਨ ਦੇਣਗੇ ਕਿੱਦਾਂ ਕਰਨਾ। ਇੱਕ ਨਾ ਉਹਨਾਂ ਦੀ ਵੈਬਸਾਈਟ ਆ ਜਿਹੜੇ ਇੱਥੇ ਹੁਣ ਮੇਨ ਟੇਕ ਕੇਅਰ ਕਰਦੇ ਆ VFS ਗਲੋਬਲ,
ਉਹਨਾਂ ਦੀ ਜਿਹੜੀ ਆ ਨਾ ਉਹ ਜਾ ਕੇ ਵੈਬਸਾਈਟ 'ਤੇ ਚੈੱਕ ਕਰੋ, ਰਿਨੰਸੀਏਸ਼ਨ ਵਾਲਾ ਟੈਬ ਹੋਣਾ ਆ, ਉਹਦੇ ਵਿੱਚ ਪੜ੍ਹੋ ਕੀ ਉਹਨਾਂ ਨੇ ਉਸ ਦੇ ਵਿੱਚ ਲਿਖਿਆ ਆ ਵੀ ਕਦੋਂ ਤੁਸੀਂ ਨੈਚੁਰਲਾਈਜ਼ ਹੋਏ ਸੀਗੇ, ਕਿਉਂਕਿ ਉਹਨਾਂ ਨੇ ਵੀ ਆਈ ਥਿੰਕ 2 ਵੱਖੋ ਵੱਖਰੀਆਂ ਤਰੀਕਾਂ ਰੱਖੀਆਂ ਆ ਵੀ 2010 ਤੋਂ ਪਹਿਲਾਂ ਹੋਏ ਆ ਕਿ ਬਾਅਦ ਦੇ ਵਿੱਚ ਹੋਏ ਆ, ਉਸ ਹਿਸਾਬ ਦੇ ਨਾਲ ਵੱਖਰਾ ਵੱਖਰਾ ਦੋਨਾਂ ਦਾ ਪ੍ਰੋਸੈਸ ਹੈਗਾ ਆ, ਅਤੇ ਉਹ ਤੁਸੀਂ ਜਿਹੜਾ ਉਹ ਜ਼ਰੂਰ ਕਰ ਲਿਓ ਜੀ। ਅਗਲੇ ਕਾਲਰ ਮਨਜੀਤ ਗਿੱਲ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਪੁੱਛਣਾ ਸੀ, ਮੈਂ 6 ਦਸੰਬਰ ਨੂੰ ਫੈਮਿਲੀ ਦਾ ਅਪਲਾਈ ਕੀਤਾ ਸੀ ਸਾਈਲਮ ਕੇਸ ਤੋਂ ਬਾਅਦ, ਤੇ ਮੇਰੀ ਬੇਟੀ ਦੀ ਜਿਹੜੀ ਆ ਡੇਟ ਆਫ ਬਰਥ ਉਹ ਹੈਗੀ ਆ ਜੀ 10 ਜੁਲਾਈ 1998। ਉਦੋਂ ਸੀ 21 ਮਹੀਨੇ ਤੇ 21 ਸਾਲ 5 ਮਹੀਨੇ ਸੀ। ਉਹ ਕੁਆਲੀਫਾਈ ਕਰਦੀ ਆ ਜੂਗੀ ਜੀ ਕਿ ਨਹੀਂ? ਜਦੋਂ ਕੇਸ ਤੁਹਾਡਾ ਪਾਸ ਹੋਇਆ? ਕੇਸ ਪਾਸ ਹੋਇਆ ਵੀ ਜੀ 30 ਸਤੰਬਰ ਨੂੰ, ਪਰ 6 ਦਸੰਬਰ ਨੂੰ ਉਹਨਾਂ ਨੇ ਮੇਰਾ ਕੇਸ। ਜਦੋਂ ਤੁਸੀਂ ਅਪਲਾਈ ਕੀਤਾ ਸੀਗਾ ਉਦੋਂ ਤਾਂ ਮਾਈਨਰ ਸੀਗੀ ਨਾ? ਹਾਂਜੀ, ਜਦੋਂ ਮੈਂ 15 ਚ ਆਇਆ ਸੀ ਉਦੋਂ ਮੈਂ ਕੇਸ ਮੇਰਾ ਉਦੋਂ ਚੱਲ ਰਿਹਾ ਸੀ। 30 ਸਤੰਬਰ 2019 ਨੂੰ ਪਾਸ ਹੋਇਆ। ਆ ਜਾਊਗੀ। ਤੁਸੀਂ 730 ਪਟੀਸ਼ਨ ਅਪਲਾਈ ਕਰੋ, ਆ ਜਾਊਗੀ ਜੇ ਬਿਆਨ ਨਹੀਂ ਹੋਇਆ ਤਾਂ। ਜੀ। ਅਗਲੇ ਕਾਲਰ ਰਾਣਾ। ਹੈਲੋ। ਹਾਂਜੀ ਹਾਂਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਵਾਲ ਸੀ ਜੀ, ਮੈਨੂੰ ਕਿਸੇ ਨੇ ਕਾਲ ਕੀਤੀ, ਪੁੱਛਿਆ ਸੀ ਵੀ ਕਹਿੰਦੇ ਖੇਤਾਂ ਵਾਲੇ ਪੱਕੇ ਕਰ ਰਹੇ। ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਕੁਛ ਜੀ। ਨਹੀਂ ਜੀ, ਕਹਿੰਦੇ ਜੀ ਕਿਸੇ ਵਕੀਲ ਨੇ ਕਿਹਾ ਜੀ ਖੇਤਾਂ ਫਾਰਮ ਵਰਕਰ ਦਾ ਲੈਟਰ ਲਿਆਓ ਕਿਸੇ ਕੋਲੋਂ, ਫਾਰਮਰ ਕੋਲ ਲਿਆਓ ਤੇ ਨਾਲ ਹੀ ਗ੍ਰੀਨ ਕਾਰਡ ਅਪਲਾਈ ਹੋ ਜਾਂਦਾ ਜੀ। ਹੋਇਆ ਕੁਛ ਇਸ ਤਰ੍ਹਾਂ ਦਾ ਜੀ? ਨਹੀਂ ਜੀ, ਨਹੀਂ ਜੀ, ਸਭ ਝੂਠ ਆ, ਕੁਛ ਨਹੀਂ ਇੱਦਾਂ ਦਾ। ਅਜੇ ਚਰਚਾ ਚੱਲ ਰਹੀ ਆ, ਅਜੇ ਹੋਇਆ ਨਹੀਂ ਆ। ਲੈਟਰ ਲੂਟਰ ਲਿਆ ਕੇ ਵੀ ਇੱਦਾਂ ਨਹੀਂ। ਇੱਕ ਨਾ ਪ੍ਰੋਗਰਾਮ ਕੀਤਾ ਅਸੀਂ ਕੁਛ ਕੁ ਵੀਕ ਪਹਿਲਾਂ, ਉਹ ਜਾ ਕੇ ਸੁਣੋ, ਪੁਰਾਣਾ ਫੇਸਬੁੱਕ 'ਤੇ ਪਿਆ, ਯੂਟਿਊਬ 'ਤੇ ਪਿਆ, ਤੁਹਾਨੂੰ ਪਤਾ ਲੱਗ ਜਾਣਾ। ਉੱਥੇ ਲਿਖਿਆ ਵੀ ਆ ਉਹਦੇ 'ਤੇ ਫਾਰਮ ਵਰਕਰ ਨੂੰ ਲੈ ਕੇ, ਅਤੇ ਉਹ ਜਾ ਕੇ ਕਰੀ ਦੁਬਾਰਾ ਸੁਣੋ ਤਾਂ ਜੋ ਪਤਾ ਲੱਗੇ। ਅਤੇ ਨਾਲੇ ਹਰ ਸ਼ਨੀਚਰਵਾਰ ਨੂੰ ਇਹ ਪ੍ਰੋਗਰਾਮ ਆਉਂਦਾ, ਜ਼ਰੂਰ ਸੁਣਿਆ ਕਰੋ, ਕਈਆਂ ਦੀ ਮਦਦ ਇਸ ਦੇ ਵਿੱਚ ਹੋਣੀ ਆ। ਅਗਲੇ ਜਿਹੜੇ ਕਾਲਰ ਨੇ ਪੂਰਨ ਸਿੰਘ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਸੀਗਾ ਵੀ ਮੈਂ ਵਾਈਫ ਦਾ, ਮੈਂ ਸਿਟੀਜ਼ਨ ਆ ਇੱਥੇ, ਮੈਂ ਆਪਣੀ ਵਾਈਫ ਦੇ ਪੇਪਰ ਅਪਲਾਈ ਕੀਤੇ ਹੋਏ ਸੀਗੇ। ਉਹਨਾਂ ਦਾ ਐਸੇ ਮਹੀਨੇ ਦੇ ਵਿੱਚ ਮੈਡੀਕਲ ਵੀ ਹੋ ਗਿਆ ਸੀ, ਫਿੰਗਰਪ੍ਰਿੰਟ ਵੀ ਹੋ ਗਏ ਸੀਗੇ, ਅਤੇ 13 ਤਰੀਕ ਦੀ ਉਹਨਾਂ ਦੀ ਇੰਟਰਵਿਊ ਸੀਗੀ ਇਸ 13 ਦੀ, ਅਤੇ 12 ਤਰੀਕ ਤੋਂ ਐਮਬੈਸੀਜ਼ ਬੰਦ ਹੋ ਗਈਆਂ। ਅਤੇ ਹੁਣ ਉਹਨਾਂ ਦੀ ਜਦੋਂ ਇੰਟਰਵਿਊ ਦੁਬਾਰਾ ਆਊਗੀ, ਉਹਨਾਂ ਦੇ ਫਿੰਗਰਪ੍ਰਿੰਟਸ ਮੈਡੀਕਲ ਵਗੈਰਾ ਉਹੀ ਚੱਲ ਜਾਏਗਾ ਜਾਂ ਦੁਬਾਰਾ ਕਰਾਉਣਾ ਪਊਗਾ ਜੀ? ਜੀ, ਫਿੰਗਰਪ੍ਰਿੰਟ ਉਹਨਾਂ ਦੇ ਚੱਲ ਸਕਦੇ ਆ। ਮੈਡੀਕਲ ਤੁਹਾਡੀ ਡਿਪੈਂਡ ਕਰਦਾ ਕਿ ਮੁਹਲਤ ਕਿੰਨੀ ਹੈ ਨਾ। ਤਕਰੀਬਨ ਜੇ 6 ਮਹੀਨੇ ਔਨ ਐਵਰੇਜ ਮੈਡੀਕਲ ਦੀ ਹੁੰਦੀ ਹੈ, ਤੁਹਾਡੇ ਮੈਡੀਕਲ ਰਿਪੋਰਟ ਵਾਲੇ ਦੱਸਦੇ ਕਿ ਕਿੰਨੀ ਹੈ। ਜੇ ਕਿਸੇ ਨੂੰ TB ਵਗੈਰਾ ਦਾ ਕੇਸ ਹੁੰਦਾ, ਉਹਨਾਂ ਦੀ ਕਈਆਂ ਦੀ 3 ਮਹੀਨੇ ਵੀ ਮੈਡੀਕਲ ਦੀ ਮੁਹਲਤ ਹੁੰਦੀ ਹੈ। ਸੋ ਡਿਪੈਂਡਿੰਗ ਅਪੋਨ ਕਿ ਉਹਦੀ ਵੈਲਿਡਿਟੀ ਕਿੰਨੀ ਸੀ। ਜੇ ਤਾਂ ਵੈਲਿਡ ਹੈਗਾ ਤਦ ਤੱਕ ਫੇਰ ਨਹੀਂ ਕਰਾਉਣਾ ਪੈਣਾ, ਜੇ ਐਕਸਪਾਇਰ ਹੋ ਗਿਆ ਫੇਰ ਕਰਾਉਣਾ ਪਊਗਾ। ਅਤੇ ਔਨ ਐਵਰੇਜ 6 ਮਹੀਨੇ ਵੈਲਿਡ ਹੀ ਹੁੰਦਾ ਮੈਡੀਕਲ। ਜੀ, ਧੰਨਵਾਦ ਜੀ। ਜੀ, ਅਤੇ ਆਪਣੇ ਅਗਲੇ ਜਿਹੜੇ ਕਾਲਰ ਨੇ ਜੀ ਸ਼ਰਨਜੀਤ ਜੀ। ਹਾਂਜੀ ਸ਼ਰਨਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਮੇਰੇ ਹਸਬੈਂਡ ਨੇ ਸਾਡਾ ਵੀਜ਼ਾ ਅਪਲਾਈ ਕੀਤਾ ਹੋਇਆ ਸੀ। ਸਾਡਾ ਕੇਸ NVC ਤੋਂ ਪਾਸ ਹੋ ਕੇ ਬੰਬੇ ਅੰਬੈਸੀ 'ਚ ਪਿਆ ਹੋਇਆ ਹੈ, ਅਤੇ ਇੱਥੇ ਸਰ ਲੋਕਡਾਊਨ ਦੀ ਵਜ੍ਹਾ ਕਰਕੇ ਨਾ ਕਿ ਡਿਲੇ ਹੋਈ ਜਾ ਰਿਹਾ, ਸਾਡੀ ਇੰਟਰਵਿਊ ਨਹੀਂ ਆ ਰਹੀ ਹੈ। ਅਸੀਂ ਬੈਲਜ ਸਿਟੀਜ਼ਨ ਆ, ਮੈਂ ਅਤੇ ਮੇਰਾ ਬੇਟਾ, ਅਤੇ ਸਾਡਾ ਕੇਸ ਟ੍ਰਾਂਸਫਰ ਹੋ ਸਕਦਾ ਬੈਲਜੀਅਮ ਅੰਬੈਸੀ 'ਚ? ਦੇਖੋ, ਬੈਲਜੀਅਮ 'ਚ ਟ੍ਰਾਂਸਫਰ ਕਰਨ ਲਈ ਤੁਹਾਨੂੰ 824 ਪਟੀਸ਼ਨ ਫਾਈਲ ਕਰਨੀ ਪੈਣੀ ਹੈ। ਉਹਨੂੰ ਕੁਛ ਕੁ ਮਹੀਨੇ ਲੱਗਣੇ ਨੇ, ਫਿਰ ਫਾਈਲ ਨੂੰ ਵੀ ਟਾਈਮ ਲੱਗ ਜਾਣਾ ਹੈ। ਤੁਸੀਂ ਕਰ ਸਕਦੇ ਹੋ ਟ੍ਰਾਂਸਫਰ, ਪਰ ਇਹ ਹੁਣ ਕਹਿਣਾ ਮੁਸ਼ਕਿਲ ਹੈ ਕਿ ਬੈਲਜੀਅਮ ਟ੍ਰਾਂਸਫਰ ਕਰਕੇ ਤੁਹਾਨੂੰ ਫਾਇਦਾ ਹੋਣਾ ਕਿ ਨੁਕਸਾਨ ਹੋਣਾ ਹੈ। ਕਿਉਂਕਿ ਜੇ ਇਹ ਹੈਗੀ ਇੰਡੀਆ ਜਾਂ ਹੁਣ ਪਿਛਲੇ ਕਾਲਰ ਨੇ ਵੀ ਦੱਸਤਾ ਕਿ ਸਪਾਊਸ ਵਾਲੇ ਕੇਸ ਵੀ ਕੈਂਸਲ ਕਰਤੇ ਨੇ, ਹੈ ਨਾ। ਜਿੱਦਾਂ ਪੇਰੈਂਟਸ ਵਾਲੇ ਤਾਂ ਮੇਰੇ ਕਲਾਇੰਟ ਖੁਦ ਦੇ ਕਰਤੇ ਸੀ, ਸਪਾਊਸ ਵਾਲੇ ਵੀ ਕਰਤੇ ਨੇ। ਹੁਣ ਬੈਲਜੀਅਮ 'ਚ ਟ੍ਰਾਂਸਫਰ ਕਰਕੇ ਤੁਹਾਨੂੰ ਫਾਇਦਾ ਹੈਗਾ ਕਿ ਨਹੀਂ ਇਹ ਤੁਸੀਂ ਦੇਖੋ, ਪਰ ਬਿਲਕੁਲ 824 ਪਟੀਸ਼ਨ ਫਾਈਲ ਕਰਕੇ ਤੁਸੀਂ ਟ੍ਰਾਂਸਫਰ ਕਰ ਸਕਦੇ ਹੋ ਕੌਂਸੂਲੇਟ। ਸਾਨੂੰ ਇਹ ਦੇਖਣਾ ਪੈਣਾ ਵੀ ਜੇ ਟ੍ਰਾਂਸਫਰ ਕਰਕੇ ਵੀ ਉਨਾ ਸਮਾਂ ਲੱਗਣਾ ਜਾਂ ਇੱਥੇ ਇੰਤਜ਼ਾਰ ਕਰਕੇ ਵੀ ਉਨਾ ਸਮਾਂ ਲੱਗਣਾ ਆ, ਉਹ ਹੁਣ ਤੁਹਾਡੇ ਉੱਤੇ ਆ। ਉਹ ਭਵਿੱਖਬਾਣੀ ਕੋਈ ਵੀ ਨਹੀਂ ਕਰ ਸਕਦਾ ਵੀ ਉਹਨਾਂ ਨੇ ਕਿੰਨਾ ਸਮਾਂ ਜਿਹੜਾ ਉਸ ਦੇ ਵਿੱਚ ਲੱਗਣਾ ਹੈ, ਪਰ ਹਾਂ ਰਾਹ ਜ਼ਰੂਰ ਹੈਗਾ ਆ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ ਹਰਵਿੰਦਰਜੀਤ। ਹੈਲੋ। ਹਾਂਜੀ, ਹੈਲੋ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਇਹ ਆ ਵੀ ਮੇਰੇ ਡੈਡੀ ਪਿਛਲੇ ਸਾਲ ਜਨਵਰੀ ਵਿੱਚ ਆਏ ਸੀਗੇ ਇੱਥੇ ਟੂਰਿਸਟ ਵੀਜ਼ੇ ਤੇ। ਉਹ ਐਵਰੀ ਈਅਰ ਆ ਜਾਂਦੇ ਆ, 6 ਮਹੀਨੇ ਰਹਿ ਕੇ ਚੱਲ ਜਾਂਦੇ ਆ। ਤਾਂ ਹੁਣ ਕਰੋਨਾ ਕਰਕੇ ਉਹ ਜਿੱਦਾਂ ਆ, ਫਿਰ ਅਸੀਂ ਉਹਨਾਂ ਦੀ ਸਟੇ ਕਰ ਦਿੱਤੀ ਸੀਗੀ 6 ਮਹੀਨੇ, ਪਤਾ ਨਹੀਂ ਕਿੰਨੇ ਦੀ ਹੋਈ ਹੋਊਗੀ, ਪਤਾ ਨਹੀਂ, ਸਾਨੂੰ ਕੋਈ ਲੈਟਰ ਨਹੀਂ ਆਈ। ਅਸੀਂ ਫੀਸ ਵੀ ਪੇ ਕਰ ਦਿੱਤੀ ਸੀਗੀ, ਅਤੇ ਫਿਰ ਮੈਂ ਵੀ ਸਿਟੀਜ਼ਨ ਭਰੀ ਹੋਈ ਸੀਗੀ। ਮੇਰੇ ਫਿੰਗਰ ਵੀ ਡਿਲੇ ਹੋ ਗਏ, ਪਰ ਹੁਣ ਮੈਨੂੰ ਲੈਟਰ ਆ ਗਈ ਆ ਸਿਟੀਜ਼ਨ ਦੀ। ਮੇਰੀ ਮੋਹਲੇ ਮਹੀਨੇ ਦੀ ਸਿਟੀਜ਼ਨ ਆ,
ਤੇ ਮੇਰੇ ਡੈਡੀ ਇੱਥੇ ਹੀ ਆ ਸਟਿਲ, ਹੈ ਨਾ। ਆਪਾਂ ਕੋਈ ਬੈਨੀਫਿਟ ਨਹੀਂ ਲਿਆ, ਕੋਈ ਕੁਛ ਨਹੀਂ, ਜੋ ਠੀਕ ਨਹੀਂ ਤਾਂ ਆਪਾਂ ਚੱਲ ਜਾਂਦੇ ਅਰਜੈਂਟ ਕੇਅਰ, ਹੈ ਨਾ, ਪੈਸੇ ਦੇ ਕੇ। ਤੇ ਹੁਣ ਜਿੱਦਾਂ ਮੇਰੇ ਡੈਡੀ ਇੱਥੇ ਆ ਤੇ ਜਦੋਂ ਮੈਂ ਸਿਟੀਜ਼ਨ ਹੋ ਗਈ, ਮੈਂ ਆਪਣੇ ਡੈਡੀ ਦੇ ਪੇਪਰ ਭਰ ਸਕਦੀ ਹਾਂ, ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਉਹਨਾਂ ਨੂੰ। ਤੇ ਨਾਲੇ ਉਹਨਾਂ ਦਾ ਪਾਸਪੋਰਟ ਜਿਹੜਾ ਆ ਉਹ ਜਿੱਦਾਂ ਐਕਸਪਾਇਰ ਹੋਣ ਵਾਲਾ ਆ, ਵੀ ਅਸੀਂ ਪਾਸਪੋਰਟ ਬਣਵਾਈਏ ਉਹਨਾਂ ਦਾ ਜਾਂ ਨਾ ਬਣਵਾਈਏ, ਵੇਟ ਕਰ ਲਈਏ। ਜੀ ਪਹਿਲਾਂ ਤਾਂ ਇਹ ਹੈ ਕਿ ਕਿਸੇ ਨੂੰ ਮੈਂ ਇਹ ਨਹੀਂ ਸਲਾਹ ਦੇ ਸਕਦਾ ਕਿ ਤੁਸੀਂ ਕੱਚੇ ਰੁਕੋ ਇੱਥੇ, ਹੈ ਨਾ, ਉਹ ਤੁਹਾਡੇ ਤੇ ਆ। ਦੂਜਾ ਇਹ ਹੈ ਕਿ ਜਿਹੜਾ ਤੁਸੀਂ ਟੂਰਿਸਟ ਵੀਜ਼ਾ ਭਰਿਆ ਸੀਗਾ ਉਹ 'ਚ ਤੁਸੀਂ ਮੈਕਸੀਮਮ 6 ਮਹੀਨੇ ਮੰਗ ਸਕਦੇ ਹੋ, ਉਸ ਤੋਂ ਪਹਿਲਾਂ ਤੁਹਾਨੂੰ ਜਾਣਾ ਪੈਂਦਾ। ਸੋ ਤੁਸੀਂ ਜਿੱਦਾਂ ਦੱਸਿਆ ਪਿਛਲੇ ਸਾਲ ਦੀ ਜਨਵਰੀ ਉਹ ਤੁਸੀਂ ਬਿਲਕੁਲ ਓਵਰਸਟੇ ਕਰ ਰਹੇ ਹੋ। ਜੇ ਉਹ ਹੁਣ ਬਾਹਰ ਨਿਕਲਦੇ ਆ ਉਹਨਾਂ ਤੇ 3 ਸਾਲ ਦੀ ਘੱਟੋ ਘੱਟ ਬਾਹਰ ਲੱਗੂਗੀ ਵਾਪਸ ਆਉਣ ਤੇ। ਐਜ਼ ਅ US ਸਿਟੀਜ਼ਨ ਤੁਸੀਂ ਆਪਣੇ ਪੇਰੈਂਟ ਨੂੰ ਜਿਹੜਾ ਕਿ ਲੀਗਲ ਤਰੀਕੇ ਨਾਲ ਆਇਆ ਸੀਗਾ ਤੇ ਕੱਚਾ ਹੋ ਗਿਆ, ਉਹਦੇ ਤੁਸੀਂ ਪੇਪਰ ਫਿਕਸ ਕਰ ਸਕਦੇ ਹੋ। ਉਹਦੇ ਵਿੱਚ ਜਿਹੜੀ ਮਤਲਬ ਓਵਰਸਟੇ ਦੀ ਪ੍ਰੋਬਲਮ ਨਹੀਂ ਹੁੰਦੀ US ਸਿਟੀਜ਼ਨ ਦੇ ਪੇਰੈਂਟ ਨੂੰ। ਤੇ ਜਿਹੜਾ ਪਾਸਪੋਰਟ ਹੈਗਾ ਉਹ ਇੰਡੀਅਨ ਐਮਬੈਸੀ ਨੇ ਬਣਾਉਣਾ ਹੈ। ਬਿਲਕੁਲ ਤੁਸੀਂ ਪਾਸਪੋਰਟ ਬਣਨ ਲਈ ਦਿਓ ਜੇ ਤੁਸੀਂ ਦੇ ਸਕਦੇ ਹੋ, ਤੇ ਉਹਨਾਂ ਨੂੰ ਕਹੋ ਕਿ ਕੇਸ ਪੈਂਡਿੰਗ ਹੈ, ਪਾਸਪੋਰਟ ਦੀ ਤੁਹਾਨੂੰ ਲੋੜ ਪਊਗੀ ਬਾਅਦ ਦੇ ਵਿੱਚ, ਸੋ ਕਰਾਓ ਜ਼ਰੂਰ। ਜੀ ਜੀ ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਨੇ ਇਕਬਾਲ। ਹਾਂਜੀ ਇਕਬਾਲ ਜੀ, 661 ਏਰੀਆ ਕੋਡ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਆਪਣਾ ਕੁਐਸਚਨ ਸੀਗਾ ਵੀ ਮੈਂ ਅਸਾਲਮ ਕੇਸ ਪਾਸ ਹੋ ਗਿਆ ਸੀਗਾ ਮਈ ਐਂਡ ਆਫ ਦੇ ਤਰੀਕ ਦੇ ਵਿੱਚ, ਮੈਂ ਆਪਣਾ ਗ੍ਰੀਨ ਕਾਰਡ ਦਾ ਕੀਤਾ ਸੀਗਾ ਅਪਲਾਈ ਤੇ ਉਹ ਆਇਆ ਨਹੀਂ ਅਜੇ ਤੱਕ, ਤੇ ਉਹਦਾ ਬਾਰੇ ਸੀਗਾ ਪੁੱਛਣਾ ਵੀ ਕਿੰਨਾ ਕੁ ਟਾਈਮ ਲੱਗੂਗਾ ਜੀ। ਉਹ ਜੀ ਜਿੱਥੇ ਵੀ ਪੈਂਡਿੰਗ ਹੈ ਨਾ, ਤੁਸੀਂ USCIS ਦੀ ਵੈਬਸਾਈਟ ਤੋਂ ਤੁਹਾਨੂੰ ਦੇਖਣਾ ਪੈਣਾ ਕਿ ਪ੍ਰੋਸੈਸਿੰਗ ਟਾਈਮ ਕਿੰਨਾ ਚੱਲ ਰਿਹਾ ਉਹਦਾ। ਸਾਰੇ ਉਹਨਾਂ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ 1 ਸਾਲ ਤੋਂ 3 ਸਾਲ ਦੇ ਵਿੱਚ ਹੁਣ ਅੱਜ ਕੱਲ੍ਹ ਸ਼ੋ ਹੁੰਦਾ। ਜੀ ਠੀਕ ਹੈ ਜੀ, 1 ਤੋਂ 3 ਸਾਲ ਇੰਤਜ਼ਾਰ ਜਿਹੜਾ ਕਰਨਾ। ਸੋ ਜਿੱਦਾਂ ਕਹਿ ਦਿੰਦੇ ਹੁੰਦੇ ਆ ਵੀ ਉਹ ਲੈਟਰ ਜੀ ਆ ਜਾਂਦੀ ਹੈ ਕਿਸੇ ਨੂੰ 12 ਮਹੀਨੇ ਦੀ, ਕਿਸੇ ਨੂੰ 18 ਮਹੀਨੇ ਦੀ, ਤੇ ਕਈ ਦੀ ਤੁਸੀਂ ਕਹਿੰਦੇ ਹੁੰਦੇ ਵੀ ਸਟੈਂਪ ਲਵਾ ਸਕਦੇ ਆ। ਸੋ ਉਹ ਵੀ ਇਹ ਚੀਜ਼ ਕਰ ਸਕਦੇ? ਨਹੀਂ, ਇਹ ਪਹਿਲੀ ਵਾਰੀ ਫਸਟ ਟਾਈਮ ਫਾਈਲਰ ਨੇ। ਇਹਨਾਂ ਨੇ ਆਪਣਾ ਅਸਾਈਲਮ ਤੋਂ ਸਾਲ ਬਾਅਦ ਵੇਟ ਕਰਕੇ ਫਿਰ ਗ੍ਰੀਨ ਕਾਰਡ ਤੁਸੀਂ ਫਾਈਲ ਕਰਦੇ ਹੋ। ਇਹਨਾਂ ਦਾ ਬਸ ਇਹੀ ਹੈ ਕਿ ਇਹਨਾਂ ਨੂੰ ਗ੍ਰੀਨ ਕਾਰਡ ਦੀ ਵੇਟ ਕਰਨੀ ਪੈਣੀ ਹੈ, ਇਹਨਾਂ ਨੂੰ ਕੋਈ ਸਟੈਂਪ ਵਗੈਰਾ ਨਹੀਂ ਲੱਗਣੀ। ਤੇ ਜਿਹੜਾ ਇਹਨਾਂ ਦਾ ਪ੍ਰੋਸੈਸਿੰਗ ਟਾਈਮ ਹੈ, ਜਦੋਂ ਤੁਹਾਨੂੰ ਰਿਸੀਟ ਆਉਂਦੀ ਹੈ ਉੱਤੇ ਲਿਖਿਆ ਹੁੰਦਾ ਕਿਹੜੇ ਸਰਵਿਸ ਸੈਂਟਰ ਮੋਰੇ ਕੇਸ ਉਹਨਾਂ ਦਾ ਪੈਂਡਿੰਗ ਹੈ। ਠੀਕ ਹੈ, USCIS.gov ਦੀ ਵੈਬਸਾਈਟ ਤੇ ਜਾਓ ਤੇ ਉੱਥੇ ਜਾ ਕੇ ਤੁਸੀਂ ਆਪਣਾ ਪ੍ਰੋਸੈਸਿੰਗ ਕਰੋ ਕਿ ਕਿੰਨਾ ਟਾਈਮ ਲਾ ਰਹੇ ਨੇ। ਤੇ ਕੀ ਇਸ ਦੇ ਦੌਰਾਨ ਇਹ ਜੇ ਕਿ ਟਰੈਵਲ ਕਰਨਾ ਚਾਹੁੰਦੇ ਹੋ ਫਿਰ ਵੀ ਕਰ ਸਕਦੇ ਨੇ? ਇਕੱਲੇ ਇਹੀ ਨਹੀਂ, ਹੋਰ ਵੀ ਬਹੁਤ ਸਾਰੇ ਲੋਕ ਅਜਿਹੇ ਹੋਣਗੇ। ਦੇਖੋ ਟਰੈਵਲ ਦਾ ਤਾਂ ਪਹਿਲਾਂ ਹੀ ਆਪਾਂ ਦੱਸਿਆ ਕਿ ਜਿਹੜੇ ਅਸਾਈਲਮ ਵਾਲੇ ਸੀਗੇ ਉਹ ਨਾ ਪੰਗਾ ਲੈਣ, ਹੈ ਨਾ। ਬਟ ਗ੍ਰੀਨ ਕਾਰਡ ਆਉਂਦੇ ਹੋ ਤੇ ਉਸ ਤੋਂ ਬਾਅਦ ਵੀ ਜਿਹੜਾ ਰਿਫਿਊਜੀ ਟਰੈਵਲ ਡਾਕੂਮੈਂਟ ਲੈ ਕੇ ਹੀ ਟਰੈਵਲ ਕਰੋ। ਬਿਲਕੁਲ। ਅਗਲੇ ਕਾਲਰ ਮਨਜੀਤ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਯੂ ਵੀਜ਼ੇ ਬਾਰੇ ਪੁੱਛਣਾ ਸੀ ਜੀ, ਉਹ ਕੀ ਹੁੰਦਾ? ਸਾਨੂੰ ਪਤਾ ਨਹੀਂ ਇਹਦੇ ਬਾਰੇ। ਯੂ ਵੀਜ਼ਾ ਜੀ, ਜਦੋਂ ਤੁਹਾਡੇ ਨਾਲ ਤੁਹਾਡੇ ਨਾਲ ਨਾ ਕ੍ਰਾਈਮ ਹੋ ਜਾਂਦਾ, ਤੁਸੀਂ ਵਿਕਟਿਮ ਹੋ ਜਾਂਦੇ ਹੋ, ਤੁਹਾਡੇ ਨਾਲ ਕੋਈ ਜਿੱਦਾਂ ਆਰਮਡ ਰੋਬਰੀ ਹੋ ਗਈ ਸਟੋਰ 'ਚ, ਜਾਂ ਕਿਸੇ ਨੇ ਤੁਹਾਨੂੰ ਸੱਟ ਮਾਰਤੀ ਹੈ, ਤੇ ਤੁਸੀਂ ਪੁਲਿਸ ਦੀ ਜੇ ਪੂਰੀ ਹੈਲਪ ਕਰਦੇ ਹੋ ਤੇ ਪੁਲਿਸ ਤੁਹਾਨੂੰ ਇੱਕ ਡਾਕੂਮੈਂਟ ਦਿੰਦੀ ਹੈ ਕਿ ਇਹਨੇ ਸਾਡੀ ਹੈਲਪ ਕੀਤੀ ਹੈ, ਉਹਦੇ ਬੇਸ ਤੇ ਤੁਸੀਂ ਯੂ ਵੀਜ਼ਾ ਅਪਲਾਈ ਕਰ ਸਕਦੇ ਹੋ। ਤੇ ਯੂ ਵੀਜ਼ਾ ਜਦੋਂ ਤੁਹਾਨੂੰ ਮਿਲ ਜਾਂਦਾ 4 ਸਾਲ ਲਈ ਮਿਲਦਾ, ਤੇ 3 ਸਾਲ ਜਦੋਂ ਤੁਸੀਂ ਯੂ ਵੀਜ਼ੇ ਤੇ ਰਹਿ ਲੈਂਦੇ ਹੋ ਫਿਰ ਤੁਸੀਂ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਹੋ ਜੀ, ਜਦੋਂ ਉਹਨਾਂ ਦਾ ਅਪਰੂਵ ਜੇ ਹੋ ਜਾਂਦਾ ਹੈ ਉਹ ਸਾਰਾ ਕੁਛ। ਤਾਂ ਜੀ ਅਗਲੇ ਕਾਲਰ ਸੰਦੀਪ ਜੀ। ਸੰਦੀਪ ਕੌਰ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਇੱਕ ਕੁਐਸਚਨ ਪੁੱਛਣਾ ਸੀ। ਮੈਂ ਜਦੋਂ ਇੱਥੇ 17 ਚ ਆਈ ਸੀ ਤੇ ਮੈਂ ਅਸਾਈਲਮ ਲਾਇਆ ਸੀ ਆਪਣਾ ਜੀ, ਤੇ ਮੇਰੀ ਨਾਲ ਬੇਟੀ ਆ, ਤੇ ਬੇਟੀ ਮੇਰੀ ਮਾਈਨਰ ਆ, ਜਦੋਂ 7 ਈਅਰ ਓਲਡ ਆ, ਤੇ ਉਹਦਾ ਮੈਂ ਡਾਕਾ ਦਾ ਕੇਸ ਲਾ ਸਕਦੀ ਹਾਂ ਜਾਂ ਮੈਂ ਆਪਣੇ ਨਾਲ ਅਸਾਈਲਮ ਹੀ ਰੱਖ ਸਕਦੀ ਹਾਂ ਉਹਦਾ? ਨਹੀਂ, ਡਾਕਾ ਦੀ ਤਾਂ 2007 ਤੋਂ ਆ, ਉਹਦੀ ਐਲੀਜੀਬਿਲਟੀ ਨਹੀਂ ਮੀਟ ਹੁੰਦੀ। ਅੱਛਾ ਜੀ। ਉਹਦਾ ਡਾਕਾ ਦਾ ਜਿਹੜਾ ਟਾਈਮ ਫਰੇਮ ਸੀਗਾ, ਜਿਹੜੇ 2007 ਤੋਂ ਆਏ ਆ ਤੇ ਉਦੋਂ ਤੋਂ ਰਹਿ ਰਹੇ, ਉਹਨਾਂ ਦੇ ਵਾਸਤੇ ਆ, 17 ਵਾਲਿਆਂ ਵਾਸਤੇ ਨਹੀਂ ਹੈਗਾ ਜੀ। ਠੀਕ ਆ, ਥੈਂਕ ਯੂ ਵੀਰ ਜੀ। ਓਕੇ ਜੀ। ਸੋ ਇਹ ਜਿਹੜੇ ਮਾਈਨਰ ਜਿਹੜੇ ਆਉਂਦੇ ਨੇ ਨਾ, ਉਹ ਬੇਸਿਕਲੀ ਜੇ ਤੁਹਾਡੇ ਜੋ ਵੀ ਤੁਹਾਡਾ ਫੈਕਟ ਪੈਟਰਨ ਹੈ, ਜੇ ਉਹਦੇ ਵਿੱਚ ਮਾਈਨਰ ਨੂੰ ਵੀ ਕੋਈ ਨੁਕਸਾਨ ਪਹੁੰਚਿਆ ਤੇ ਮਾਈਨਰ ਆਪਣਾ ਵੀ ਕੇਸ ਲਗਾ ਸਕਦਾ ਇਮੀਗ੍ਰੇਸ਼ਨ ਮੋਰੇ। ਹੁਣ ਤੁਹਾਡੇ ਸਟੇਟਮੈਂਟ ਤੇ ਡਿਪੈਂਡ ਕਰਦਾ ਕਿ ਕੀ ਹੈਗਾ ਜੀ। ਤੇ ਇੱਕ ਜਿਹੜੀ ਜ਼ਰੂਰ ਚੀਜ਼ ਆਪਾਂ ਸਾਰੇ ਸਰੋਤਿਆਂ ਨੂੰ ਫਿਰ ਦੱਸਣਾ ਚਾਹੁੰਦੇ ਹਾਂ, ਜਦੋਂ ਤੁਸੀਂ ਕੋਈ ਵੀ ਕਿਸੇ ਚੀਜ਼ ਦੇ ਲਈ ਅਪਲਾਈ ਕਰਦੇ ਹੋ ਉਹਦੇ ਟਾਈਮ ਫਰੇਮ ਜ਼ਰੂਰ ਚੈੱਕ ਕਰਿਆ ਕਰੋ ਵੀ ਕਿਹੜੇ ਦੇ ਲਈ ਆ। ਕਈ ਵਾਰੀ
ਸੁਣੀ ਸੁਣਾਈ ਗੱਲ ਹੀਅਰ ਸੇ ਦੇ ਉੱਤੇ ਜਿਹੜਾ ਉਹ ਨਾ ਜਾਓ ਵੀ ਸੁਣੀ ਸੁਣਾਈ ਗੱਲ ਦੇ ਉੱਤੇ ਵੀ ਕੱਲੀ ਮੇਰੇ ਤੋਂ ਸੁਣ ਲਿਆ ਵੀ ਰਾਜਕਰ ਨੇ ਇੱਦਾਂ ਕਹਿਤਾ ਸੀ, ਇੱਦਾਂ ਨਹੀਂ। ਤੁਸੀਂ ਜਿੱਦਾਂ ਇਮੀਗ੍ਰੇਸ਼ਨ ਦੇ ਵਕੀਲ ਆ ਟੇਰਕੀਆਣਾ ਹੋਣੀ, ਇਹਨਾਂ ਤੋਂ ਜਿਹੜੀ ਪੁਖਤਾ ਜਾਣਕਾਰੀ ਦੇ ਨਾਲ ਹੀ ਜਿਹੜੀ ਉਹ ਗੱਲ ਕਰਨੀ ਆ। ਮੇਰੀ ਕਹੀ, ਕਿਸੇ ਦੀ ਕਹੀ, ਕਿਸੇ ਨੇ ਪੰਜਾਬ ਤੋਂ ਸੁਣ ਲਈ ਗੱਲ, ਕਿਸੇ ਨੇ ਕਿਤੋਂ ਸੁਣ ਲਈ ਗੱਲ, ਉਸ ਦੇ ਉੱਤੇ ਜਿਹੜਾ ਉਹ ਨਾ ਜਾਓ। ਅਤੇ ਉਤੋਂ ਪ੍ਰੋਬਲਮ ਇਹ ਵੀ ਹੈਗੀ ਆ ਟੇਰਕੀਆਣਾ ਸਾਹਿਬ ਵੀ ਕਈ ਵਕੀਲ ਵੀ ਝੂਠੀਆਂ ਅਫਵਾਹਾਂ ਫੈਲਾਉਂਦੇ ਨੇ, ਸੋ ਉਹਨਾਂ ਤੋਂ ਵੀ ਜਿਹੜਾ ਬਚ ਕੇ ਰਹਿਣਾ ਚਾਹੀਦਾ। ਦੱਸਿਆ ਉਹਨਾਂ ਨੇ ਕਿ ਲੈਟਰ ਲੈ ਕੇ ਆ ਜਾਓ, ਕਰ ਲਓ, ਤੇ ਇਦਾਂ ਦਾ ਕੋਈ ਲਾਅ ਪਾਸ ਨਹੀਂ ਹੋਇਆ। ਤੇ ਐਕਚੁਅਲੀ ਜੇ ਤੁਹਾਨੂੰ ਕੋਈ ਬੰਦਾ ਇਦਾਂ ਦਾ ਝੂਠੀ ਖਬਰ ਦੇ ਰਿਹਾ ਹੈ ਨਾ, ਨਿਊਜ਼ ਤਾਂ ਹੋਰ ਆ, ਪਾਸ ਹੋ ਜਾਣਾ ਉਹ ਵਾਲੀ ਨਿਊਜ਼ ਹੋਰ ਚੀਜ਼ ਆ। ਪਰ ਜੇ ਕੋਈ ਕਹਿ ਰਿਹਾ ਕਿ ਮੈਨੂੰ ਪੈਸੇ ਦੇ ਦਿਓ ਤੇ ਇਦਾਂ ਦੇ ਕੇਸ ਪਾਸ ਹੋ ਰਹੇ ਨੇ, ਜਾਂ ਮੈਂ ਇਹ ਕਰ ਦੇਣਾ, ਮੈਂ ਐਡਵਾਂਸ 'ਚ ਮੈਨੂੰ ਪੈਸੇ ਦੇ ਦਿਓ, ਉਹ ਬੰਦੇ ਤੋਂ ਥੋੜ੍ਹਾ ਜਿਹਾ ਬਚੋ। ਜੀ ਜੀ ਜੀ, ਜਿੱਦਾਂ ਇੱਕ ਆਏ ਸੀ ਵੀ ਉਹ ਨਾਂ ਦੇ ਲਈ ਤੁਹਾਨੂੰ ਕੋਰਟ ਵੀ ਜਾਣਾ ਪੈਣਾ ਅਤੇ ਕਈ ਕੁਛ ਕਰਨਾ ਪੈਣਾ ਅਤੇ ਰਿਪੋਰਟ ਵੀ ਲਵਾਉਣੀ ਰਹਿਣੀ ਹੈ। ਭਾਈ ਬਚ ਕੇ ਰਿਹਾ ਕਰੋ ਇਹੋ ਜਿਹੇ ਤੋਂ। ਇੱਕ ਜਿਹੜੇ ਆ ਨਾ ਤੁਹਾਡਾ ਗੂਗਲ ਬਹੁਤ ਵੱਡਾ ਸਾਥੀ ਜਿਹੜਾ ਇਸ ਚੀਜ਼ ਦੇ ਵਿੱਚ ਅਜਿਹੀਆਂ ਚੀਜ਼ਾਂ 'ਚ ਬਣ ਸਕਦਾ ਆ। ਥੋੜ੍ਹੀ ਜਿਹੀ ਜਿਹੜੀ ਆਪਾਂ ਨੂੰ ਮਸ਼ੱਕਤ ਕਰਨੀ ਪੈਣੀ, ਜੇ ਖੁਦ ਨਹੀਂ ਜਿਹੜੇ ਇੰਟਰਨੈਟ ਨੂੰ ਜਾਣਦੇ, ਜਿਸ ਬੰਦਿਆਂ 'ਤੇ ਜਾਂ ਆਪਣੇ ਬੱਚਿਆਂ 'ਤੇ ਜਿਨ੍ਹਾਂ 'ਤੇ ਤੁਸੀਂ ਭਰੋਸਾ ਕਰਦੇ ਆ, ਉਹਨਾਂ ਨੂੰ ਕਹਿ ਕੇ ਮਾੜਾ ਜਿਹਾ ਅੱਧਾ ਪੌਣਾ ਘੰਟਾ ਉਹਨਾਂ ਦੇ ਨਾਲ ਕੱਢ ਕੇ ਇਹਨਾਂ ਚੀਜ਼ਾਂ ਦੇ ਉੱਤੇ ਥੋੜ੍ਹੀ ਜਿਹੀ ਰਿਸਰਚ ਜਿਹੜੀ ਉਹ ਕਰੋ, ਤੁਹਾਨੂੰ ਕਾਫੀ ਜਾਣਕਾਰੀਆਂ ਇਸ ਦੇ ਬਾਬਤ ਪਤਾ ਲੱਗ ਜਾਂਦੀਆਂ ਆ। ਠੱਗ ਹੋਣ ਤੋਂ ਬਚ ਜੂਗੇ, ਇਹ ਸਾਡਾ ਮੁੱਖ ਜਿਹੜਾ ਇਸ ਦੇ ਵਿੱਚ ਹੈਗਾ ਵੀ ਠੱਗੀਆਂ ਤੋਂ ਬਚੋ। ਬਿਲਕੁਲ, ਜੇ ਤਾਂ ਗੂਗਲ 'ਤੇ ਤੁਸੀਂ ਰਿਲਾਈ ਕਰਨਾ ਹੈ, ਨਾਲ ਮੈਂ ਇਹ ਵੀ ਦੱਸ ਦਿੰਦਾ ਕਿ ਸਿਰਫ ਜਿਹੜੀ ਗਵਰਨਮੈਂਟ ਦੀ ਸਰਕਾਰੀ ਜਿਹੜੀ uscis.gov ਜਿਹੜੇ ਅਥੈਂਟਿਕ ਲਿੰਕ ਆ, ਸਿਰਫ ਉਹੀ ਕਰਨੇ ਨੇ। ਕਿਉਂਕਿ ਇੰਟਰਨੈਟ 'ਤੇ ਵੀ ਜਿੱਦਾਂ ਹੁਣ ਲੋਕਾਂ ਨੇ ਆਪਣੇ ਵੈਬਸਾਈਟ ਦੀ ਰੈਂਕਿੰਗ ਲਈ, ਈਵਨ ਲਾਇਰਸ ਨੇ ਵੀ ਕਾਫੀ ਝੂਠ ਸੱਚ ਵਧਾ ਚੜਾ ਕੇ ਥੋੜਾ ਲਿਖਿਆ ਹੁੰਦਾ। ਤੇ ਇਹ ਨਹੀਂ ਕਿ ਹਰੇਕ ਗੱਲ ਪੜ੍ਹ ਕੇ ਬਸ ਗੂਗਲ ਨੇ ਸਹੀ ਕਿਹਾ ਹੋਣਾ, ਦੇਖਣਾ ਹੈ ਕਿ ਗਵਰਨਮੈਂਟ ਵੈਬਸਾਈਟ ਕਹਿ ਰਹੀ ਹੈ ਕਿ ਕੌਣ ਕਹਿ ਰਿਹਾ ਇੰਟਰਨੈਟ ਦੇ ਉੱਤੇ। ਜੀ ਜੀ, ਜਾਣਕਾਰੀ ਆ ਕਿੱਥੋਂ ਰਹੀ ਹੈਗੀ ਆ। ਜੀ ਬਿਲਕੁਲ। ਅਤੇ ਅਟਾਰਨੀ ਟੇਰਕੀਆਣਾ ਜੀ, ਬਹੁਤ ਬਹੁਤ ਧੰਨਵਾਦ। ਅੱਜ ਦਾ ਪ੍ਰੋਗਰਾਮ ਜਿਹੜਾ ਹੁਣ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ ਅਤੇ ਮਿਲਦੇ ਹਾਂ ਜੀ ਫਿਰ ਅਗਲੇ ਸ਼ਨੀਚਰਵਾਰ ਨੂੰ ਹੋਰ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਗੱਲਾਂ ਬਾਤਾਂ ਦੇ ਨਾਲ। ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ, ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਹੁਣ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।